ਅਮਰੀਕਾ ਭਰ ਦੇ ਵਿੱਚ ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਸੁਖਵਿੰਦਰ ਸਿੰਘ, ਜਸਬੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਸ਼ੋਕਰ ਟਰਲੌਕ, ਲਾਲੀ ਸਿੱਧੂ ਬੇਕਰਸਫੀਲਡ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ ਅਤੇ ਮਨਜੀਤ ਸਿੰਘ ਸਿੱਧੂ ਫਰੈਜ਼ਨੋ। ਇਹਨਾਂ ਸਭਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵੋਟਾਂ ਪੈ ਹਟੀਆਂ ਨੇ, ਹੁਣ ਐਗਜ਼ਿਟ ਪੋਲ ਅਤੇ ਐਗਜ਼ਿਟ ਪੋਲ ਆ ਰਹੇ ਨੇ ਅਤੇ ਨਤੀਜਿਆਂ ਤੋਂ ਪਹਿਲਾਂ ਹੁਣ ਬਹੁਤ ਸਾਰੀਆਂ ਕਿਆਸ ਰਹੀਆਂ ਬਣਨੀਆਂ, ਅਤੇ ਇਸੇ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਪਾਰਟੀਆਂ ਸੈਂਟਰ ਦੇ ਵਿੱਚ ਆਪਣੀਆਂ ਰਣਨੀਤੀਆਂ ਬਣਾ ਰਹੀਆਂ ਨੇ। ਬਿਲਕੁਲ ਜੀ, ਇਹ ਜਿਹੜੀਆਂ ਮਸ਼ਕਾਂ ਨੇ ਉਹ ਸਟਾਰਟ ਹੋ ਗਈਆਂ ਹੋਈਆਂ ਨੇ। ਇੱਥੋਂ ਮੁਤਾਬਕ ਜਿਹੜਾ ਜੀ ਅੱਜ ਦਾ ਤੇ ਭਲਕ ਦਾ ਦਿਨ ਵਿਚਾਲੇ ਆ ਜੀ। ਪਰਸੋਂ ਨੂੰ ਜਿਹੜੇ ਨਤੀਜੇ ਨੇ ਉਹ ਆਉਣਗੇ। ਉਦੋਂ ਪਹਿਲਾਂ ਜਿਹੜੀ ਰਾਜਧਾਨੀ ਆ ਦੀ ਉੱਥੇ ਸਰਗਰਮੀਆਂ ਜ਼ੋਰ ਫੜਦੀਆਂ ਇਸ ਵੇਲੇ ਜਿਹੜਾ ਦੀ ਉਹ ਜਾਰੀ। ਐਗਜ਼ਿਟ ਪੋਲ ਤੋਂ ਬਾਅਦ ਵਿਰੋਧੀ ਨੇਤਾਵਾਂ ਦੇ ਨਿਸ਼ਾਨੇ ਦਿੱਤੇ ਚੋਣ ਕਮਿਸ਼ਨ ਤੇ EVM ਜਿਹੜੇ ਉਹ ਆ ਗਏ ਆ, ਔਰ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕਰਕੇ ਬਹੁਤੇ ਜਿਹੜੇ ਆਗੂ ਆ ਉਹ VVPAT ਦੀ ਗਿਣਤੀ ਦੇ ਉੱਤੇ ਜ਼ੋਰ ਦੇਣ ਲੱਗੇ ਆ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲਗੂ ਦੇਸਮ ਪਾਰਟੀ ਦੇ ਨੇਤਾ ਚੰਦਰ ਬਾਬੂ ਨਾਇਡੂ ਹੁਰੀ ਇਸ ਵੇਲੇ ਸਭ ਤੋਂ ਵੱਧ ਸਰਗਰਮ ਨੇ। ਉਹਨਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਦੇ ਨਾਲ ਕੋਲਕਾਤਾ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਵਿਰੋਧੀ ਪਾਰਟੀਆਂ ਦੀ ਮਹਾਗਠਜੋੜ ਦੀ ਕੇਂਦਰ 'ਚ ਗੈਰ ਭਾਜਪਾ ਸਰਕਾਰ ਦੇ ਮੁੱਦੇ ਦੇ ਉੱਤੇ ਗੱਲਬਾਤ ਜਿਹੜੀ ਹੋਈ, ਜਿਹਦੇ 'ਚ ਕਾਂਗਰਸ ਸਣੇ ਰੀਜਨਲ ਪਾਰਟੀਜ਼ ਨੂੰ ਸ਼ਾਮਲ ਕਰਨ ਦੇ ਉੱਤੇ ਵਿਚਾਰ ਜਿਹੜਾ ਦੀ ਉਹ ਕੀਤਾ ਗਿਆ। ਦਿੱਲੀ 'ਚ ਮਹਾਗਠਜੋੜ ਦੇ ਭਾਈਵਾਲਾਂ ਦੀ ਬੈਠਕ ਜਿਹੜੀ ਆ ਉਹ 23 ਮਈ ਨੂੰ ਚੋਣ ਨਤੀਜਿਆਂ ਤੋਂ ਬਾਅਦ ਜਿਹੜਾ ਦੀ ਉਹ ਹੋਊਗੀ। ਤ੍ਰਿਣਮੂਲ ਨੇਤਾ ਮਮਤਾ ਬੈਨਰਜੀ 23 ਮਈ ਨੂੰ ਚੋਣ ਨਤੀਜਿਆਂ ਤੋਂ ਬਾਅਦ ਦਿੱਲੀ ਜਿਹੜਾ ਜੀ ਉਹ ਪਹੁੰਚਣਗੇ। ਚੰਦਰ ਬਾਬੂ ਨਾਇਡੂ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਮਮਤਾ ਬੈਨਰਜੀ ਨੂੰ ਮਹਾਗਠਜੋੜ ਦੀ ਅਗਲੀ ਰਣਨੀਤੀ ਦੇ ਉੱਤੇ ਚਰਚਾ ਜਿਹੜੀ ਆ ਉਹ ਕੀਤੀ ਆ। ਚੰਦਰ ਬਾਬੂ ਨਾਇਡੂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਦੀ ਉਹ ਕਰ ਰਹੇ ਆ, ਔਰ ਇਹ ਵੀ ਪਤਾ ਲੱਗਾ ਕਿ ਅੱਜ ਜਿਹੜੀਆਂ ਵਿਰੋਧੀ ਪਾਰਟੀਆਂ ਤੋਂ UPA ਦੇ ਭਾਈਵਾਲਾਂ ਦੇ ਰੂਪ ਦੇ ਵਿੱਚ ਜਿਹੜੇ ਸਮਰਥਨ ਪੱਤਰ ਲਏ ਜਾਣ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ, ਤਾਂ ਕਿ NDA ਦੇ ਬਹੁਮਤ ਤੋਂ ਪਿੱਛੇ ਰਹਿਣ ਦੇ ਸਥਿਤੀ ਦੇ ਵਿੱਚ ਉਹਨੂੰ ਤੁਰੰਤ ਰਾਸ਼ਟਰਪਤੀ ਨੂੰ ਜਿਹੜਾ ਜੀ ਉਹ ਸੌਂਪਿਆ ਜਾ ਸਕੇ। ਦੂਜੇ ਪਾਸੇ NDA ਜਿਹੜੀ ਆ ਉਹ ਐਗਜ਼ਿਟ ਪੋਲ ਜਿਹੜੇ ਨੇ ਉਹਨਾਂ ਤੋਂ ਖੁਸ਼ੀ ਦੇ ਵਿੱਚ ਖੀਵੀ ਹੋਈ। ਅੱਜ ਉਹਨੇ ਪਾਰਟੀ ਹੈੱਡਕੁਆਟਰ ਦੇ ਉੱਤੇ ਮੀਟਿੰਗ ਜਿਹੜੀ ਆ ਉਹ ਸੱਦੀ ਆ, ਜਿਹਦੇ ਵਿੱਚ NDA ਦੇ ਨੇਤਾਵਾਂ ਦੇ ਵਿੱਚ ਇੱਕ ਵੱਡੇ ਜਿਹੜਾ ਹੋਟਲ ਦੇ ਵਿੱਚ ਡਿਨਰ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਦੀ ਉਹ ਕੀਤਾ ਜਾ ਰਿਹਾ। ਅਮਿਤ ਸ਼ਾਹ ਇਸ ਡਿਨਰ ਦੀ ਤੇ ਇਸ ਮੀਟਿੰਗ ਦੀ ਨਿਗਰਾਨੀ ਜਿਹੜੀ ਆ ਦੀ ਉਹ ਕਰ ਰਿਹਾ। ਚਾਹੇ ਉਹ ਪ੍ਰੈਸ ਕਾਨਫਰੰਸ ਸੀ, ਉਹਦੇ ਵਿੱਚ ਪ੍ਰਧਾਨ ਮੰਤਰੀ ਨੂੰ ਸਾਈਡਲਾਈਨ ਕਰਕੇ ਬੋਲਣਾ, ਉਹ ਹੁਣ ਜਿਹੜਾ ਦੀ ਇਸ ਡਿਨਰ ਦੀ ਨਿਗਰਾਨੀ ਕਰਨੀ, ਇਹ ਕਈ ਕਿਸਮ ਦੇ ਇਸ਼ਾਰੇ ਜਿਹੜੇ ਦੀ ਉਹ ਭਾਜਪਾ ਅੰਦਰਲੀ ਟੁੱਟ ਭੱਜ ਵੱਲ ਵੀ ਕਰ ਰਹੇ ਹੈ। ਜੀ ਜੀ ਬਿਲਕੁਲ। ਅਤੇ ਐਗਜ਼ਿਟ ਪੋਲ ਨੂੰ ਲੈ ਕੇ ਬਲਤੇਜ ਪੰਨੂ ਜੀ ਜੇ ਗੱਲ ਕਰੀਏ, ਬਹੁਤ ਸਾਰੇ ਲੋਕਾਂ ਦੇ ਤਰ੍ਹਾਂ ਦੇ ਇਸ ਦੇ ਉੱਤੇ ਤਰਕ ਨੇ, ਤਰ੍ਹਾਂ ਦੇ ਜਿਹੜੇ ਸਵਾਲ ਵੀ ਪੈਦਾ ਕਰ ਰਹੇ ਨੇ। ਜਿੱਦਾਂ ਮਮਤਾ ਬੈਨਰਜੀ ਦਾ ਵੀ ਜੇ ਜ਼ਿਕਰ ਕਰਦੇ ਜਾਈਏ, ਉਹਨੇ ਵੀ ਜਿਹੜਾ ਲਿਖਿਆ ਸੀਗਾ ਵੀ ਇਹ ਪਹਿਲਾਂ ਹੀ ਜਾਣ ਕੇ ਦੱਸੀ ਜਾਂਦੇ ਵੀ EVM 'ਚ ਹੇਰਾ ਫੇਰੀਆਂ, ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦੀ ਨਿਗਰਾਨੀਆਂ ਦੇ ਉੱਤੇ ਵੀ ਬੈਠੇ ਹੋਣਗੇ, ਬੜਾ ਕੁਛ ਕਰਦੇ ਹੋਣਗੇ। ਸੋ ਇਹ ਐਗਜ਼ਿਟ ਪੋਲਾਂ ਦੇ ਵਿੱਚ ਆਪਾਂ ਕਿੰਨਾ ਕੁ ਐਰਰ ਦੇਖ ਸਕਦੇ ਹਾਂ ਵੀ ਜੇ ਜੇ ਇੱਕ ਆਧਾਰ ਆ ਵੀ ਇਹ ਤੋਂ ਕਿੰਨਾ ਖੱਬੇ ਸੱਜੇ ਜਿਹੜਾ ਹੋ ਸਕਦਾ, ਜਾਂ ਬਿਲਕੁਲ ਹੀ ਜ਼ਿਆਦਾ ਉਲਟਫੇਰ ਹੋਣ ਦੀ ਸੰਭਾਵਨਾ ਉੱਤੋਂ? ਉਹ ਡਿਵੈਲਪ ਕੰਟਰੀ ਹੈ ਜੀ ਆਸਟ੍ਰੇਲੀਆ, ਉੱਥੇ ਦੇ ਐਗਜ਼ਿਟ ਪੋਲ ਤੁਸੀਂ ਲਾ ਲਓ ਜੀ। ਐਗਜ਼ਿਟ ਪੋਲ ਤਾਂ ਇੱਕ ਤਮਾਸ਼ਾ ਜਿਹੜੇ ਨਾ ਜੀ ਉਹ ਬਣ ਕੇ ਰਹਿ ਗਏ ਆ ਵਿਸ਼ਵ ਭਰ ਦੇ ਵਿੱਚ, ਨਾ ਸਿਰਫ ਭਾਰਤ ਦੇ ਵਿੱਚ। ਉੱਥੇ ਜਿਹੜੀ ਲੇਬਰ ਪਾਰਟੀ ਆ ਉਹਨੇ ਤਾਂ ਜਸ਼ਨ ਵੀ ਮਨਾਉਣੇ ਸ਼ੁਰੂ ਕਰਤੇ ਆਸਟ੍ਰੇਲੀਆ ਦੇ ਵਿੱਚ। ਸੱਤਾ ਦੇ ਵਿੱਚ ਜਿਹੜੀ ਦੀ ਆ ਗਈ ਲਿਬਰਲ ਪਾਰਟੀ, ਉੱਥੇ ਸਪਸ਼ਟ ਬਹੁਮਤ ਲੇਬਰ ਪਾਰਟੀ ਨੂੰ ਦਿੱਤਾ ਜਿਹੜਾ ਦੀ ਉਹ ਜਾ ਰਿਹਾ ਸੀਗਾ। ਅੱਜ ਕੁਛ ਜਿਹੜੀਆਂ ਦੀ ਇਹ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਕਿ ਵਿਧਾਨ ਸਭਾ ਵਾਈਜ਼ ਕਿਹੜੇ ਲੋਕ ਸਭਾ ਹਲਕੇ ਦੇ ਵਿੱਚ ਕਿੰਨੀ ਪੋਲਿੰਗ ਹੋਈ ਆ, ਕਿਉਂਕਿ
ਜਿਹੜੇ ਵਿਧਾਨ ਸਭਾ ਹਲਕੇ ਹੁੰਦੇ ਆ ਉਹ ਬਹੁਤ ਵੱਡਾ ਇੱਕ ਰੋਲ ਨਿਭਾਉਂਦੇ ਆ ਲੋਕ ਸਭਾ ਦੀ ਚੋਣ ਦੇ ਵਿੱਚ। ਕਿਹੜੇ ਵਿਧਾਨ ਸਭਾ ਦੇ ਉੱਤੇ ਕਿਹੜੀ ਪਾਰਟੀ ਦਾ ਕਬਜ਼ਾ ਤੇ ਉੱਥੇ ਜਿਹੜਾ ਜੀ ਕਿੰਨੇ ਕੁ ਵੋਟ ਉਹਨੂੰ ਵੋਟ ਪਰਸੈਂਟੇਜ ਜਿਹੜੀ ਹੈ ਜੀ ਉਹ ਭੁਗਤ ਸਕਦੀ ਹੈ, ਇਹ ਜਿਹੜੇ ਬਹੁਤ ਵੱਡਾ ਰੋਲ ਨਿਭਾਉਂਦੇ ਆ। ਉਹਨੂੰ ਜਾਣੇ ਤੋਂ ਬਿਨਾਂ ਕਮਰਿਆਂ ਦੇ ਵਿੱਚ ਬਹਿ ਕੇ, ਕਿਉਂਕਿ ਜਿਹੜਾ ਐਗਜ਼ਿਟ ਪੋਲ ਹੁੰਦਾ ਸੀਗਾ ਕਿਸੇ ਟਾਈਮ ਇੱਕ ਤਰੀਕਾ ਵਰਤਿਆ ਜਾਂਦਾ ਹੁੰਦਾ ਸੀ ਕਿ ਇੱਕ ਬਾਕਸ ਜਿਹੜਾ ਲੈ ਕੇ ਉਹਦੇ ਵਿੱਚ ਡੰਮੀ ਵੋਟ ਪਵਾਈ ਜਾਂਦੀ ਹੁੰਦੀ ਸੀ। ਜਦੋਂ ਕੋਈ ਜਿਹੜਾ ਪੋਲਿੰਗ ਬੂਥ ਤੋਂ ਬਾਹਰ ਆਉਂਦਾ ਸੀਗਾ ਵੀ ਇਹਦੇ 'ਚ ਆਪਣੀ ਵੋਟ ਪਾ ਦਿਓ ਜਿਹਨੂੰ ਤੁਸੀਂ ਪਾ ਕੇ ਆਏ ਹੋ, ਉੱਥੋਂ ਇਹ ਕੱਢਿਆ ਜਾਂਦਾ ਸੀ। ਇਹ ਸਾਰਾ ਕੁਝ ਜਿਹੜਾ ਜੀ ਉਹ ਬੰਦ ਹੋ ਗਿਆ। ਇਹ ਤਾਂ ਮਹਿਜ਼ ਇੱਕ ਡਰਾਮੇਬਾਜ਼ੀ ਆ ਔਰ ਇਹਦੇ ਵਿੱਚ ਇਹਦੇ ਪਿੱਛੇ ਸੱਟਾ ਬਾਜ਼ਾਰ ਦਾ ਬਹੁਤ ਵੱਡਾ ਰੋਲ ਹੈ। ਸੱਟਾ ਬਾਜ਼ਾਰ ਨੇ ਕਰੋੜਾਂ ਨਹੀਂ ਅਰਬਾਂ ਰੁਪਈਆ ਜਿਹੜਾ ਜੀ ਉਹ ਕਮਾ ਜਾਣਾ, ਕਿਉਂਕਿ ਇਹਨਾਂ ਚੋਣ ਨਤੀਜਿਆਂ ਨੂੰ ਦੇਖਦਿਆਂ ਹੁਣ ਤੁਸੀਂ ਦੇਖੋ ਕੱਲ ਦੀ ਜਿਹੜੀ ਸ਼ੇਅਰ ਮਾਰਕੀਟ ਆ ਉਹ ਆਪਣੇ ਉਹਨੂੰ ਦੇਖ ਕੇ ਮੇਰੇ ਵਰਗੇ ਕਮਲੇ ਬਥੇਰੇ ਹੋਣਗੇ ਜੀ ਜਿਹੜੇ ਸੱਟਾ ਲਾ ਦੇਣਗੇ ਇਸ ਗੱਲ ਦੇ ਉੱਤੇ ਵੀ ਹਾਂ ਸਰਕਾਰ ਜਿਹੜੀ ਆ ਰਹੀ ਉਹ ਸੱਟੇਬਾਜ਼ ਜਿਹੜਾ ਜੀ ਉਹ ਕਮਾ ਜਾਊਗਾ। ਚੋਣ ਨਤੀਜੇ ਸਰਵੇਖਣਾਂ ਤੋਂ ਉਲਟ ਹੋਣਗੇ ਜੀ। ਹੁਣ ਤਾਂ ਬਹੁਤਾ ਇਹਦੇ ਉੱਤੇ ਗੱਲ ਕਰਨ ਦੀ ਵੀ ਜ਼ਿਆਦਾ ਜ਼ਰੂਰਤ ਨਹੀਂ ਹੈ। ਦਿਨ ਵਿਚਾਲੇ ਜਿਹੜਾ ਅੱਜ ਦਾ ਤੇ ਭਲਕਦਾ ਹੀ ਤਾਂ ਰਹਿ ਗਿਆ। ਬਿਲਕੁਲ ਸਹੀ ਗੱਲ ਹੈ ਜੀ। ਅਗਲੀ ਗੱਲ ਕਰਦੇ ਹਾਂ, ਪੰਨੂ ਜੀ ਵੀ ਕਹਿੰਦੇ ਅਮੀਰ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਉੱਤੇ ਸੁਪਰੀਮ ਕੋਰਟ ਨੂੰ ਇਤਰਾਜ਼। ਉਹਦੀ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਆ ਉਹਨੂੰ ਛੋਟੇ ਕਿਸਾਨਾਂ ਤੱਕ ਸੀਮਤ ਕੀਤੇ ਜਾਣ ਦੀ ਲੋੜ ਜਿਹੜੀ ਉਹ ਦੱਸਦਿਆਂ ਹੋਇਆ ਹਾਈ ਕੋਰਟ ਨੇ ਇਹਦੇ ਉੱਤੇ ਸਖਤ ਟਿੱਪਣੀ ਕੀਤੀ ਆ। ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਪੁੱਛਿਆ ਕਿ ਵੱਡੇ ਤੇ ਅਮੀਰ ਕਿਸਾਨਾਂ ਨੂੰ ਬਿਜਲੀ ਦੀ ਇਹ ਸਬਸਿਡੀ ਕਿਉਂ ਦਿੱਤੀ ਜਾ ਰਹੀ ਹੈ। ਚੀਫ ਜਸਟਿਸ ਕ੍ਰਿਸ਼ਨ ਮੁਰਾਰੀ ਤੇ ਜਸਟਿਸ ਅਰੁਣ ਪੱਲੀ ਦੀ ਇਹ ਟਿੱਪਣੀ ਜਿਹੜੀ ਆ ਜੀ ਇੱਥੋਂ ਚੰਡੀਗੜ੍ਹ ਤੋਂ ਐਡਵੋਕੇਟ ਨੇ HC ਅਰੋੜਾ ਉਹਨਾਂ ਹੋਰਾਂ ਦੇ ਵੱਲੋਂ ਪਾਈ ਗਈ ਦਾਇਰ ਕੀਤੀ ਗਈ ਜਿਹੜੀ ਪਟੀਸ਼ਨ ਹੈ ਉਹਦੇ ਉੱਤੇ ਸੁਣਵਾਈ ਦੇ ਦੌਰਾਨ ਆਈ ਹੈ। HC ਅਰੋੜਾ ਹੋਰਾਂ ਨੇ ਵੱਡੇ ਕਿਸਾਨਾਂ ਨੂੰ ਬੰਬੀਆਂ ਚਲਾਉਣ ਲਈ ਦਿੱਤੀ ਜਾ ਰਹੀ ਮੁਫਤ ਬਿਜਲੀ ਨੂੰ ਬੰਦ ਕਰਨ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਆ। ਇਸ ਬੈਂਚ ਨੇ ਕਿਹਾ ਕਿ ਵੱਡੇ ਕਿਸਾਨਾਂ ਨੂੰ ਬੰਬੀਆਂ ਚਲਾਉਣ ਦੇ ਵਾਸਤੇ ਬਿਜਲੀ ਸਬਸਿਡੀ ਨਹੀਂ ਦਿੱਤੀ ਜਾਣੀ ਚਾਹੀਦੀ। ਪੰਜਾਬ ਸਰਕਾਰ ਨੇ ਆਪਣੇ ਜਵਾਬ ਦੇ ਵਿੱਚ ਪੰਜਾਬ ਨੇ ਵੱਡੇ ਕਿਸਾਨਾਂ ਨੂੰ ਸਵੈ ਇੱਛਾ ਦੇ ਤੌਰ ਦੇ ਉੱਤੇ ਬਿਜਲੀ ਸਬਸਿਡੀ ਛੱਡਣ ਦਾ ਪ੍ਰਸਤਾਵ ਜਿਹੜਾ ਜੀ ਉਹ ਦਿੱਤਾ, ਪਰ ਇਸ ਪ੍ਰਸਤਾਵ ਦੇ ਉੱਤੇ ਕਿੰਨਾ ਕੁ ਅਮਲ ਜਿਹੜਾ ਜੀ ਉਹ ਹੋਇਆ ਉਹ ਸਭ ਦੇ ਜਿਹੜਾ ਜੀ ਉਹ ਸਾਹਮਣੇ ਆ। ਪੰਜਾਬ ਸਰਕਾਰ ਦੇ ਇਸ ਜਵਾਬ ਦੇ ਉੱਤੇ ਅਸੰਤੁਸ਼ਟੀ ਪ੍ਰਗਟ ਜਿਹੜੀ ਹੈ ਜੀ ਕੀਤੀ ਹੈ ਸੁਪਰੀਮ ਕੋਰਟ ਨੇ। ਇਹ ਕਿਹਾ ਕਿ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਸਪਸ਼ਟ ਕਰੇ ਇਹ ਦੋਵੇਂ ਸਰਕਾਰਾਂ ਤੇ ਵੱਡੇ ਤੇ ਅਮੀਰ ਕਿਸਾਨਾਂ ਨੂੰ ਬਿਜਲੀ ਸਬਸਿਡੀ ਕਿਉਂ ਦਿੱਤੀ ਜਾਣੀ ਚਾਹੀਦੀ ਹੈ, ਜਦੋਂ ਕਿ ਇਸ ਤੇ ਸਰਕਾਰ ਨੂੰ 7000 ਕਰੋੜ ਰੁਪਈਏ ਦਾ ਖਰਚ ਜਿਹੜਾ ਜੀ ਉਹ ਕਰਨਾ ਪੈ ਰਿਹਾ। ਜਿਹੜੀ ਇਹ ਪਟੀਸ਼ਨ ਪਾਈ ਸੀ HC ਅਰੋੜਾ ਹੋਰਾਂ ਨੇ ਉਹਦੇ ਵਿੱਚ ਉਹਨਾਂ ਨੇ ਪੰਜਾਬ 'ਚ ਮਨਪ੍ਰੀਤ ਸਿੰਘ ਬਾਦਲ, ਸੁਖਬੀਰ ਬਾਦਲ, ਹਰਿਆਣਾ 'ਚ ਭੁਪਿੰਦਰ ਸਿੰਘ ਹੁੱਡਾ, ਕੈਪਟਨ ਅਭਿਮਨਿਊ ਤੇ ਚੌਟਾਲਾ ਪਰਿਵਾਰ ਤੋਂ ਇਲਾਵਾ ਹਜ਼ਾਰਾਂ ਖੁਸ਼ਹਾਲ ਕਿਸਾਨਾਂ ਦਾ ਜ਼ਿਕਰ ਸੀ ਜਿਹੜੇ ਕਿ ਬਿਜਲੀ ਸਬਸਿਡੀ ਦਾ ਲਾਭ ਲੈ ਰਹੇ ਆ। ਔਰ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਅਦਾਲਤ ਦਾਇਰ ਜਵਾਬ ਦੇ ਵਿੱਚ ਕਿਹਾ ਸੀਗਾ ਕਿ ਸਿੰਚਾਈ ਦੇ ਪੰਪ ਚਲਾਉਣ ਲਈ ਬਿਜਲੀ ਮੁਫਤ ਦੇਣ ਦੇ ਮਾਮਲੇ 'ਚ ਸਰਕਾਰ ਵੱਡੇ ਤੇ ਛੋਟੇ ਕਿਸਾਨਾਂ ਫਰਕ ਜਿਹੜਾ ਜੀ ਉਹ ਨਹੀਂ ਕਰੂਗੀ। ਹੁਣ 6 ਅਗਸਤ ਤੱਕ ਸੁਣਵਾਈ ਜਿਹੜੀ ਹੈ ਜੀ ਉਹ ਮੁਲਤਵੀ ਹੋ ਗਈ ਆ। ਉਦੋਂ ਤੱਕ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਇਹਦੇ ਵਿੱਚ ਡਿਟੇਲ ਲਿਆਉਣ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਗਿਆ। ਇਹ ਸਭ ਨੂੰ ਪਤਾ ਹੈ ਕਿ ਪੰਜਾਬ ਦੀ ਜਿਹੜੀ 90% ਜ਼ਮੀਨ ਹੈ ਉਹ ਤਕਰੀਬਨ 3 ਜਾਂ 4% ਲੋਕਾਂ ਦੇ ਕੋਲੇ ਆ। ਛੋਟਾ ਕਿਸਾਨ ਜਿਹੜਾ ਉਹਨੂੰ ਇੰਨਾ ਲਾਭ ਨਹੀਂ ਮਿਲਦਾ ਇਹਨਾਂ ਚੀਜ਼ਾਂ ਦਾ ਜਿੰਨੇ ਇਹ ਵੱਡੇ ਅਮੀਰ ਜਿਹੜੇ ਕਿਸਾਨ ਆ ਜੀ ਉਹ ਲੈ ਜਾਂਦੇ ਆ। ਸਵੈ ਇੱਛਾ ਦੇ ਨਾਲ ਜਿਹੜਾ ਜੀ ਸਰਕਾਰ ਲਾਉਂਦੀ ਹੈ ਕਿ ਅਸੀਂ ਕਿਹਾ ਕਿ ਸਵੈ ਇੱਛਕ ਤੌਰ ਦੇ ਉੱਤੇ ਛੱਡ ਦਿਓ। ਕਿੰਨੇ ਕਿਸਾਨ ਨੇ ਜਿਹੜੇ ਵੱਡੇ ਧਨਾੜ ਕਿਸਾਨ ਨੇ ਜਿਨ੍ਹਾਂ ਨੇ ਬਿਜਲੀ ਦੀ ਸਬਸਿਡੀ ਜਿਹੜੀ ਹੈ ਜੀ ਉਹ ਛੱਡੀ ਹੈ, ਲੈ ਦੇ ਕੇ ਇੱਕ ਉਂਗਲ ਦੇ ਪੋਟੇ ਵੀ ਜ਼ਿਆਦੇ ਆ ਜਿਨ੍ਹਾਂ ਨੇ ਜਿਹੜੀ ਹੈ ਜੀ ਉਹ ਛੱਡੀ ਹੈ। ਕੌਣ ਛੱਡਦਾ ਮੁਫਤ ਜਿਹੜੀ ਦੀ? ਕਿਤੇ ਨਾ ਕਿਤੇ ਤਾਂ ਪੰਜਾਬ ਨੂੰ ਇਸ ਮੁਫਤ ਬਿਜਲੀ ਦੇ ਬਾਰੇ ਸੋਚਣਾ ਹੀ ਪੈਣਾ ਜੀ। ਇੱਕ ਪਾਸੇ ਕਿਸਾਨ ਨਾੜ ਨੂੰ ਅੱਗ ਲਾ ਰਿਹਾ, ਚਲੋ ਪਰਾਲੀ ਮੰਨੀ ਗਲਦੀ ਨਹੀਂ, ਗਲ ਤਾਂ ਉਹ ਵੀ ਜਾਂਦੀ ਹੈ, ਉਹਦੇ ਵੀ ਤਰੀਕੇ ਨੇ। ਉੱਥੋਂ ਲਾਉਣ ਦਾ ਨਾੜ ਜਿਹੜਾ ਕਿ ਇਹਦੀ ਤੂੜੀ ਵੀ ਬਣਾ ਲਈ ਜਾਂਦੀ, ਮਾੜਾ ਮੋਟਾ ਨਾੜ ਹੈ, ਉਹਨੂੰ ਅੱਗ ਲਾ ਕੇ ਸਾੜ ਕੇ ਚੁਫੇਰੇ ਦਰਖਤ ਜਿਹੜੇ ਉਹ ਵੀ ਕਿਸਾਨ ਸਾੜੀ ਜਾਂਦਾ। ਮੁੜ ਕੇ ਮੁਫਤ ਬਿਜਲੀ ਆ ਬੰਬੀਆਂ ਛੱਡ ਕੇ ਇਹ ਕਹਿੰਦਾ ਹੈ ਕਿ ਅਸੀਂ ਹੁਣ ਜ਼ਮੀਨ ਠੰਡੀ ਕਰ ਜੀ। ਪੰਨੂ ਜੀ ਤੁਹਾਡੀ ਆਵਾਜ਼ ਵਿੱਚ ਕੱਟ ਰਹੀ ਸੀ ਜੀ। ਹਾਂ, ਤੇ ਅਗਲੀ ਜਿਹੜੀ ਆਪਾਂ ਪੰਨੂ ਜੀ ਗੱਲ ਕਰਦੇ ਕਹਿੰਦੇ ਪੰਜਾਬ ਨੂੰ ਛੇਤੀ 6 ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਦਾ ਸਾਹਮਣਾ ਕਰਨਾ ਪੈ ਸਕਦਾ। ਬਿਲਕੁਲ ਜੀ, ਕਿਸੇ ਟਾਈਮ ਹੁੰਦਾ ਸੀਗਾ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ
ਹੁਣ ਤਾਂ ਇਹ ਚੇਂਜ ਹੀ ਹੋ ਜਾਣਾ ਚਾਹੀਦਾ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਚੋਣਾਂ ਕੋਈ ਨਾ ਕੋਈ ਜਿਹੜੀ ਚੋਣ ਆ ਉਹ ਤੁਰੀ ਆਉਂਦੀ ਆ ਜੀ, ਇੱਕ ਮੁੱਕਦੀ ਆ ਤੇ ਉਹ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਇੱਕ ਚੋਣ ਮੁੱਕੀ ਦੂਜੀ ਚੋਣ ਜਿਹੜੀ ਆ ਜੀ ਉਹ ਆ ਜਾਂਦੀ ਆ। ਔਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ 2.5 ਮਹੀਨੇ ਜਿਹੜਾ ਚੱਲਿਆ ਇਹ ਚੋਣ ਪ੍ਰਕਿਰਿਆ, ਇਹਦੇ ਤੋਂ ਲੰਘਣ ਤੋਂ ਬਾਅਦ ਛੇਤੀ 7 ਦੇ ਕਰੀਬ ਵਿਧਾਨ ਸਭਾ ਹਲਕਿਆਂ ਦੇ ਵਾਸਤੇ ਜ਼ਿਮਨੀ ਚੋਣਾਂ ਜਿਹੜੀਆਂ ਜੀ ਉਹ ਸਿਰ ਦੇ ਉੱਤੇ ਆ ਜਾਣਗੀਆਂ। ਜਿਹੜੀਆਂ ਵਿਧਾਇਕਾਂ ਦੀ ਚੋਣ ਨਾ ਹੋ ਕੇ ਵਿਧਾਨ ਸਭਾ ਅੰਦਰਲੇ ਜਿਹੜਾ ਸਿਆਸੀ ਦ੍ਰਿਸ਼ ਹੈ ਉਹਨੂੰ ਵੀ ਜਿਹੜਾ ਜੀ ਇਹ ਬਦਲਣਗੀਆਂ। ਵਿਧਾਨ ਸਭਾ ਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਹੈ। ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੇ ਉੱਤੇ ਇਹ ਡਿਪੈਂਡ ਕਰੂਗਾ ਕਿ ਆਮ ਆਦਮੀ ਪਾਰਟੀ ਦਾ ਇਹ ਸੰਵਿਧਾਨਕ ਰੁਤਬਾ ਕਾਇਮ ਰਹਿੰਦਾ ਜਾਂ ਨਹੀਂ। ਵਿਧਾਨ ਸਭਾ ਦੇ ਵਿੱਚ ਇਸ ਸਮੇਂ ਜਿਹੜਾ ਜੀ ਉਹ ਕਾਂਗਰਸ ਦੇ 78 ਜਿਹੜੇ ਜੀ ਉਹ ਵਿਧਾਇਕ ਜਿਹੜੇ ਉਹ ਹੈ ਨੇ, ਆਮ ਆਦਮੀ ਪਾਰਟੀ ਦੇ 20, ਅਕਾਲੀ ਦਲ ਦੇ 14, ਭਾਜਪਾ ਦੇ 3 ਤੇ ਲੋਕ ਇਨਸਾਫ ਪਾਰਟੀ ਦੇ 2 ਆ। ਆਪ ਦੇ 4 ਵਿਧਾਇਕ HS ਫੂਲਕਾ, ਸੁਖਪਾਲ ਸਿੰਘ ਖਹਿਰਾ, ਨਾਜਰ ਸਿੰਘ ਮਾਨਸ਼ਾਹੀਆ, ਅਮਰਜੀਤ ਸਿੰਘ ਸੰਦੋਆ, ਇਹਨਾਂ ਨੇ ਅਸਤੀਫਾ ਦਿੱਤਾ ਆਪਣੇ ਅਹੁਦਿਆਂ ਤੋਂ। ਇੱਕ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਇਹਨਾਂ ਸੰਸਦੀ ਚੋਣਾਂ ਦੇ ਦੌਰਾਨ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਵਜੋਂ ਫਰੀਦਕੋਟ ਸੰਸਦੀ ਚੋਣ ਜਿਹੜੀ ਹੈ ਜੀ ਉਹ ਲੜੀ ਆ। ਇਹਦੇ ਭਵਿੱਖ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗਿਆ ਹੋਇਆ। ਜ਼ਿਮਨੀ ਚੋਣਾਂ ਹੋਣ ਦੇ ਸੂਰਤ ਦੇ ਵਿੱਚ ਆਮ ਆਦਮੀ ਪਾਰਟੀ ਕੋਲੋਂ ਵਿਰੋਧੀ ਧਿਰ ਦਾ ਰੁਤਬਾ ਜਿਹੜਾ ਉਹ ਖੁੱਸ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸੰਵਿਧਾਨਕ ਅਹੁਦਾ ਮਿਲਣ ਦੇ ਜਿਹੜਾ ਜੀ ਉਹ ਆਸਾਰ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹਨਾਂ ਚੋਣਾਂ ਦੇ ਦੌਰਾਨ ਫਿਰੋਜ਼ਪੁਰ ਤੋਂ ਉਮੀਦਵਾਰ ਜਿਹੜਾ ਜੀ ਉਹ ਲੜ ਰਹੇ ਆ। ਉੱਥੋਂ ਅਕਾਲੀ ਦਲ ਦੇ ਉਮੀਦਵਾਰ ਦੇ ਜਿੱਤਣ ਦੀ ਸੰਭਾਵਨਾ ਵੀ ਹੈ। ਜੇ ਸੁਖਬੀਰ ਸਿੰਘ ਬਾਦਲ ਹੋਰੀ ਸੰਸਦ ਮੈਂਬਰ ਵਜੋਂ ਜਿੱਤਦੇ ਆ ਤੇ ਉਹ ਜਲਾਲਾਬਾਦ ਹਲਕੇ ਦੀ ਜ਼ਿਮਨੀ ਚੋਣ ਹੋਊਗੀ। ਹੁਸ਼ਿਆਰਪੁਰ ਸੰਸਦੀ ਦੇ ਕਾਂਗਰਸ ਵਿਧਾਇਕ ਰਾਜਕੁਮਾਰ ਚੱਬੇਵਾਲ ਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵਿਧਾਇਕ ਸੋਮ ਪ੍ਰਕਾਸ਼ ਨੂੰ ਉਤਾਰਿਆ ਗਿਆ। ਇੱਕ ਵੀ ਜਿਹੜਾ ਜਿੱਤਦਾ ਹੈ ਤੇ ਇਹਦੇ ਨਾਲ 2 ਹਲਕਿਆਂ ਫਗਵਾੜਾ ਜਾਂ ਚੱਬੇਵਾਲ ਦੇ ਵਿੱਚੋਂ ਇੱਕ ਜ਼ਿਮਨੀ ਚੋਣ ਜਿਹੜੀ ਉਹ ਹੋਊਗੀ। ਅਕਾਲੀ ਦਲ ਦੇ ਵੱਲੋਂ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਬਣਾਇਆ ਗਿਆ। ਜੇ ਢੀਂਡਸਾ ਜਿਹੜਾ ਦੀ ਉਹ ਚੋਣ ਜਿੱਤਦੇ ਆ ਤਾਂ ਲਹਿਰਾ ਗਾਗਾ ਦੀ ਜ਼ਿਮਨੀ ਚੋਣ ਵੀ ਹੋਊਗੀ। ਨਾਜਰ ਸਿੰਘ ਮਾਨਸ਼ਾਹੀਆ, ਅਮਰਜੀਤ ਸਿੰਘ ਸੰਦੋਆ ਕਾਂਗਰਸ ਦੇ ਵਿੱਚ ਚਲੇ ਗਏ ਆ। ਦੋਵਾਂ ਦੇ ਵੱਲੋਂ ਅਸਤੀਫਾ ਵੀ ਦਿੱਤਾ ਜਾ ਚੁੱਕਾ। ਫੂਲਕਾ ਤੇ ਖਹਿਰਾ ਆਪਣਾ ਦੀ ਅਸਤੀਫਾ ਦੇ ਚੁੱਕੇ ਆ। ਭਲੱਥ, ਦਾਖਾ, ਮਾਨਸਾ, ਜੈਤੋ, ਰੋਪੜ, ਫਗਵਾੜਾ, ਚੱਬੇਵਾਲ, ਜਲਾਲਾਬਾਦ, ਲਹਿਰਾ ਗਾਗਾ ਇਹ ਜਿਹੜੇ ਅਸੀਂ ਜ਼ਿਮਨੀ ਚੋਣ ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਸਕਦੇ ਆ। ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਜਿਹੜੇ ਉਹ ਜਿੱਤੇ ਸੀਗੇ ਉਹਨਾਂ ਹਲਕਿਆਂ ਤੋਂ ਆਮ ਆਦਮੀ ਪਾਰਟੀ ਮੁੜ ਕੇ ਆਪਣੇ ਵਿਧਾਇਕ ਜਿਹੜੇ ਵੀ ਉਹ ਬਣਾ ਲੂਗੀ। ਇਹ ਇੱਕ ਵੱਡਾ ਅਜੇ ਸਵਾਲੀਆ ਚਿੰਨ੍ਹ ਹੈ ਜੀ। ਜੀ ਜੀ ਜੀ। ਅਗਲੀ ਪੰਨੂ ਜੀ ਗੱਲ ਕਰਦੇ, ਕਹਿੰਦੇ ਵੋਟਰਾਂ ਦੇ ਘੱਟ ਨਿਕਲਣ ਤੇ ਵੱਖ-ਵੱਖ ਅਟਕਲਾਂ ਹੋ ਰਹੀਆਂ ਨੇ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਵੈਸੇ ਤਾਂ ਵੋਟਾਂ ਓਵਰਆਲ ਹੀ ਜਿਹੜਾ ਜੀ ਉਹ ਘੱਟ ਨਿਕਲੀਆਂ ਨੇ। ਹਰਿਆਣੇ ਦੇ ਵਿੱਚ ਜਿਹੜਾ ਤੁਸੀਂ ਕਹਿ ਲਓ ਕਿ ਵੋਟਾਂ ਬਹੁਤ ਘੱਟ ਜਿਹੜੀਆਂ ਸੀ ਪਈਆਂ। ਹਾਂ, ਪੰਜਾਬ ਉਹਦੇ ਨਾਲੋਂ ਤਾਂ ਅੱਗੇ ਜਿਹੜਾ ਸੀਗਾ ਜੀ ਉਹ ਲੰਘ ਗਿਆ। ਹਰਿਆਣਾ ਦੇ ਨਾਲੋਂ ਤਾਂ ਅੱਗੇ ਜਿਹੜਾ ਸੀ ਉਹ ਲੰਘ ਗਿਆ। ਪਰ ਜਿੰਨੀ ਵੋਟ ਪ੍ਰਤੀਸ਼ਤ ਇੱਥੇ ਪੰਜਾਬ ਦੇ ਵਿੱਚ ਭੁਗਤੀ ਆ ਉਹ ਤਸੱਲੀ ਵਾਲੀ ਨਹੀਂ ਆ ਜੀ, ਕਿਉਂਕਿ ਇਹ ਟਰਨ ਆਊਟ ਜਿਹੜਾ ਜੀ ਉਹ ਘੱਟ ਰਿਹਾ ਜੀ। ਔਰ ਇਹ ਘੱਟ ਹੋਣਾ ਜਿਹੜਾ ਜੀ ਕਿਤੇ ਨਾ ਕਿਤੇ ਤੁਸੀਂ ਕਹਿ ਲਓ ਕਿ ਫਿਕਰਮੰਦੀ ਤਾਂ ਇਹਨੇ ਪਾਈ ਆ। 85.84% ਟਰਨ ਆਊਟ ਜਿਹੜਾ ਜੀ ਉਹ ਹੋਇਆ। ਜੇ ਹਲਕਾ ਵਾਈਜ਼ ਦੱਸਣਾ ਹੋਵੇ ਤਾਂ ਗੁਰਦਾਸਪੁਰ ਦੇ ਵਿੱਚ 69.36%, ਅੰਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ 56.34%, ਖਡੂਰ ਸਾਹਿਬ ਦੇ ਵਿੱਚ 64.12%, ਜਲੰਧਰ ਦੇ ਵਿੱਚ 63.5%, ਹੁਸ਼ਿਆਰਪੁਰ ਦੇ ਵਿੱਚ 61.69%, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ 63.76%, ਲੁਧਿਆਣੇ ਦੇ ਵਿੱਚ 62.14%, ਫਤਿਹਗੜ੍ਹ ਸਾਹਿਬ ਦੇ ਵਿੱਚ 65.67, ਫਰੀਦਕੋਟ 63.21, ਫਿਰੋਜ਼ਪੁਰ 72.30, ਬਠਿੰਡਾ 74.10, ਸੰਗਰੂਰ 74.4 ਤੇ ਪਟਿਆਲੇ ਦੇ ਵਿੱਚ 67.79% ਟਰਨ ਆਊਟ ਜਿਹੜਾ ਜੀ ਉਹ ਹੋਇਆ। ਜੇ ਓਵਰਆਲ ਆਪਾਂ ਪੰਜਾਬ ਦਾ ਲਈਏ ਤਾਂ 60.84% ਜਿਹੜਾ ਜੀ ਉਹ ਟਰਨ ਆਊਟ ਹੋਇਆ। ਪੰਜਾਬ ਅਕਸਰ ਜੇ ਟਰਨ ਆਊਟ ਦੇ ਮਾਮਲੇ ਦੇ ਵਿੱਚ ਆਪਾਂ ਦੇਖੀਏ ਤਾਂ ਉਹ 70 ਕ੍ਰਾਸ ਕਰਦਾ। 70, 71, 72 ਜਿਹੜਾ ਜੀ ਉਹ ਉਹਦੇ ਉੱਤੇ ਜਾਂਦਾ।
ਅੰਮ੍ਰਿਤਸਰ ਸਭ ਤੋਂ ਘੱਟ ਜਿਹੜਾ ਦੀ ਟਰਨ ਆਊਟ ਵਾਲੇ ਲੋਕ ਸਭਾ ਹਲਕਿਆਂ ਦੇ ਵਿੱਚ ਜਿਹੜਾ ਦੀ ਆਉਂਦਾ। ਹੁਣ ਇਹਦੇ ਨਾਲ ਇੱਕ ਤਾਂ ਚਰਚਾ ਜਿਹੜੀ ਹੈ ਜੀ ਉਹ ਵੱਡੀ ਇਹ ਛਿੜਪੀ ਕਿ ਘੱਟ ਟਰਨ ਆਊਟ ਜਿਹੜਾ ਉਹ ਕਿਹਦੇ ਵਾਸਤੇ ਲਾਹੇਵੰਦ ਰਹੂਗਾ ਤੇ ਕਿਹਦੇ ਵਾਸਤੇ ਫਾਇਦੇ ਵਾਲਾ ਜਿਹੜਾ ਦੀ ਉਹ ਰਹੂਗਾ। ਇਹ ਕਿਹਾ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਦੀ ਘੱਟ ਟਰਨ ਆਊਟ ਹੋਣਾ ਹਰਦੀਪ ਸਿੰਘ ਪੁਰੀ ਹੋਰਾਂ ਦਾ ਬਾਹਰਲਾ ਹੋਣਾ ਇੱਕ ਜਿਹੜਾ ਦੀ ਪ੍ਰਮੁੱਖ ਕਾਰਨ ਹੈ। ਹਰਦੀਪ ਸਿੰਘ ਪੁਰੀ ਹੋਰਾਂ ਦੇ ਪੈਰ ਨਹੀਂ ਲੱਗੇ ਪਿੰਡਾਂ ਦੇ ਵਿੱਚ, ਉਹ ਡਿਪੈਂਡ ਸੀ ਅਕਾਲੀ ਦਲ ਦੇ ਉੱਤੇ। ਅਕਾਲੀ ਦਲ ਫਸ ਗਿਆ 2 ਸੀਟਾਂ ਦੇ ਉੱਤੇ, ਬਠਿੰਡਾ ਤੇ ਫਿਰੋਜ਼ਪੁਰ ਦੇ ਵਿੱਚ। ਇੱਥੇ ਜਿਹੜਾ ਆਪੂ ਬਣੇ ਮਾਝੇ ਦੇ ਜਰਨੈਲ ਨੇ ਜਿਹੜੇ ਬਿਕਰਮ ਸਿੰਘ ਮਜੀਠੀਆ ਹੋਰੀ, ਉਹ ਤਾਂ ਬਠਿੰਡੇ ਜਿਹੜੀ ਦੀ ਚੋਣ ਸੰਭਾਲਦੇ ਰਹੇ, ਇਸ ਕਰਕੇ ਇੱਧਰ ਉਹ ਆਏ ਨਹੀਂ। ਤੇ ਪਿੰਡਾਂ ਦੇ ਵਿੱਚ ਕਿਹਨੇ ਲੈ ਕੇ ਜਾਣਾ ਸੀ ਹਰਦੀਪ ਸਿੰਘ ਪੁਰੀ ਹੋਰਾਂ ਨੂੰ? ਉੱਥੋਂ ਟਰਨ ਆਊਟ ਘੱਟ ਹੋਣ ਦਾ ਇਹ ਜਿਹੜਾ ਦੀ ਪ੍ਰਮੁੱਖ ਰੀਜ਼ਨ ਕਿਤੇ ਨਾ ਕਿਤੇ ਜਿਹੜਾ ਉਹ ਸਮਝਿਆ ਜਾ ਰਿਹਾ। ਬਾਕੀ ਜਿਹੜੇ ਇਹਦੇ ਉੱਤੇ ਕਈ ਕਿਸਮ ਦੀਆਂ ਕਿਆਸ ਅਰਾਈਆਂ ਜਿਹੜੀਆਂ ਦੀ ਉਹ ਜਾਰੀ ਨੇ ਕਿ 5% ਤੋਂ ਘੱਟ ਜਿਹੜਾ ਟਰਨ ਆਊਟ ਹੋਣਾ ਇਹ ਕਿਸ ਪਾਸੇ ਵੱਲ ਨੂੰ ਲੋਕਾਂ ਨੂੰ ਜਿਹੜਾ ਜੀ ਉਹ ਲੈ ਕੇ ਜਾਊਗਾ। ਇਹ ਕਿਹਾ ਜਾ ਰਿਹਾ ਕਿ ਸਿਆਸੀ ਪਾਰਟੀਆਂ ਤੋਂ ਲੋਕਾਂ ਦਾ ਵਿਸ਼ਵਾਸ ਤੇਜ਼ੀ ਦੇ ਨਾਲ ਜਿਹੜਾ ਉਹ ਉੱਠ ਰਿਹਾ। ਸੂਬੇ ਦੇ ਵਿੱਚ ਕਿਸੇ ਵੀ ਪਾਰਟੀ ਦੀ ਲਹਿਰ ਜਿਹੜੀ ਉਹ ਨਾ ਹੋਣਾ, ਇਹ ਵੀ ਟਰਨ ਆਊਟ ਘੱਟ ਹੋਣ ਦਾ ਪ੍ਰਮੁੱਖ ਕਾਰਨ ਹੈ। 14 ਦੇ ਵਿੱਚ ਆਪੇ ਤੇਜ਼ੀ ਦੇ ਨਾਲ ਉੱਠੀ ਲੋਕਾਂ ਦੀ ਜਿਹੜੀ ਲਹਿਰ ਇੱਕ ਬਣਦੀ ਗਈ ਸੀ ਆਮ ਆਦਮੀ ਪਾਰਟੀ, ਉਹਨੇ ਟਰਨ ਆਊਟ ਦੇ ਵਿੱਚ ਜਿਹੜਾ ਉਹ ਵਾਧਾ ਕੀਤਾ ਸੀਗਾ। ਲੋਕਾਂ ਦੀ ਉਮੀਦ ਜਿਹੜੀ ਇਸ ਵਾਰੀ ਘਟ ਗਈ, ਜਿਹਦੇ ਕਰਕੇ ਇਹ ਟਰਨ ਆਊਟ ਜਿਹੜਾ ਦੀ ਉਹ ਘੱਟ ਹੋਇਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਦੀ ਇਸ ਕਰਕੇ ਉੱਠਿਆ ਕਿ 10 ਸਾਲ ਦੇ ਪ੍ਰਸ਼ਾਸਨ ਤੋਂ ਤੰਗ ਸੀਗੇ। ਮੌਜੂਦਾ ਜਿਹੜੀ ਸਰਕਾਰ ਹੈ ਉਹ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਨਹੀਂ ਉਤਰੀ, ਔਰ ਜਿਹੜੇ ਲੋਕਾਂ ਦੇ ਮੁੱਦੇ ਸੀਗੇ ਜਿਹਦੇ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਹੈ, ਜਿਹਦੇ ਵਿੱਚ ਨਸ਼ਿਆਂ ਵਾਲਾ ਮੁੱਦਾ ਹੈ, ਪੰਜਾਬ ਦੇ ਪਾਣੀਆਂ ਦਾ ਮੁੱਦਾ, ਐਡੇ ਐਡੇ ਵੱਡੇ ਹੋਰਡਿੰਗ ਲੱਗੇ ਸੀ ਮੈਂ ਪੰਜਾਬ ਲਈ ਕੋਈ ਵੀ ਕੁਰਬਾਨੀ ਦੇ ਦੂੰ, ਐਤਕੀ ਪੰਜਾਬ ਦੇ ਪਾਣੀ ਦਾ ਮੁੱਦਾ ਹੀ ਕਿਸੇ ਨੇ ਨਹੀਂ ਛੁਇਆ। ਇੱਕ ਦੂਜੇ ਦੇ ਉੱਤੇ ਜਿਹੜੀ ਇਲਜ਼ਾਮਬਾਜ਼ੀ ਸੀ ਉਹਦੇ ਤੋਂ ਲੋਕ ਤੰਗ ਆਏ, ਜਿਹਦੇ ਕਰਕੇ ਇਹ ਵੋਟ ਟਰਨ ਆਊਟ ਜਿਹੜਾ ਦੀ ਘਟਿਆ। ਪਰ ਇਹਦੇ ਵਿੱਚ ਇੱਕ ਬਹੁਤ ਵੱਡਾ ਇੰਪੈਕਟ ਹੈ ਜਿਹਦਾ ਚਰਚਾ ਨਹੀਂ ਹੋ ਰਿਹਾ ਵੋਟ ਟਰਨ ਆਊਟ ਜਿਹੜਾ ਦੀ ਘੱਟ ਹੋਣ ਦਾ। ਉਹ ਕਿਤੇ ਨਾ ਕਿਤੇ ਇਹ ਹੈਗਾ, ਅੱਜ ਕੋਈ ਮੰਨੇ ਕੱਲ ਮੰਨ ਲੇ 2 ਦਿਨ ਠਹਿਰ ਕੇ ਜਿਹੜਾ ਜੀ ਉਹ ਮੰਨ ਲੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਯੂਥ ਦਾ ਬਾਹਰਲੇ ਮੁਲਕਾਂ ਵੱਲ ਨੂੰ ਪਲਾਇਨ ਜਿਹੜਾ ਜੀ ਉਹ ਕਰ ਜਾਣਾ, ਇਹ ਇੱਕ ਬਹੁਤ ਵੱਡਾ ਫੈਕਟਰ ਹੈ। ਅੱਜ ਹੌਲੀ ਹੌਲੀ ਪੰਜਾਬ ਦੀਆਂ ਮਾਲਸ ਜਿਹੜੀਆਂ ਉਹ ਸੁੰਨੀਆਂ ਹੋ ਰਹੀਆਂ ਨੇ, ਪੰਜਾਬ ਦੇ ਰੈਸਟੋਰੈਂਟ ਜਿਹੜੇ ਆ ਜੀ ਉਹ ਸੁੰਨੇ ਹੋ ਰਹੇ ਆ, ਕਿਉਂਕਿ ਜਿਹੜਾ ਬਾਇਰ ਹੈ ਮਾਲਸ ਦੇ ਵਿੱਚ ਜਾਂ ਰੈਸਟੋਰੈਂਟ ਦੇ ਉੱਤੇ ਜਿਹੜਾ ਜੀ ਖਾਣ ਵਾਲਾ ਉਹ ਯੂਥ ਹੈ। ਇਸ ਕਰਕੇ ਇਹ ਇੰਪੈਕਟ ਜਿਹੜਾ ਜੀ ਕਿਸੇ ਵੀ ਹਾਲਤ ਦੇ ਵਿੱਚ ਸਾਈਡ ਲਾਈਨ ਨਹੀਂ ਕੀਤਾ ਜਾ ਸਕਦਾ। ਔਰ ਭਵਿੱਖ ਕਿਹੋ ਜਿਹਾ ਹੋਊਗਾ ਯੂਥ ਤੋਂ ਬਿਨਾਂ, ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਵੱਡਾ ਸਵਾਲ ਹੈ। ਇਹ ਬਹਿਸ ਦਾ ਵਿਸ਼ਾ ਹੋਣਾ ਚਾਹੀਦਾ, ਇਹ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਕਿ ਜੇ ਯੂਥ ਜਿਸ ਤੇਜ਼ੀ ਦੇ ਨਾਲ ਗਿਆ, ਇਹਦਾ ਮਤਲਬ ਇਹ ਆ ਕਿ ਆਉਂਦੇ ਸਮੇਂ ਦੇ ਦੌਰਾਨ ਤੁਸੀਂ ਪੁਲਿਸ ਵਿਭਾਗ, ਫੌਜ ਦਾ ਮਹਿਕਮਾ, ਡਾਕਟਰ ਲੈ ਲਓ, ਇੰਜੀਨੀਅਰ ਲੈ ਲਓ, ਇਹਨਾਂ ਦੇ ਵਿੱਚ ਕੀ ਪੰਜਾਬੀ ਯੂਥ ਜਿਹੜਾ ਜੀ ਉਹ ਫਿਰ ਨਜ਼ਰ ਨਹੀਂ ਆਊਗਾ? ਇਹ ਸਭ ਤੋਂ ਗੰਭੀਰ ਸਵਾਲ ਹੈ ਟਰਨ ਆਊਟ ਦੇ ਨਾਲੋਂ ਵੀ ਜ਼ਿਆਦਾ ਜੀ। ਤੇ ਇਹਨੂੰ ਲੈ ਕੇ ਕੌਣ ਕੀ ਕਰ ਰਿਹਾ ਹੈ, ਕਿਉਂਕਿ ਸਾਰੇ ਤਾਂ ਬੇਰੁਜ਼ਗਾਰੀ ਤੋਂ ਦੁਖੀ ਬਾਹਰਾਂ ਨੂੰ ਭੱਜ ਰਹੇ ਨੇ, ਉੱਥੇ ਮਿਲ ਕੀ ਰਿਹਾ ਹੈ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ, ਕਹਿੰਦੇ ਕਪਤਾਨ ਤੇ ਸਿੱਧੂ ਦਾ ਜਿਹੜਾ ਟਕਰਾਇਆ ਹਾਈ ਕਮਾਂਡ ਲਈ ਮੁਸੀਬਤ ਆ। ਐਕਚੁਅਲੀ ਹਾਈ ਕਮਾਂਡ ਅਜੇ ਤਾਂ ਇਹਦੇ ਵਿੱਚ ਦਖਲ ਅੰਦਾਜ਼ੀ ਕਿਸੇ ਕਿਸਮ ਦੀ ਕਰ ਨਹੀਂ ਰਹੀ, ਪਰ ਕਿੰਨੀ ਦੇਰ ਚੁੱਪ ਰਹੂਗੀ ਇਹ ਸਵਾਲ ਹੈ। ਨਵਜੋਤ ਸਿੰਘ ਸਿੱਧੂ ਹੋਰੀ ਦਿੱਲੀ ਰਾਤ ਗਏ ਆ। ਇਹ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਹੋਰਾਂ ਦੇ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਹੋਣੀ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੋਗੇ ਵਾਲੀ ਜਿਹੜੀ ਕਿੱਲੀ ਪਹਿਲਾਂ 'ਚ ਰੈਲੀ ਸੀ, ਜਿਵੇਂ ਉਹ ਭਾਸ਼ਣ ਫੜ ਕੇ ਆਪਣਾ ਬੈਠੇ ਰਹੇ, ਕੁਝ ਪੁਆਇੰਟ ਜਿਹੜੇ ਉਹਨਾਂ ਨੇ ਉੱਥੇ ਉਭਾਰਨੇ ਸੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ, ਔਰ ਮਿੱਥ ਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀਆਂ ਰੈਲੀਆਂ ਤੋਂ ਦੂਰ ਕੀਤਾ ਗਿਆ। ਹਾਲਾਂਕਿ ਉਹਨਾਂ ਨੇ ਬਾਕੀ ਸੂਬਿਆਂ ਦੇ ਵਿੱਚ ਜਾ ਕੇ ਕਾਂਗਰਸ ਦੇ ਵਾਸਤੇ ਨਾ ਸਿਰਫ ਭੀੜਾਂ ਖਿੱਚੀਆਂ, ਬਲਕਿ ਪ੍ਰਧਾਨ ਮੰਤਰੀ ਤੱਕ ਨੂੰ ਬਹੁਤੇ ਸਵਾਲਾਂ ਦੇ ਜਵਾਬਾਂ ਦੇ ਮਾਮਲੇ ਦੇ ਵਿੱਚ ਨਿਰੁੱਤਰ ਕੀਤਾ, ਕਿਉਂਕਿ ਜਿਹੜੇ ਫੈਕਟਸ ਐਂਡ ਫਿਗਰਸ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਸਵਾਲ ਉਠਾਏ, ਉਹਨਾਂ ਦੇ ਬਹੁਤਿਆਂ ਦਾ ਜਵਾਬ ਭਾਰਤੀ ਜਨਤਾ ਪਾਰਟੀ ਕੋਲੇ ਹੈ ਨਹੀਂ ਸੀਗਾ। ਜਦੋਂ ਬਠਿੰਡੇ ਦੇ ਵਿੱਚ ਜਿਹੜੇ ਪ੍ਰਿੰਕਾ ਗਾਂਧੀ ਵਾਡਰਾ ਹੋਰੀ ਆਏ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਚੇਚ ਕਰਕੇ ਨਾਲ ਲੈ ਕੇ ਆਏ।
ਇੱਥੇ ਆ ਕੇ ਉਹਨਾਂ ਨੇ ਇਹ ਗੱਲ ਜਿਹੜੀ ਦੀ ਆਖੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਰੈਲੀਆਂ ਨੂੰ ਸੰਬੋਧਨ ਕਰਨਗੇ। ਉਦੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਗੁਰਦਾਸਪੁਰ, ਫਿਰੋਜ਼ਪੁਰ ਤੇ ਖਾਸ ਕਰਕੇ ਬਠਿੰਡੇ ਦੇ ਵਿੱਚ ਕੁਝ ਰੈਲੀਆਂ ਕੀਤੀਆਂ, ਧੂਆਂਧਾਰ ਪ੍ਰਚਾਰ ਕੀਤਾ। ਉਸ ਪ੍ਰਚਾਰ ਦੇ ਵਿੱਚ ਉਹਨਾਂ ਨੇ ਡਾਇਰੈਕਟ ਨਿਸ਼ਾਨਾ ਜਿਹੜਾ ਦੀ ਉਹ ਲਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ, ਇਹ ਕਹਿ ਕੇ ਕਿ ਇਹ ਰਲਕੇ ਖੇਡ ਜਿਹੜੀ ਆ ਉਹ ਖੇਡੀ ਜਾ ਰਹੀ ਆ ਬਠਿੰਡਾ, ਪਟਿਆਲਾ ਤੇ ਫਿਰੋਜ਼ਪੁਰ ਦੀਆਂ ਸੀਟਾਂ ਦੇ ਉੱਤੇ। 25-75 ਜਿਹੜਾ ਸੀਗਾ ਜੀ ਉਹ ਫਾਰਮੂਲਾ ਉਹਨਾਂ ਨੇ ਲੋਕਾਂ ਨੂੰ ਦੱਸ ਦਿੱਤਾ, ਜਿਹਦੇ ਤੋਂ ਚਿੜ ਗਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ। ਜਿਸ ਦਿਨ ਵੋਟਾਂ ਪੈ ਰਹੀਆਂ ਸੀਗੀਆਂ ਇੱਥੇ ਪਟਿਆਲੇ ਦੇ ਵਿੱਚ ਜਿਹੜਾ ਉਹ ਵੋਟਾਂ ਜਿਹੜੀਆਂ ਸੀਗੀਆਂ ਉਹ ਪਾਉਣ ਦੇ ਸਮੇਂ ਜਿਹੜਾ ਸੀਗਾ ਤੁਸੀਂ ਇਹ ਕਹਿ ਲਓ ਕਿ ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਬਿਆਨ ਦੇ ਦਿੱਤਾ। ਉਹ ਇੱਕ ਦਿਨ ਦੇ ਵਾਸਤੇ ਰੁਕ ਸਕਦੇ ਸੀਗੇ, ਇਸ ਬਿਆਨ ਦੇ ਵਾਸਤੇ ਉਹ ਨਹੀਂ ਰੁਕੇ। ਉਹਨਾਂ ਨੇ ਇਹ ਗੱਲ ਕੀਤੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਿਆਨਾਂ ਨੇ ਪਾਰਟੀ ਦਾ ਨੁਕਸਾਨ ਕੀਤਾ। ਸੋ ਇਸ ਕਰਕੇ ਇਹ ਜਿਹੜਾ ਸੀਗਾ ਵਿਵਾਦ ਇਹ ਵੱਧ ਗਿਆ ਔਰ ਇਸ ਵੇਲੇ ਜਿਹੜੇ ਦੀ ਪੰਜਾਬ ਦੇ 3 ਮੰਤਰੀ ਨੇ ਜਿਨ੍ਹਾਂ ਨੇ ਜਿਹੜਾ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੇ ਉੱਤੇ ਅਟੈਕ ਜਿਹੜਾ ਦੀ ਉਹ ਕੀਤਾ ਔਰ ਅਟੈਕ ਜਿਹੜਾ ਇਹ ਕੀਤਾ ਆ ਇਹਦੇ ਵਾਸਤੇ ਤੁਸੀਂ ਕਹ ਲਓ ਕਿ ਉਹਨਾਂ ਨੇ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਦੀ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਪਸੰਦ ਨਹੀਂ ਤਾਂ ਉਹ ਸਾਈਡ ਲਾਈਨ ਹੋ ਜਾਣ। ਇਹ ਕਿਹਾ ਜਾ ਰਿਹਾ ਕਿ ਇਹ ਕੈਲਕੂਲੇਟਡ ਗੇਮ ਦੇ ਤਹਿਤ ਜਿਹੜੇ ਨੇਤਾ ਨੇ, ਜਿਹੜੇ ਮੰਤਰੀ ਨੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਅਟੈਕ ਜਿਹੜਾ ਵੀ ਉਹ ਕਰਵਾਇਆ ਗਿਆ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇੱਕ ਪਾਸੇ ਤਾਂ ਇਹ ਕਹਿੰਦੇ ਆ ਗੁਰਦਾਸਪੁਰ ਦੇ ਵਿੱਚ ਜਾ ਕੇ ਕਿ ਸੁਨੀਲ ਜਾਖੜ ਹੋਰੀ ਅਗਲੇ CM ਹੋ ਸਕਦੇ ਆ, ਦੂਜੇ ਪਾਸੇ ਇੱਥੇ ਉਹ ਕਹਿੰਦੇ ਆ ਕਿ ਮੇਰੀ ਜਗ੍ਹਾ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰੀ CM ਬਣਨਾ ਚਾਹੁੰਦੇ ਆ। ਸੋ ਇਹ ਦੋ ਚੀਜ਼ਾਂ ਦੇ ਵਿਚਾਲੇ ਜਿਹੜਾ ਵੀ ਉਹ ਫਰਕ ਹੈ। ਹੁਣ ਜਿਹੜੀ ਹਾਈ ਕਮਾਂਡ ਹੈ, ਆਸ਼ਾ ਕੁਮਾਰੀ ਹੋਰਾਂ ਦਾ ਬਿਆਨ ਵੀ ਆਇਆ ਕਿ ਇਹਦੇ ਉੱਤੇ ਹਾਈ ਕਮਾਂਡ ਜਿਹੜੀ ਆ ਉਹ ਛੇਤੀ ਆਪਣਾ ਕੋਈ ਨਾ ਕੋਈ ਐਕਸ਼ਨ ਜਿਹੜਾ ਜੀ ਉਹ ਲਊਗੀ। ਕੀ ਐਕਸ਼ਨ ਲਊਗੀ ਇਹ ਅਜੇ ਜਿਹੜਾ ਜੀ ਉਹ ਵੇਖਣਾ ਹੋਊਗਾ, ਅਜੇ ਇੰਤਜ਼ਾਰ ਇਹਦੇ ਉੱਤੇ ਜਿਹੜਾ ਜੀ ਉਹ ਕਰਨਾ ਹੋਊਗਾ। ਇਹ ਕਿਹਾ ਜਾ ਰਿਹਾ ਕਿ ਸੁਨੀਲ ਜਾਖੜ ਹੋਰਾਂ ਤੋਂ ਰਿਪੋਰਟ ਜਿਹੜੀ ਹੈ ਜੀ ਉਹ ਮੰਗੀ ਗਈ ਆ ਕਿਉਂਕਿ 2 ਦਿਨ ਤਾਂ ਨਹੀਂ ਕੋਈ ਅਜੇ ਰਿਪੋਰਟ ਜਿਹੜੀ ਉਹ ਆਉਂਦੀ ਦੀਦੀ। ਇਹ ਬੜਾ ਕੁਝ ਨਿਰਭਰ ਕਰੂਗਾ ਇਸ ਸਾਰੇ ਐਕਸ਼ਨ ਦੇ ਉੱਤੇ ਕਿ ਇਹਦੇ ਵਿੱਚੋਂ ਨਿਕਲਦਾ ਕੀ ਆ। ਉਹ ਇਸ ਕਰਕੇ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਆ। ਜੇ ਤਾਂ ਕਾਂਗਰਸ ਜਿਹੜੀ ਹੈ ਜੀ ਉਹ 10 ਦੇ ਕਰੀਬ ਸੀਟਾਂ ਜਿਹੜੀਆਂ ਉਹ ਲੈ ਜਾਂਦੀ ਆ, ਫਿਰ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਗਾਜ ਜਿਹੜੀ ਜੀ ਉਹ ਡਿੱਗ ਸਕਦੀ ਹੈ। ਜੇ ਇਹ ਅੰਕੜਾ ਇਹਦੇ ਤੋਂ ਘਟਦਾ ਹੈ ਤੇ ਫਿਰ ਜਿਹੜਾ ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਭਵਿੱਖ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਲੱਗੂਗਾ। ਖਾਸ ਤੌਰ ਦੇ ਉੱਤੇ ਪਟਿਆਲੇ ਵਾਲੀ ਸੀਟ ਦੇ ਉੱਤੇ ਬਹੁਤ ਕੁਝ ਜਿਹੜਾ ਦੀ ਉਹ ਡਿਪੈਂਡ ਰਹੂਗਾ। ਬਠਿੰਡੇ ਦੇ ਵਿੱਚ ਜਿੱਥੇ ਕਿ ਕਾਂਗਰਸ ਦਾ ਹੱਥ ਉੱਤੇ ਆ ਇਸ ਵੇਲੇ ਜਿੰਨਾ ਜਿਹੜਾ ਦੀ ਉਹ ਦੱਸਿਆ ਜਾ ਰਿਹਾ, ਜੇ ਬਠਿੰਡੇ ਵਾਲੀ ਸੀਟ ਗੁਰਦਾਸਪੁਰ ਦੀ ਸੀਟ ਕਾਂਗਰਸ ਜਿਹੜੀ ਹੈ ਜੀ ਉਹ ਜਿੱਤਦੀ ਆ ਇਹ 2 ਸੀਟਾਂ, ਫਿਰ ਨਵਜੋਤ ਸਿੰਘ ਸਿੱਧੂ ਦਾ ਹੱਥ ਜਿਹੜਾ ਜੀ ਉੱਪਰ ਰਹੂਗਾ। ਫਿਰ ਸੁਨੀਲ ਜਾਖੜ ਹੋਰੀ ਜਿਹੜਾ ਜੀ ਉਹ ਘੱਟ ਚਾਂਸ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖਿਲਾਫ ਚੱਲਣਗੇ। ਅਜੇ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖਿਲਾਫ ਬਿਆਨ ਕਿਸੇ ਕਿਸਮ ਦਾ ਜਿਹੜਾ ਜੀ ਉਹ ਜਾਖੜ ਸਾਹਿਬ ਨਹੀਂ ਆਇਆ। ਇਹ ਡਿਪੈਂਡ ਜਿਹੜਾ ਜੀ ਉਹ ਕਰੂਗਾ ਕਿ ਜਿਹੜਾ ਹਾਈ ਕਮਾਂਡ ਹੈ ਉਹ ਕਿਸ ਪਾਸੇ ਵੱਲ ਨੂੰ ਚੱਲਦਾ। ਅਜੇ ਹਾਈ ਕਮਾਂਡ ਦੇ ਜਿਹੜਾ ਏਜੰਡੇ ਦੇ ਉੱਤੇ ਪੰਜਾਬ ਨਹੀਂ ਆ ਕਿ ਇਹਦਾ ਕੀ ਜਿਹੜਾ ਜੀ ਉਹ ਕਰਨਾ, ਕਿਉਂਕਿ ਕਾਂਗਰਸ ਹਾਈ ਕਮਾਂਡ ਦਾ ਇੱਕ ਕਲਚਰ ਰਿਹਾ, ਉਹ ਕਦੀ ਕਿਸੇ ਇੱਕ ਵਿਅਕਤੀ ਨੂੰ ਜ਼ਿਆਦਾ ਉੱਭਰਨ ਨਹੀਂ ਦਿੰਦੀ, ਉਹਦੇ ਬਰਾਬਰ ਦੇ ਉੱਤੇ ਇੱਕ ਧਿਰ ਜਿਹੜੀ ਆ ਜੀ ਉਹ ਖੜੀ ਰੱਖਦੀ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਮਰਜ਼ੀ ਦੇ ਨਾਲ ਬਹੁਤੇ ਕੈਂਡੀਡੇਟ ਜਿਹੜੇ ਜੀ ਪੰਜਾਬ 'ਚ ਲਿਆਂਦੇ ਆ। ਇਹ ਕਿਹਾ ਜਾਂਦਾ ਕਿ ਲਿਖ ਕੇ ਦੇ ਕੇ ਆਏ ਆ ਕਿ 13 ਦੀਆਂ 13 ਸੀਟਾਂ ਜਿਹੜੀਆਂ ਜੀ ਉਹ ਮੈਂ ਜਿੱਤ ਕੇ ਦਊਂਗਾ। ਜੇ 13 ਸੀਟਾਂ ਨਹੀਂ ਆਉਂਦੀਆਂ ਤੇ ਸਵਾਲੀਆ ਚਿੰਨ੍ਹ ਆਉਂਦੇ ਦਿਨਾਂ ਦੇ ਦੌਰਾਨ ਲੱਗਣੇ ਜੀ। ਅਸਤੀਫੇ ਦੀ ਗੱਲ ਤਾਂ ਉਦੋਂ ਉਹਨਾਂ ਨੇ ਕੀਤੀ ਸੀ ਜੇ ਬੁਰੀ ਤਰ੍ਹਾਂ ਹਾਰੇ ਕਹਿ ਕੇ, ਵੇਖੋ ਕਿੱਦਾਂ ਉੱਥੋਂ ਪੱਲਾ ਛਡਾਉਂਦੇ ਨੇ। ਅਗਲੀ ਪੰਨੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਦੇ ਵਿੱਚ ਹੁਣ ਪਸ਼ੂਆਂ ਨੂੰ ਵੀ ਜਿਹੜਾ ਕੈਂਸਰ ਦਾ ਉਹ ਸ਼ਿਕਾਰ ਹੋ ਰਹੇ ਨੇ ਤੇ ਪ੍ਰਸ਼ਾਸਨ ਅਜੇ ਵੀ ਚੁੱਪ ਆ। ਜੀ ਦੇਖੋ ਜਿਹੜੇ ਮਨੁੱਖ ਨੇ ਉਹ ਤਾਂ ਕੈਂਸਰ ਪੀੜਤ ਹੈ ਹੀ ਨੇ। ਪੰਜਾਬ ਜਿਹੜਾ ਜੀ ਉਹ ਕੈਂਸਰ ਖਾ ਰਿਹਾ, ਵੱਡੀ ਗਿਣਤੀ ਦੇ ਵਿੱਚ ਕੈਂਸਰ ਟ੍ਰੇਨ ਤੱਕ ਜਿਹੜੀ ਹੈ ਜੀ ਉਹ ਚੱਲਦੀ ਆ। ਪੰਜਾਬ ਦਾ ਪ੍ਰਦੂਸ਼ਣ ਹੋ ਰਿਹਾ, ਹਵਾ ਪਾਣੀ ਜਿਹੜੀ ਜ਼ਮੀਨ ਹੈ ਪ੍ਰਦੂਸ਼ਿਤ ਹੋ ਰਹੀ। ਇਹ ਕੈਂਸਰ ਵਰਗੀਆਂ ਜਿਹੜੀਆਂ ਮਾਰੂ ਬਿਮਾਰੀਆਂ ਨੇ ਉਹ ਹੁਣ ਡੰਗਰਾਂ ਨੂੰ ਵੀ ਜਿਹੜੀਆਂ ਜੀ ਉਹ ਲੱਗਣ ਲੱਗੀਆਂ ਨੇ।
ਸਰਕਾਰਾਂ ਤੇ ਅਫਸਰਸ਼ਾਹੀ ਜਿਹੜੀ ਹੈ ਜੀ ਇਸ ਹਕੀਕਤ ਨੂੰ ਅਜੇ ਵੀ ਮੰਨਣ ਦੇ ਵਾਸਤੇ ਤਿਆਰ ਨਹੀਂ। ਜੇ ਉਹ ਮੰਨੇ ਤੇ ਇਹਦਾ ਕੋਈ ਹੱਲ ਜਿਹੜਾ ਜੀ ਉਹ ਲੱਭੇ ਨਾ, ਤੇ ਅਸਲ ਮੁੱਦਾ ਜਿਹੜਾ ਉਹਦੇ ਉੱਤੇ ਪਰਦਾ ਜਿਹੜਾ ਜੀ ਉਹ ਪਾਇਆ ਜਾ ਰਿਹਾ। ਪਟਿਆਲਾ, ਫਰੀਦਕੋਟ, ਹੁਸ਼ਿਆਰਪੁਰ, ਬਠਿੰਡਾ, ਲੁਧਿਆਣਾ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਕੋਲੋਂ RTI ਦੇ ਜ਼ਰੀਏ ਜਿਹੜਾ ਡਿਟੇਲ ਮੰਗੀ ਗਈ ਆ, ਬਠਿੰਡੇ ਨੂੰ ਛੱਡ ਕੇ ਪਟਿਆਲੇ ਦੇ ਵੱਲੋਂ ਅੱਧੀ ਅਧੂਰੀ, ਹੁਸ਼ਿਆਰਪੁਰ, ਲੁਧਿਆਣਾ ਤੇ ਫਰੀਦਕੋਟ ਦੇ ਵੱਲੋਂ ਗਲਤ ਜਾਣਕਾਰੀ ਦੇਣ ਦੇ ਜਿਹੜੇ ਅਸਲ ਤੱਥ ਆ ਉਹ ਲੁਕੋਏ ਗਏ ਆ। ਇਹਦੇ ਉੱਤੇ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਜੀ, ਜਿਹੜੇ ਭਾਈ ਕਨ੍ਹਈਆ ਕੈਂਸਰ ਰੋਕੂ ਸੇਵਾ ਸੁਸਾਇਟੀ ਦੇ ਆ, ਲਗਾਤਾਰ ਉਹ ਜਿਹੜਾ ਜੀ ਉਹ ਕੰਮ ਇਸ ਵਿਸ਼ੇ ਦੇ ਉੱਤੇ ਕਰਦੇ ਆ ਲੰਬੇ ਸਮੇਂ ਤੋਂ। ਉਹ ਕਹਿੰਦੇ ਆ ਕਿ ਬਠਿੰਡੇ ਦੇ ਵਿੱਚ 2005 ਤੋਂ ਲੈ ਕੇ 18 ਤੱਕ 546 ਜਾਨਵਰਾਂ ਤੇ ਪਸ਼ੂਆਂ ਨੂੰ ਕੈਂਸਰ ਹੋਣ ਦੀ ਜਾਣਕਾਰੀ ਜਿਹੜੀ ਜੀ ਉਹ ਮਿਲੀ ਆ। ਲੁਧਿਆਣਾ, ਫਰੀਦਕੋਟ ਤੇ ਹੁਸ਼ਿਆਰਪੁਰ ਦੇ ਪਸ਼ੂ ਹਸਪਤਾਲਾਂ ਦੇ ਜਿਹੜੇ ਅਧਿਕਾਰੀ ਨੇ ਉਹ ਇਸ RTI ਦੇ ਜਵਾਬ ਦੇ ਵਿੱਚ ਲਿਖਦੇ ਆ ਕਿ 5 ਤੋਂ ਬਾਅਦ ਹੁਣ ਤੱਕ ਕੋਈ ਕੈਂਸਰ ਪ੍ਰਭਾਵਿਤ ਜਾਨਵਰ ਰਿਕਾਰਡ ਦੇ ਮੁਤਾਬਕ ਨਹੀਂ ਹੈ, ਜਦੋਂ ਕਿ ਲੁਧਿਆਣਾ ਜਿਹੜਾ ਵਿਭਾਗ ਹੈ ਉਹ ਕਹਿੰਦਾ ਕੋਈ ਵੀ ਪਸ਼ੂ ਜਾਨਵਰ ਕੈਂਸਰ ਪ੍ਰਭਾਵਿਤ ਨਹੀਂ ਹੈ। ਇਹਦੇ ਉੱਤੇ ਜਿਹੜੇ ਚੰਦਬਾਜਾ ਨੇ ਜੀ ਉਹ ਇਹ ਕਹਿੰਦੇ ਆ ਕਿ ਜਿਹੜਾ ਮਹਿਕਮਾ 5 ਤੋਂ ਕੋਈ ਵੀ ਪਸ਼ੂ ਜਾਂ ਜਾਨਵਰ ਕੈਂਸਰ ਪ੍ਰਭਾਵਿਤ ਹੋਣ ਦੀ ਜਾਣਕਾਰੀ ਨਹੀਂ ਦੇ ਰਿਹਾ, ਉਸੇ ਮਹਿਕਮੇ ਨੇ 2010 ਦੇ ਵਿੱਚ ਪਾਈ RTI ਦੇ ਤਹਿਤ ਹੁਸ਼ਿਆਰਪੁਰ 'ਚ 37 ਕੁੱਤਿਆਂ ਨੂੰ ਕੈਂਸਰ, ਲੁਧਿਆਣੇ ਦੇ ਵਿੱਚ 46 ਮੱਝਾਂ ਗਾਵਾਂ ਤੇ ਕੁੱਤਿਆਂ ਨੂੰ, ਫਰੀਦਕੋਟ ਦੇ ਵਿੱਚ 62 ਕੇਸ ਤੇ ਪਟਿਆਲੇ ਦੇ ਵਿੱਚ 23 ਕੇਸ ਕੈਂਸਰ ਹੋਣ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਸੀਗੀ। ਕੀਟਨਾਸ਼ਕ, ਪ੍ਰਦੂਸ਼ਿਤ ਪਾਣੀ, ਰਸਾਇਣਕ ਕਚਰਾ, ਇਹਦੇ ਕਰਕੇ ਕੈਂਸਰ ਬਾਰੇ ਤੱਥ ਜਿਹੜੇ ਆ ਜੀ ਉਹ ਪ੍ਰਸ਼ਾਸਨ ਲੁਕੋ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ RTI ਦੇ ਤਹਿਤ 2005 ਦੇ ਤਹਿਤ ਸਹੀ ਜਾਣਕਾਰੀ ਨਾ ਦੇਣ ਵਾਲੇ ਅਧਿਕਾਰੀਆਂ ਦੀ ਸ਼ਿਕਾਇਤ ਜਿਹੜੀ ਆ ਮੁੱਖ ਸੂਚਨਾ ਕਮਿਸ਼ਨ ਦੇ ਕੋਲੇ ਉਹ ਕਰਨ ਦੀ ਗੱਲ ਕਰ ਰਹੇ ਨੇ ਗੁਰਪ੍ਰੀਤ ਸਿੰਘ ਚੰਦਬਾਜਾ। ਸਵਾਲ ਇਹ ਆ ਕਿ ਜੇ ਡੰਗਰਾਂ ਦੇ ਵਿੱਚ ਜਿਹੜਾ ਕੈਂਸਰ ਜਿੰਨਾ ਉਹ ਕਹਿ ਰਹੇ ਆ ਉਹ ਫੈਲ ਰਿਹਾ, ਤਾਂ ਉਹਦੇ ਦੁੱਧ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਅੱਗੇ ਕਿਹੋ ਜਿਹਾ ਇੰਪੈਕਟ ਜਿਹੜਾ ਜੀ ਉਹ ਪਾ ਸਕਦਾ। ਜੇ ਪ੍ਰਸ਼ਾਸਨ ਇਹਨਾਂ ਚੀਜ਼ਾਂ ਨੂੰ ਮੰਨੇ ਤਾਂ ਇਹਦੇ ਨਾਲ ਗੰਭੀਰਤਾ ਦੇ ਉੱਤੇ ਵਿਚਾਰ ਹੋ ਸਕਦਾ ਨਾ। ਪ੍ਰਸ਼ਾਸਨ ਜਿਹੜਾ ਉਹ ਜਾਣਕਾਰੀ ਦੇਣ ਤੋਂ ਵੀ ਇਨਕਾਰੀ, ਇਸ ਤਰ੍ਹਾਂ ਦਾ ਕੁਝ ਹੋ ਰਿਹਾ। ਜੀ 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 ਅਗਲੀ ਪੰਨੂ ਜੀ ਆਪਾਂ ਗੱਲ ਕਰਦੇ, ਕਹਿੰਦੇ ਆਮ ਆਦਮੀ ਪਾਰਟੀ ਦੇ ਜਿਹੜੇ 3 ਵਿਧਾਇਕਾਂ ਨੂੰ ਸਪੀਕਰ ਹੋਣਾ ਨੇ ਸੱਦਿਆ ਸੀਗਾ, ਉਹ ਮਾਮਲਾ ਅੱਗੇ ਪਿਆ ਹੈ। ਅੱਜ ਜਿਹੜਾ ਜੀ ਇਹਨਾਂ ਵਿਧਾਇਕਾਂ ਨੂੰ ਸੱਦਿਆ ਸੀਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਜਿਹੜੇ ਨੇ ਉਹਨਾਂ ਨੇ, ਔਰ ਰਾਣਾ KP ਸਿੰਘ ਹੋਰਾਂ ਨੇ ਅੱਜ ਜਿਹੜਾ ਜੀ ਇਹਨਾਂ ਨੂੰ ਬੁਲਾਇਆ ਸੀਗਾ। ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ, ਮਾਨਸ਼ਾਹੀਆ, ਸੰਦੋਆ ਤੇ HS ਫੂਲਕਾ ਇਹਨਾਂ ਨੂੰ ਜਿਹੜਾ ਜੀ ਉਹ ਸੱਦਿਆ ਗਿਆ ਸੀਗਾ। ਇਹਨਾਂ ਦਾ ਪੱਖ ਜਿਹੜਾ ਜੀ ਉਹ ਸੁਣਿਆ ਜਾਣਾ ਸੀਗਾ, ਔਰ ਇਹਦੇ ਵਿੱਚ ਜਿਹੜਾ ਇੱਕ ਵਿਧਾਇਕ ਦਾ ਅਸਤੀਫਾ ਤਾਂ ਲੰਮੇ ਸਮੇਂ ਤੋਂ ਲਟਕਿਆ ਹੈ ਜੀ, ਜਿਹੜੇ HS ਫੂਲਕਾ ਹੋਰੀ ਨੇ, ਜਿਨ੍ਹਾਂ ਨੂੰ ਅੱਜ ਬੁਲਾਇਆ ਗਿਆ ਸੀਗਾ। ਉਹਦੇ ਵਿੱਚ ਅਮਰਜੀਤ ਸਿੰਘ ਸੰਦੋਆ, ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਤੇ ਭਲੱਖ ਤੋਂ ਸੁਖਪਾਲ ਸਿੰਘ ਖਹਿਰਾ ਜਿਹੜੇ ਜੀ ਉਹ ਸ਼ਾਮਲ ਸੀਗੇ। ਇਹ ਜਿਹੜਾ ਜੀ ਕਿਉਂਕਿ ਪਹਿਲਾਂ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਵਿਧਾਨ ਸਭਾ ਦੇ ਵੱਲੋਂ ਨੋਟਿਸ ਭੇਜਿਆ ਜਾ ਰਿਹਾ ਸੀ ਉਹਨੂੰ ਉਹ ਰਿਸੀਵ ਨਹੀਂ ਸੀ ਜਿਹੜਾ ਜੀ ਉਹ ਕਰ ਰਹੇ। ਬਾਅਦ ਦੇ ਵਿੱਚ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ ਸੀਗਾ। ਜਿਹੜਾ ਅਸਤੀਫਾ ਨਾਜਰ ਸਿੰਘ ਮਾਨਸ਼ਾਹੀਆ ਤੇ ਸੰਦੋਆ ਹੋਰਾਂ ਦਾ ਆਇਆ ਕਿਉਂਕਿ ਉਹਨੇ ਕਾਂਗਰਸ ਜੁਆਇਨ ਕਰ ਲਈ ਸੀ, ਉਹ ਇੱਕ ਲਾਈਨ ਦਾ ਸੀਗਾ, ਪਰ ਇਹਦੇ ਵਿੱਚ ਜਿਹੜਾ ਲੰਮਾ ਚੌੜਾ ਅਸਤੀਫਾ ਸੀਗਾ ਉਹ HS ਫੂਲਕਾ ਹੋਰਾਂ ਦਾ ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਜਿਹੜਾ ਉਹ ਸੀਗਾ। ਇਹ ਕਿਹਾ ਜਾਂਦਾ ਕਿ ਤਕਨੀਕੀ ਆਧਾਰ ਦੇ ਉੱਤੇ ਜਿਹੜਾ ਅਸਤੀਫਾ ਆ ਉਹ ਵਿਸਥਾਰ ਸਹਿਤ ਨਹੀਂ ਹੁੰਦਾ। ਜੇ ਉਹਦੇ ਵਿੱਚ ਡਿਟੇਲ ਦੱਸੀ ਜਾਂਦੀ ਹੈ ਕਿਉਂ ਦੇ ਰਹੇ, ਆਹ ਪ੍ਰੋਬਲਮ ਸੀ, ਆਹ ਮੁਸ਼ਕਿਲ ਆਈ, ਤੇ ਉਹ ਨਹੀਂ ਮੰਨਿਆ ਜਾਂਦਾ। ਅਸਤੀਫਾ ਜਿਹੜਾ ਉਹ ਸਿਰਫ 2 ਲਾਈਨ ਦਾ ਮੰਨਿਆ ਜਾਂਦਾ ਕਿ ਮੈਂ ਇਸ ਜਗ੍ਹਾ ਤੋਂ ਨੰਬਰ ਸੀਗਾ, ਆਹ ਨੰਬਰ ਸੀ ਮੇਰਾ ਤੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ। ਜਿਹੜਾ ਨਾਜਰ ਸਿੰਘ ਮਾਨਸ਼ਾਹੀਆ ਨੇ ਦਿੱਤਾ ਉਹ ਰਾਈਟ ਜਿਹੜਾ ਜੀ ਉਹ ਵੇ ਕਿਹਾ ਜਾ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਅੱਜ ਜਿਹੜਾ ਸੱਦਿਆ ਗਿਆ ਸੀ, ਪਰ ਇਹਦੇ ਵਿੱਚੋਂ ਜਿਹੜੇ ਵਿਧਾਇਕ ਨੇ ਉਹਨਾਂ ਨੇ ਸਪੀਕਰ ਨੂੰ ਇਹ ਕਿਹਾ ਕਿ ਇਹਦਾ ਜਿਹੜਾ ਫੈਸਲਾ ਉਹ ਲੋਕ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਕੀਤਾ ਜਾਵੇ, ਉਹ ਅਜੇ ਅਵੇਲੇਬਲ ਨਹੀਂ ਹੈਗੇ। ਜਿਹੜੇ ਸਪੀਕਰ ਨੇ ਉਹਨਾਂ ਨੇ ਇਹ ਗੱਲ ਮੰਨ ਲਈ ਆ ਔਰ ਇਹਨੂੰ ਅੱਗੇ ਜਿਹੜਾ ਜੀ ਪਾਤਾ। ਅੱਗੇ ਫਾਈਨਲ ਤਰੀਕ ਜਿਹੜੀ ਆ ਜੀ ਅਜੇ ਦੱਸੀ ਨਹੀਂ, ਪਰ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਇਹਦੇ ਉੱਤੇ ਫੈਸਲਾ ਜਿਹੜਾ ਜੀ ਉਹ ਕੋਈ ਆ ਸਕਦਾ ਹੈ। ਕੀ ਜਿਹੜੇ ਅਸਤੀਫਾ ਦੇਣ ਵਾਲੇ ਨੇ ਉਹ ਲੋਕ ਸਭਾ ਦੇ ਚੋਣ ਨਤੀਜੇ ਉਡੀਕਦੇ ਆ ਕਿ ਉਹ ਕਿਹੋ ਜਿਹੇ ਹੋਣਗੇ, ਫਿਰ ਉਸ ਤੋਂ ਬਾਅਦ ਉਹ ਫੈਸਲਾ ਜਿਹੜਾ ਜੀ ਉਹ ਲੈਣਗੇ, ਜਾਂ ਇਹਦਾ ਕੋਈ ਹੋਰ ਕਾਰਨ ਆ, ਇਹ ਆਉਂਦੇ ਦਿਨ ਜਿਹੜੇ ਆ ਜੀ ਉਹ ਦੱਸਣਗੇ।
ਪਰ ਇੰਨਾ ਜ਼ਰੂਰ ਹੈ ਕਿ ਇਹਨਾਂ ਅਸਤੀਫਿਆਂ ਦੇ ਉੱਤੇ 4 ਜਿਹੜੇ ਅਸਤੀਫੇ ਦਿੱਤੇ ਹੋਏ ਆ, ਇਹਦੇ ਉੱਤੇ ਫੈਸਲਾ ਸੂਨਰ ਔਰ ਲੇਟਰ ਅਗਲੇ ਕੁਝ ਦਿਨਾਂ ਦੇ ਦੌਰਾਨ ਕਰਨਾ ਹੀ ਜਿਹੜਾ ਦੀ ਉਹ ਪੈਣਾ ਸਪੀਕਰ ਨੂੰ, ਰਾਣਾ KP ਹੋਰਾਂ। ਜੀ ਜੀ ਜੀ। ਅਗਲੀ ਗੱਲ ਕਰਦੇ ਹਾਂ, ਚੋਣਾਂ ਦੇ ਦੌਰਾਨ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਟਕਰਾਅ ਹੋਇਆ ਸੀ, ਉਸ ਮਾਮਲੇ ਦੇ ਵਿੱਚ ਜੀਤ ਮਹਿੰਦਰ ਸਿੰਘ ਹੋਣਾ ਦੇ ਉੱਤੇ ਪਰਚਾ ਦਰਜ। ਬਿਲਕੁਲ ਜੀ, ਐਕਚੁਅਲੀ ਇੱਥੇ ਚੰਗਾ ਵਾਦ ਵਿਵਾਦ ਜਿਹੜਾ ਦੀ ਉਹ ਛਿੜਿਆ ਸੀਗਾ ਇੱਥੇ ਤਲਵੰਡੀ ਸਾਬੋ ਦੇ ਵਿੱਚ, ਔਰ ਇੱਥੋਂ ਤੱਕ ਕਿ ਗੋਲੀ ਵੀ ਜਿਹੜੀ ਇਹਦੀ ਉਹ ਚੱਲੀ ਸੀਗੀ, ਔਰ ਗੋਲੀ ਦਾ ਖੋਲ ਜਿਹੜਾ ਦੀ ਉੱਥੋਂ ਮਿਲਿਆ ਸੀਗਾ। ਹੁਣ ਜਿਹੜਾ ਤੁਸੀਂ ਇਹ ਕਹਿ ਲਓ ਕਿ ਇਹ ਨਵਾਂ ਇੱਕ ਰੂਪ ਅਖਤਿਆਰ ਜਿਹੜਾ ਦੀ ਸਾਰਾ ਮਾਮਲਾ ਕਰ ਗਿਆ। ਉਹਦਾ ਰੀਜ਼ਨ ਜਿਹੜਾ ਜੀ ਇਹ ਕਿ ਪਹਿਲਾਂ ਇੱਥੇ ਜਿਹੜੇ ਕਾਂਗਰਸੀ ਵਰਕਰ ਨੇ ਉਹਨਾਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ ਕਿ ਉਹਨਾਂ ਨੇ ਗੋਲੀ ਜਿਹੜੀ ਇਹਦੀ ਉਹ ਚਲਾਈ ਹੈ। ਜਦੋਂ ਕਾਂਗਰਸੀ ਵਰਕਰਾਂ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ ਤੇ ਦੂਜੇ ਪਾਸੇ ਜਿਹੜੇ ਅਕਾਲੀ ਸੀਗੇ ਜੀ, ਉਹਨਾਂ ਦੀ ਸ਼ਿਕਾਇਤ ਜਿਹੜੀ ਸੀਗੀ ਉਹ ਕੀਤੀ ਜਾ ਕੇ ਕਾਂਗਰਸੀਆਂ ਨੇ, ਔਰ ਕਾਂਗਰਸੀਆਂ ਦੇ ਇਹ ਸ਼ਿਕਾਇਤ ਜਿਹੜਾ ਸੀਗਾ ਉਹ ਕਰਨ ਦੀ ਵਜ੍ਹਾ ਕਰਕੇ ਜਿਹੜਾ ਮਾਮਲਾ ਹੈ ਉਹ ਸਾਬਕਾ ਵਿਧਾਇਕ ਜਿਹੜੇ ਤਲਵੰਡੀ ਸਾਬੋ ਤੋਂ ਨੇ ਜੀਤ ਮਹਿੰਦਰ ਸਿੰਘ ਸਿੱਧੂ, ਉਹਦੇ ਉੱਤੇ ਵੀ ਦਰਜ ਜਿਹੜਾ ਦੀ ਉਹ ਹੋ ਗਿਆ। ਜਦੋਂ ਹੁਣ ਜੀਤ ਮਹਿੰਦਰ ਸਿੱਧੂ ਹੋਰਾਂ ਦੇ ਉੱਤੇ ਜਿਹੜਾ ਦੀ ਉਹ ਪਰਚਾ ਦਰਜ ਹੋ ਗਿਆ ਤੇ ਇਹ ਕ੍ਰਾਸ ਪਰਚਾ ਬਣ ਗਿਆ ਅਕਾਲੀਆਂ ਤੇ ਕਾਂਗਰਸੀਆਂ ਦੇ ਵਿਚਾਲੇ। ਅਕਸਰ ਜਿਹੜੇ ਕ੍ਰਾਸ ਪਰਚੇ ਦਰਜ ਹੁੰਦੇ ਆ ਉਹਦਾ ਰੀਜ਼ਨ ਹੁੰਦਾ ਜੀ, ਵੱਡਾ ਰੀਜ਼ਨ ਇਹ ਹੁੰਦਾ ਉਹਦਾ ਕਿ ਕ੍ਰਾਸ ਪਰਚੇ ਦੇ ਨਾਲ ਦੋਵੇਂ ਧਿਰਾਂ ਜਦੋਂ ਫਸ ਜਾਂਦੀਆਂ ਨੇ ਪਰਚੇ ਦੇ ਵਿੱਚ ਤੇ ਫਿਰ ਉਹ ਸਮਝੌਤੇ ਦੇ ਰਾਹ ਜਿਹੜਾ ਦੀ ਉਹ ਪੈ ਜਾਂਦੀਆਂ ਨੇ ਕਿ ਦੋਵਾਂ ਤੇ ਪਰਚਾ ਦਰਜ ਹੋ ਗਿਆ, ਇਸ ਕਰਕੇ ਹੁਣ ਸਮਝੌਤਾ ਜਿਹੜਾ ਦੀ ਉਹ ਕਰ ਲਿਆ ਜਾਵੇ। ਜੀਤ ਮਹਿੰਦਰ ਸਿੰਘ ਸਿੱਧੂ ਹੋਰਾਂ ਦੇ ਉੱਤੇ ਕਿਉਂਕਿ ਉਹਨਾਂ ਦੀ ਇੱਕ ਵੀਡੀਓ ਵੀ ਜਿਹੜੀ ਆਈ ਸੀ ਜਿਹਦੇ ਵਿੱਚ ਉਹ ਕਾਫੀ ਜਿਹੜਾ ਦੀ ਉਹ ਭੜਕਾ ਰਹੇ ਸੀਗੇ ਜਿਹੜੇ ਉੱਥੋਂ ਦੇ ਵਰਕਰ ਸੀਗੇ। ਅਕਸਰ ਜਿਹੜੇ ਨੇਤਾ ਨੇ ਉਹ ਆਪਣੇ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਉਹਨਾਂ ਨੂੰ ਭੜਕਾ ਕੇ ਲੋਕਾਂ ਦੇ ਗਲ ਜਿਹੜਾ ਦੀ ਉਹ ਪਵਾ ਦਿੰਦੇ ਆ ਤੇ ਨੇਤਾ ਲੋਕ ਜਿਹੜੇ ਆ ਜੀ ਇਹਨਾਂ ਪਰਚਿਆਂ ਦੇ ਵਿੱਚੋਂ ਕੇਸਾਂ ਦੇ ਵਿੱਚੋਂ ਨਿਕਲ ਜਾਂਦੇ ਆ। ਇਹ ਕਿਹਾ ਜਾਂਦਾ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹਨੂੰ ਅਸਲ ਦੇ ਵਿੱਚ ਜਿਹੜੀ ਇਹ ਦੀ ਵੱਡੇ ਪੱਧਰ ਦੇ ਉੱਤੇ ਜਿਹੜੀ ਬਣਾ ਦਿੱਤੀ ਆ ਸਿਆਸੀ ਪਾਰਟੀਆਂ ਨੇ, ਉਹੀ ਬਹੁਤਾ ਕੁਝ ਜਿਹੜਾ ਜੀ ਉਹ ਭੁਗਤਣਾ ਹੈ। ਜਿਹੋ ਜੀ ਇਹ ਲੜਾਈ ਤਲਵੰਡੀ ਸਾਬੋ ਦੇ ਵਿੱਚ ਜਿਹੜੀ ਉਹ ਹੋਈ ਸੀ, ਕ੍ਰਾਸ ਪਰਚਾ ਦਰਜ ਹੋਣ ਤੋਂ ਬਾਅਦ ਔਰ ਜੀਤ ਮਹਿੰਦਰ ਸਿੰਘ ਸਿੱਧੂ ਉਹਨਾਂ ਦਾ ਨਾਮ ਪਰਚੇ ਦੇ ਵਿੱਚ ਆਉਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਦੇਖਣਾ ਇਹ ਸਮਝੌਤੇ ਵੱਲ ਨੂੰ ਜਿਹੜੀ ਇਹਦੀ ਉਹ ਕਹਾਣੀ ਤੁਰੂਗੀ, ਕਿਉਂਕਿ ਜਦੋਂ ਨੇਤਾ ਦਾ ਨਾਮ ਆਉਂਦਾ ਫੇਰ ਸੇਕਾ ਜਿਹੜਾ ਦੀ ਉਹ ਲੱਗਦਾ। ਜਿੰਨੀ ਦੇਰ ਤੱਕ ਪਾਰਟੀਆਂ ਦੇ ਵਰਕਰਾਂ ਦਾ ਨਾਮ ਜਿਹੜਾ ਦੀ ਉਹ ਸ਼ਾਮਲ ਰਹਿੰਦਾ ਉਨੀ ਦੇਰ ਤੱਕ ਕਹਾਣੀ ਕਿਸੇ ਪਾਸੇ ਨਹੀਂ ਲੱਗਦੀ। ਸਹੀ ਗੱਲ ਹੈ ਜੀ, ਬਿਲਕੁਲ। ਤੇ ਪੰਨੂ ਜੀ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਤੇ ਸਰੋਤਿਓ ਬ੍ਰੇਕ ਤੋਂ ਬਾਅਦ ਦੇ ਵਿੱਚ ਫੋਨ ਲਾਈਨਸ ਆਪਾਂ ਓਪਨ ਕਰ ਰਹੇ ਹਾਂ। ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਬਲਤੇਜ ਪੰਨੂ ਜੀ ਨੂੰ ਤਾਂ ਕਾਲ ਕਰ ਸਕੋਗੇ। ਫੋਨ ਨੰਬਰ ਹੈਗਾ 408 272 5200 ਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। Elk Grove ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ ਤੇ ਤੁਸੀਂ ਇਹਨਾਂ ਤੋਂ ਆਰਗੈਨਿਕ ਅਤੇ ਗਲੂਟਨ ਫ੍ਰੀ ਆਟਾ, ਦਾਲਾਂ ਅਤੇ ਮਸਾਲੇ ਵੀ ਖਰੀਦ ਸਕਦੇ ਹੋ। ਦੇਸੀ ਦਵਾਈਆਂ ਅਤੇ ਕੁਦਰਤੀ ਜੜੀਆਂ ਬੂਟੀਆਂ ਵੀ ਖਰੀਦ ਸਕਦੇ ਹੋ ਅਤੇ ਨਾਲ ਹੀ ਖਰੀਦ ਸਕਦੇ ਹੋ ਭਾਰਤੀ ਗਰੋਸਰੀ, ਮਸਾਲੇ, ਮਠਿਆਈਆਂ, ਬਰਤਨ, ਕਹੀ, ਦਾਤੀ, ਰੰਬੇ ਅਤੇ ਦੇਸੀ ਮੰਜੇ ਵੀ ਖਰੀਦ ਸਕਦੇ ਹੋ। ਤਾਜ਼ਾ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਪੰਜਾਬੀ ਸਟਾਈਲ ਆਟਾ, ਕਣਕ ਦਾ ਆਟਾ, ਮਲਟੀਗ੍ਰੇਨ ਆਟਾ ਅਤੇ ਸ਼ੂਗਰ ਕੰਟਰੋਲ ਆਟਾ ਖਰੀਦ ਸਕਦੇ ਹੋ ਅਤੇ ਇਸ ਦੇ ਨਾਲ ਹੀ ਮਿਲਸਟ੍ਰੀਮ ਨੈਚੁਰਲ ਫੂਡ ਵੱਲੋਂ ਤਿਆਰ ਕੀਤਾ ਹੋਇਆ ਸ਼ੂਗਰ ਕੰਟਰੋਲ ਆਟਾ ਅਤੇ ਮਿਲਸਟ੍ਰੀਮ ਗਲੂਟਨ ਫ੍ਰੀ ਆਟਾ ਵੀ ਖਰੀਦ ਸਕਦੇ ਹੋ। ਵਿਆਹ ਸ਼ਾਦੀ ਲਈ ਜਾਗੋ, ਢੋਲਕੀ, ਛੱਜ ਅਤੇ ਹੋਰ ਸਮਾਨ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110 ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 ਐਲਕ ਗਰੋਵ। ਬੀਜੇਸ ਗੇਅਰ ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ
ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518। ਇਹ ਆਪਣਾ ਬਿਜ਼ਨਸ ਸੈੱਲ ਕਰ ਰਹੇ ਹਨ ਵਿਦ ਇਨਵੈਂਟੋਰੀ। 10,000 ਸਕੁਅਰ ਫੀਟ ਦੀਆਂ 2 ਬਿਲਡਿੰਗ ਲੀਜ਼ ਤੇ ਦੇਣਗੇ 28 ਸਾਲ ਤੋਂ ਸੇਮ ਜਗ੍ਹਾ ਤੇ। ਹੋਰ ਜਾਣਕਾਰੀ ਲਈ ਕਾਲ 916 372 3518 916 372 3518। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਬਲਤੇਜ ਪੰਨੂ ਜੀ ਆਪਣੇ ਨਾਲ ਇੱਕ ਵਾਰੀ ਫੇਰ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ। ਤੇ ਸਰੋਤਿਓ, ਜੇ ਤੁਸੀਂ ਵੀ ਬਲਤੇਜ ਪੰਨੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਤੁਹਾਡਾ ਸਰਵੇ ਕੀ ਕਹਿੰਦਾ? ਬਾਕੀ ਤਾਂ ਚਲੋ ਜਿਹੜੇ ਸਰਵੇ ਹੈਗੇ ਨੇ, ਤੁਹਾਡਾ ਪੰਜਾਬ ਦਾ ਸਰਵੇ ਕੀ ਕਹਿੰਦਾ ਵੀ ਕਿੰਨੀਆਂ ਸੀਟਾਂ ਕਾਂਗਰਸ ਲੈ ਜੂ ਤੇ ਬਾਕੀ ਪਾਰਟੀਆਂ ਕਿੰਨੀਆਂ ਕੁ ਲੈ ਜਾਣਗੀਆਂ ਕਾਂਗਰਸ ਤੋਂ ਬਿਨਾਂ? ਤੇ ਦੂਜੀ ਗੱਲ ਹੈਗੀ ਆ ਵੀ ਹੁਣ ਇਲੈਕਸ਼ਨ ਤੋਂ ਬਾਅਦ ਅਕਾਲੀ ਦਲ ਜਿਹੜਾ ਬਾਦਲ ਆ ਉਹਦੇ ਕੋਲੋਂ ਅਕਾਲੀ ਦਲ ਖੋਇਆ ਜਾਊਗਾ, ਕਿਉਂਕਿ ਕਾਰਗੁਜ਼ਾਰੀ ਤਾਂ ਬਹੁਤ ਮਾੜੀ ਹੋ ਰਹੀ ਆ। ਜਗਮੀਤ ਬਰਾੜ ਬੜੀ ਕੈਲਕੂਲੇਟ ਗੇਮ ਨਾਲ ਅਕਾਲੀ ਦਲ 'ਚ ਬੜੇ ਨੇ, ਆਪਣੇ ਢੀਂਡਸਾ ਸਾਹਿਬ ਹੁਣੀ ਲੱਗ ਬੈਠੇ ਨੇ। ਕੀ ਹੁਣ ਇਹ ਬਾਦਲਾਂ ਕੋਲੋਂ ਅਕਾਲੀ ਦਲ ਖੋਣਗੇ ਜੀ? ਕੱਟੇ ਹੋਣੇ ਜੀ, ਸੁਣ ਲੈਣ ਦਿਓ ਜੀ। ਜਿਹੜਾ ਕੈਲਕੂਲੇਸ਼ਨ ਆ ਦੀ ਉਹ ਤਾਂ ਕਰਨ ਦੀ ਜ਼ਰੂਰਤ ਹੀ ਨਹੀਂ। ਜੇ ਆਪਾਂ ਇਹ ਭੰਡ ਰਹੇ ਹਾਂ ਕਿ ਬਾਕੀ ਜਿਹੜੇ ਕਰ ਰਹੇ ਆ ਉਹੀ ਕੁਛ ਆਪਾਂ ਕਰੀਏ, ਦਿਨ ਵਿੱਚ ਇੱਕ ਰਹਿ ਗਿਆ, ਉਹ ਹੁਣ ਇੰਤਜ਼ਾਰ ਜਿਹੜਾ ਦੀ ਉਹ ਕਰ ਲਈਏ। ਜੋ ਲੋਕਾਂ ਨੇ ਫੈਸਲਾ ਦਿੱਤਾ ਉਹ ਸਾਰਾ ਕੁਛ ਜਿਹੜਾ ਦੀ ਉਹ ਸਾਹਮਣੇ ਆ ਜਾਣਾ। ਹਾਂ, ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਸਵਾਲ ਜਿਹੜੇ ਆ ਜੀ ਉਹ ਜ਼ਰੂਰ ਖੜੇ ਹੋਣਗੇ, 23 ਤੋਂ ਬਾਅਦ ਜ਼ਿਆਦਾ ਹੋਣਗੇ।
ਇਹ ਕਿਹਾ ਜਾਂਦਾ ਹੈ ਕਿ ਭਾਜਪਾ ਨੇ ਵੀ ਇੱਕ ਕੈਲਕੂਲੇਟਡ ਗੇਮ ਦੇ ਤਹਿਤ ਜਿਹੜੇ ਆ ਉਹ ਬਹੁਤ ਸਾਰੇ ਅਕਾਲੀ ਦਲ ਦੇ ਵਿੱਚ ਵਾੜੇ ਆ। ਇਹਦੇ ਵਿੱਚ ਜਗਮੀਤ ਸਿੰਘ ਬਰਾੜ ਔਲ ਜਿਹੜੇ ਉਹ ਹੋ ਸਕਦੇ ਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਅਕਾਲੀ ਦਲ ਤੋਂ ਪਾਸੇ ਹੋਣਾ ਤੇ ਫਿਰ ਉਹਨਾਂ ਨੂੰ ਪਦਮ ਸ਼੍ਰੀ ਮਿਲਣਾ, ਇਹ ਸਵਾਲ ਹੈ। ਮੇਰੀ ਜਾਚੇ ਜਿਹੜਾ ਅਕਾਲੀ ਦਲ ਤੋਂ ਵੀ ਵੱਡਾ ਜਿਹੜਾ ਐਕਸ਼ਨ ਪਹਿਲਾਂ ਹੋਊਗਾ ਨਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਊਗਾ। ਔਰ ਇਹ ਐਕਸ਼ਨ ਕਿਹੋ ਜਿਹਾ ਹੋ ਸਕਦਾ ਹੈ, ਬਸ ਥੋੜੇ ਜਿਹੜਾ ਜੀ ਉਹ ਇੰਤਜ਼ਾਰ ਕਰਨਾ ਪਊਗਾ। ਇਹ ਕਿਹਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੋਰੀ ਨੇ, ਉਹਨਾਂ ਦੇ ਸੰਪਰਕ ਦੇ ਵਿੱਚ ਨੇ ਇੱਕ ਵੱਡੀ ਗਿਣਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਤੇ ਕੁਛ ਜਿਹੜੇ ਸੰਪਰਕ ਦੇ ਵਿੱਚ ਹੈਗੇ ਆ ਇੱਕ ਹੋਰ ਅਕਾਲੀ ਆਗੂ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਵਾਲੇ, ਉਹਨਾਂ ਦੇ ਸੰਪਰਕ ਦੇ ਵਿੱਚ ਉਹਨਾਂ ਦਾ ਇੱਥੋਂ ਗਾਇਬ ਹੋਣਾ ਪਟਿਆਲੇ ਚੋਂ। ਉਹਨਾਂ ਦਾ ਮੁੰਡਾ ਇੱਕੋ ਇੱਕ ਵਿਧਾਨ ਸਭਾ ਦਾ ਮੈਂਬਰ ਜਿਹੜਾ ਜੀ ਉਹ ਸੀਗਾ ਪੂਰੇ ਪਟਿਆਲਾ ਹਲਕੇ ਦੇ ਵਿੱਚੋਂ, ਉਹ ਇੱਥੇ ਨਹੀਂ ਦਿਸਿਆ। ਸੁਰਜੀਤ ਸਿੰਘ ਰਖੜਾ ਹੋਰਾਂ ਨੇ ਉਹਨੂੰ ਪੋਸਟਰ ਨਿਕਾਲਾ ਦੇਤਾ, ਉਹਨੂੰ ਨਹੀਂ ਜਿਹੜਾ ਜੀ ਕੀਤਾ। ਔਰ ਇਹ ਕਿਹਾ ਜਾਂਦਾ ਕਿ ਉਹਨ ਜਿਹੜੀ ਆ ਮਦਦ ਕਿਸੇ ਹੋਰ ਦੀ ਇੱਥੇ ਪਟਿਆਲੇ ਦੇ ਵਿੱਚ ਜਿਹੜੀ ਆ ਉਹ ਕਰਵਾਈ ਆ। ਇਹ ਸਾਰੀਆਂ ਜਿਹੜੀਆਂ ਕਿਆਸ ਰਾਈਆਂ ਨੇ, ਜਿਹੜੀਆਂ ਅਟਕਲਾਂ ਨੇ, ਬਿਲਕੁਲ ਅਕਾਲੀ ਦਲ ਦੇ ਵਿੱਚ ਤਾਂ ਕੁਛ ਜਿਹੜਾ ਜੀ ਉਹ ਨਵਾਂ ਹੋਊਗਾ ਹੀ, ਕਿਉਂਕਿ ਅਕਾਲੀ ਦਲ ਨੂੰ ਲੈ ਦੇ ਕੇ ਜਿਹੜੀ ਸੀਟ ਆ ਉਹ ਇੱਕ ਅੱਧੀ ਜਿਹੜੀ ਜੀ ਉਹ ਆ ਰਹੀ ਆ। ਇਸ ਕਰਕੇ ਸਵਾਲੀਆ ਚਿੰਨ੍ਹ ਤਾਂ ਉੱਠਣਗੇ, ਪਰ ਅਕਾਲੀ ਦਲ ਦੇ ਉੱਤੇ ਸਵਾਲੀਆ ਚਿੰਨ੍ਹ ਤੋਂ ਪਹਿਲਾਂ ਜਿਹੜਾ ਉੱਠੂਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੱਕ ਭੁਚਾਲ ਆਊਗਾ, ਤੁਸੀਂ ਦੇਖਣਾ ਜੀ। ਅਤੇ ਪੰਨੂ ਜੀ, ਫਿਰ ਕੀ ਭਾਜਪਾ ਵਾਲੇ ਸੋਚ ਰਹੇ ਸੀ ਵੀ ਜੇ ਉਹ ਜਿੱਤ ਕੇ ਫਿਰ ਇਸ ਤਰੀਕੇ ਨਾਲ ਕਰਨਗੇ, ਇਹ ਹਾਰ ਜਾਂਦੇ ਆ, ਕੀ ਉਹ ਕਰਵਾ ਸਕਣਗੇ? ਇਹ ਵੀ ਇੱਕ ਪੇਚੀਦਾ ਮਸਲਾ ਜਿਹੜਾ ਬਣ ਜਾਊਗਾ ਵੀ ਕਿੱਦਾਂ ਇਹ ਸਾਰਾ ਕੁਝ ਨਿਪਰੇ ਚੜੂਗਾ। ਦੇਖੋ, ਪੰਜਾਬ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਜਿਹੜਾ ਨਾ ਜੀ ਉਸਲ ਵੱਟੇ ਤਾਂ ਹਮੇਸ਼ਾ ਹੀ ਆਉਂਦੇ ਰਹੇ ਆ। ਪੰਜਾਬ ਕਿਸੇ ਵੀ ਜਿਹੜੀ ਵੇਵ ਦੇ ਉਲਟ ਭੁਗਤ ਦਾ ਜਿਹੜਾ ਜੀ ਉਹ ਰਿਹਾ ਹੁਣ ਤੱਕ ਦਾ ਤਾਂ ਤਜਰਬਾ ਜਿਹੜਾ ਇਹੀ ਆ। ਐਤਕੀ ਕਿੱਧਰ ਨੂੰ ਜਾਂਦਾ ਜਿਹੜੀ ਕਹਾਣੀ, ਤੁਸੀਂ ਦੇਖੋ ਕਿ ਕੁਝ ਜਿਹੜੀਆਂ ਸੀਟਾਂ ਨੇ ਜਿਹਦੇ ਵਿੱਚ ਪਟਿਆਲੇ ਵਾਲੀ ਸੀਟ ਸ਼ਾਮਲ ਹੈ, ਜਿਹਦੇ ਵਿੱਚ ਖਡੂਰ ਸਾਹਿਬ ਵਾਲੀ ਸੀਟ ਜਿਹੜੀ ਆ ਉਹ ਸ਼ਾਮਲ ਹੈ, ਇਹਦੇ ਵਿੱਚ ਜਿਹੜੀਆਂ ਇੱਕ ਦੋ ਸੀਟਾਂ ਹੋਰ ਜਿਹੜੀਆਂ ਉਹ ਸ਼ਾਮਲ ਕਈਆਂ ਜਾ ਸਕਦੀਆਂ ਨੇ, ਜਿਹਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਨਵੀਆਂ ਧਿਰਾਂ ਨੇ ਜਿਹੜੇ ਉੱਠ ਕੇ ਇੱਕ ਜਿਹੜੇ ਗਣਿਤ ਸੀ ਉਹ ਵਿਗਾੜਨ ਦੀ ਜਿਹੜੀ ਕੋਸ਼ਿਸ਼ ਤਾਂ ਕੀਤੀ ਨਾ। ਕਿੰਨਾ ਵਿਗੜਦਾ ਆ ਇਹ ਜਿਹੜਾ ਦੀ ਉਹ 23 ਤਰੀਕ ਦੱਸ ਦੂਗੀ। ਇਹਦਾ ਮਤਲਬ ਇਹ ਕਿ ਲੋਕ ਉਲਟ ਜਿਹੜਾ ਦੀ ਉਹ ਚੱਲਦੇ ਆ, ਪਰ ਇਹਦੇ ਵਿੱਚ ਕੁਝ ਜਿਹੜੇ ਪ੍ਰਭਾਵ ਨੇ ਨਾ ਉਹ ਬੜੇ ਅਹਿਮ ਰਹਿਣਗੇ। ਆਪਾਂ ਅੰਮ੍ਰਿਤਸਰ ਦੀ ਸੀਟ ਦੀ ਗੱਲ ਕੀਤੀ ਆ, ਹਰਦੀਪ ਸਿੰਘ ਪੁਰੀ ਹੋਰਾਂ ਨੂੰ ਉੱਥੇ ਲਿਆਂਦਾ ਗਿਆ। ਇਹ ਕਿਹਾ ਜਾਂਦਾ ਹੈ ਕਿ ਜਿਹੜੀ RSS ਹੈ ਉਹ ਨਾਗਪੁਰ ਤੋਂ ਬਾਅਦ ਜੇ ਕਿਸੇ ਜਗ੍ਹਾ ਦੇ ਉੱਤੇ ਕੇਂਦਰਿਤ ਰਹਿੰਦੀ ਆ ਤੇ ਉਹ ਅੰਮ੍ਰਿਤਸਰ ਹੈ। ਇਹਦੇ ਤੋਂ ਇਨਕਾਰੀ ਨਹੀਂ ਜਿਹੜਾ ਦੀ ਹੋਇਆ ਜਾ ਸਕਦਾ। ਹਰਦੀਪ ਸਿੰਘ ਪੁਰੀ ਹੋਰੀ ਜੇ ਉੱਥੋਂ ਚੋਣ ਹਾਰਦੇ ਆ ਉਹਦਾ ਕੀ ਹੋਊਗਾ? ਔਰ ਇਹ ਵੀ ਸਭ ਨੂੰ ਪਤਾ ਕਿ BJP ਦਾ ਮਾਈ ਬਾਪ ਜਿਹੜਾ ਜੀ ਉਹ RSS ਹੈ। ਉਹ ਪੰਜਾਬ ਦੀ ਸਿਆਸਤ ਦੇ ਬਾਰੇ ਦੇ ਵਿੱਚ ਕੀ ਕਰਦੇ ਆ, ਕਿਉਂਕਿ ਇਹ 19 ਦੀਆਂ ਚੋਣਾਂ ਨੇ, ਅਸਲ ਦੇ ਵਿੱਚ ਪੰਜਾਬ ਦੇ ਵਿੱਚ ਹੋਈਆਂ 19 ਦੀਆਂ ਚੋਣਾਂ 2022 ਦਾ ਟਰਾਇਲ ਨੇ। ਇਹਨੂੰ ਭੁੱਲਣਾ ਨਹੀਂ ਚਾਹੀਦਾ ਜੀ ਕਿ ਕਿਹੜੀਆਂ ਧਿਰਾਂ ਜਿਹੜੀਆਂ ਜੀ ਉਹ ਮੂਹਰੇ ਆਉਣਗੀਆਂ। ਔਰ BJP ਇਉਂ ਸੌਖਿਆਂ ਤਾਂ ਗੇਮ ਨਹੀਂ ਨਾ ਜਾਣ ਦੇਊਗੀ ਕਿ ਜੇ ਅਕਾਲੀ ਦਲ ਬਾਦਲ ਖਤਮ ਹੋ ਗਿਆ ਤੇ ਨਾਲ BJP ਵੀ ਉਹਦੇ ਮੁੱਕੂਗੀ। ਉਹ ਇੱਕ ਧਿਰ ਜਿਹੜੀ ਆ ਉਹ ਨਵਾਂ ਖੜਾ ਕਰਨ ਦੇ ਇਸ ਵੇਲੇ ਗੇਮ ਦੇ ਵਿੱਚ ਆ ਜੀ ਕਿ ਕਿਸੇ ਤਰੀਕੇ ਨਾਲ ਇਹ ਧਿਰ ਖੜੀ ਕੀਤੀ ਜਾਵੇ। ਹੁਣ ਚਿਹਰੇ ਮੋਹਰੇ ਜਿਹੜੇ ਆ ਜੀ ਉਹ ਲੱਭੇ ਜਾ ਰਹੇ ਆ। ਕਈ ਕੁਝ ਜਿਹੜਾ ਦੀ ਉਹ ਚੱਲ ਰਿਹਾ ਅੰਦਰ ਖਾਤੇ, ਕਈ ਕੁਝ ਜਿਹੜਾ ਉਹ ਵੇਖਣ ਸੁਣਨ ਨੂੰ ਮਿਲੂਗਾ ਜੀ ਅਗਲੇ 5-6 ਮਹੀਨਿਆਂ ਦੇ ਦੌਰਾਨ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ, ਕਮਲਜੀਤ ਜੀ ਹਾਂਗਕਾਂਗ ਤੋਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਜਿਸ ਤਰ੍ਹਾਂ ਤੁਸੀਂ ਇਹ ਦੱਸ ਰਹੇ, ਚਲੋ ਅੱਗੇ ਤੁਸੀਂ ਪ੍ਰੋਗਰਾਮ 'ਚ ਵੀ ਦੱਸ ਹੀ ਦਿੱਤਾ ਕਿ ਜਿਸ ਤਰ੍ਹਾਂ ਬੜਾ ਆ ਜਿਹੜੇ ਆਪਣੇ ਗੋਦੀ ਮੀਡੀਆ ਬੜਾ ਟੱਪ ਕੇ ਟੇਬਲਾਂ ਤੋਂ ਛਾਲਾਂ ਮਾਰ ਰਿਹਾ ਜੀ, 300 ਸੀਟ ਆ ਜਾਣੀ ਹੈ, 19 ਆ ਜਾਣੀ ਹੈ। ਤੇ ਪੰਨੂ ਸਾਹਿਬ ਇਹ ਮਤਲਬ ਜਿਸ ਤਰ੍ਹਾਂ ਹੁਣ ਤੁਸੀਂ ਲਾ ਲਓ ਕਿ ਅਜੇ 1-2 ਦਿਨਾਂ ਦੇ ਬਾਅਦ ਅਜੇ ਕਾਊਂਟਿੰਗ ਸ਼ੁਰੂ ਹੋਣੀ ਹੈ ਤੇ ਇੰਨਾ ਜ਼ੋਰ ਲੱਗਣ ਡਿਆ ਮੀਡੀਆ ਦਾ। ਇਹ ਜਿਸ ਤਰ੍ਹਾਂ ਤੁਸੀਂ ਲਾ ਲਓ ਕਿ ਮਮਤਾ ਬੈਨਰਜੀ ਨੇ ਵੀ ਕਿਹਾ ਕਿ ਚੋਣ ਕਮਿਸ਼ਨ ਜਾਂ ਸਟਾਕ ਮਾਰਕੀਟ ਉੱਤੇ ਕਰਾ ਰਿਹਾ, ਤੇ ਚੋਣ ਕਮਿਸ਼ਨ ਨੇ ਤੇ ਪੰਨੂ ਸਾਹਿਬ ਜਿੱਦਾਂ ਇਲੈਕਸ਼ਨ 'ਚ ਰੱਜ ਕੇ ਆਪਣਾ ਮਤਲਬ ਸੱਤਾਧਾਰੀ ਧਿਰ ਦੀ ਮਦਦ ਕੀਤੀ ਹੈ, ਹਾਰ ਕੇ ਵਿਰੋਧੀ ਧਿਰਾਂ ਨੂੰ ਹਾਈ ਕੋਰਟ ਜਾਣਾ ਪਿਆ, ਫਿਰ ਕੋਈ ਨੋਟਿਸ ਲਿਆ। ਤੇ ਇਹ ਕਿਹੜੀ ਗੇਮ ਘੁੰਮ ਸਕਦੀ ਹਿੰਦੁਸਤਾਨ 'ਚ? ਕਹਿਣਾ ਕੋਈ ਇੰਨਾ ਪੋਸੀਬਲ ਤਾਂ ਹੈ ਨਹੀਂ ਵੀ
ਸਾਰੇ ਬੰਨੇ ਹੀ ਉਹ ਗੇਮ ਕਰ ਸਕਦੇ ਆ। ਤੇ ਨੰਬਰ 2 ਪੰਨੂ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਵਜੋਤ ਸਿੱਧੂ ਤੇ ਕੈਪਟਨ ਦਾ ਖਿਲਾਰਾ ਪੈ ਰਿਹਾ, ਤੇ ਕੈਪਟਨ ਦੀ ਕੋਈ ਏਡੀ ਪ੍ਰਾਪਤੀ ਤੇ ਹੈ ਨਹੀਂ ਪੰਜਾਬ ਦੀ ਕਿ ਉਹ ਬੜਾ ਕਾਮਯਾਬ CM ਆ ਵੀ ਉਹਨੂੰ ਹਾਈ ਕਮਾਂਡ ਰੱਖਣਾ ਚਾਹੁੰਦੀ ਆ। ਉਹ ਜਿਹੜੇ ਉਹ ਜਿਨ੍ਹਾਂ ਨੇ ਮਿਨਿਸਟਰੀਆਂ ਮਿਲੀਆਂ ਉਹ ਕੈਪਟਨ ਕਰ ਰਹੇ ਆ, ਉਹਨਾਂ ਨੂੰ ਮਹਿਕਮੇ ਮਿਲੇ ਆ, ਤੇ ਕੋਈ ਏਡਾ ਮਤਲਬ ਇਹ ਕਾਮਯਾਬ CM ਤੇ ਨਹੀਂਗਾ। ਪੰਨੂ ਸਾਹਿਬ ਕੀ ਕਹਿਣਾ ਚਾਹੁੰਦੇ? ਮਿਹਰਬਾਨੀ, ਕੱਟਿਓ ਨਾ ਭਾਜੀ ਜੀ। ਦੇਖੋ ਜਿਹੜਾ ਬਹੁਤਾ ਕੁਝ ਤਾਂ ਤੁਹਾਡੇ ਸਾਹਮਣੇ ਜਿਹੜਾ ਜੀ ਉਹ 23 ਨੂੰ ਆ ਜਾਣਾ, ਏਦਾਂ ਦਾ ਕੁਝ ਨਹੀਂ ਹੈਗਾ ਜਿਹੋ ਜਿਹਾ ਬਣਾਇਆ ਜਿਹੜਾ ਜੀ ਉਹ ਜਾ ਰਿਹਾ। ਤੁਹਾਡੇ ਸਾਹਮਣੇ ਜਿਹੜਾ ਜੀ ਆਊਗਾ। ਆਪਾਂ 23 ਤੋਂ ਬਾਅਦ ਜਿਹੜੀ ਜੀ ਉਹ ਗੱਲ ਕਰਾਂਗੇ। 23 ਵਾਲੇ ਦਿਨ ਵੀ ਕਿਉਂਕਿ ਪੰਜਾਬੀ ਜਿਹੜੀ USA ਵੀ ਬ੍ਰੌਡਕਾਸਟ ਕਰੂਗਾ ਨਤੀਜਿਆਂ ਦੇ ਪ੍ਰੋਗਰਾਮ, ਤੇ ਉਦੋਂ ਵੀ ਗੱਲਬਾਤ ਜਿਹੜੀ ਜੀ ਉਹ ਹੁੰਦੀ ਰਹੂਗੀ। ਕੋਈ ਵੇਵ ਨਹੀਂ ਹੈਗੀ ਪੰਜਾਬ 'ਚ, ਨਹੀਂ ਮੁਲਕ 'ਚ ਕੋਈ ਵੇਵ ਨਹੀਂ ਹੈਗੀ। ਜੇ ਇੰਨੀਆਂ ਸੀਟਾਂ ਤਾਂ ਵੇਵ ਦੇ ਵਿੱਚ ਆਉਂਦੀਆਂ ਨੇ। ਤੁਹਾਨੂੰ ਜਿਹੜਾ ਜੀ ਯਾਦ ਹੋਊਗਾ ਜਦੋਂ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਸਰਕਾਰ ਸੀ, ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਆਉਂਦੀ ਆ, ਉਦੋਂ ਪਹਿਲਾਂ ਪ੍ਰਮੋਦ ਮਹਾਜਨ ਹੁੰਦੇ ਸੀ, ਨਹੀਂ ਹੈਗੇ, ਉਹਨਾਂ ਦੇ ਭਰਾ ਨੇ ਉਹਨਾਂ ਦਾ ਮਰਡਰ ਕਰ ਦਿੱਤਾ ਸੀਗਾ। ਉਹ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਨੇ ਸਾਰਾ ਕੁਝ ਉਦੋਂ ਉਭਾਰਿਆ ਸੀ। ਇੰਡੀਆ ਸ਼ਾਈਨਿੰਗ, ਫੀਲ ਗੁੱਡ ਫੈਕਟਰ, ਐਸਾ ਜਿਹੜਾ ਜੀ ਕੀਤਾ ਗਿਆ ਸੀ ਵੀ ਮਾਰ ਧੰਤਾਂ ਨਹੀਂ ਜਿਹੜੀ ਜੀ ਉਹ ਹੋ ਜਾਣੀ ਆ। ਉਦੋਂ ਇਹ ਚੋਣ ਸਰਵੇਖਣਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਠੀਕ ਇਸੇ ਤਰੀਕੇ ਦੇ ਨਾਲ ਜਿਹੜਾ ਵੀ ਉਹਦੀ ਮੈਜੋਰਟੀ 'ਚ ਸਰਕਾਰ ਲਿਆਂਦੀ ਸੀ। ਉਦੋਂ ਕਾਂਗਰਸ ਦੀ ਸਰਕਾਰ ਆ ਗਈ। UPA 2 ਦੇ ਟਾਈਮ ਜਦੋਂ ਕਾਂਗਰਸ ਨੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਨਾਮ ਦੇ ਉੱਤੇ ਵੋਟ ਜਿਹੜੀ ਉਹ ਮੰਗੀ ਆ, ਉਦੋਂ ਵੀ ਚੋਣ ਸਰਵੇਖਣਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਆਂਦੀ ਸੀ। ਕਾਂਗਰਸ ਆਪਣੇ ਦਮ ਦੇ ਉੱਤੇ 268 ਸੀਟਾਂ ਜਿਹੜੀਆਂ ਜੀ ਉਹ ਜਿੱਤ ਗਈ ਸੀਗੀ। ਤਾਂ ਇਹ ਭੁੱਲਣਾ ਨਹੀਂ ਜਿਹੜਾ ਜੀ ਚਾਹੀਦਾ। 1% ਵੀ ਯਕੀਨ ਨਹੀਂਗਾ ਜੀ ਮੈਨੂੰ ਤਾਂ ਜਿਹੜੇ ਚੋਣ ਸਰਵੇਖਣ ਨੇ, ਇਹ ਸਾਰੀ ਡਰਾਮੇਬਾਜ਼ੀ ਹੈ। ਲੋਕਾਂ ਦੇ ਰਹਿੰਦੇ ਖੁੰਦੇ ਪੈਸੇ, ਰਹਿੰਦੇ ਖੁੰਦੇ ਮੈਂ ਤਾਂ ਕਹਿੰਦਾ ਜੀ ਬਹੁਤੇ ਜਿਹੜੇ ਸੀਗੇ ਉਹ ਨੋਟਬੰਦੀ ਦੇ ਦੌਰਾਨ ਕੱਢ ਲਏ। ਹੁਣ ਜਿਹੜੇ ਸੱਟੇਬਾਜ਼ ਆ ਉਹਨਾਂ ਨੇ ਕੱਢ ਲੈਣੇ ਆ ਜੀ। ਇਹ ਸੱਟੇਬਾਜ਼ੀ ਆ ਸਾਰੀ ਜਿਹੜੀ ਆ ਚੱਲ ਰਹੀ ਆ। ਨਤੀਜੇ ਹੋਰ ਹੋਣਗੇ, ਬਿਲਕੁਲ ਹੋਰ ਜਿਹੜੇ ਜੀ ਹੋਣਗੇ। ਜਿੱਥੋਂ ਤੱਕ ਗੱਲ ਤੁਸੀਂ ਕੀਤੀ ਆ ਪੰਜਾਬ ਦੀ, ਜੋ ਕੁਝ ਉਹ ਚੱਲ ਰਿਹਾ, ਇਹ ਵੀ ਨਿਰਭਰ ਕਰੂਗਾ ਜੀ ਚੋਣ ਨਤੀਜਿਆਂ ਦੇ ਉੱਤੇ। ਕਿਉਂਕਿ ਜੇ ਤਾਂ ਤੀਜੇ ਫਰੰਟ ਦੀ ਜਿਹੜੀ ਸਰਕਾਰ ਹੈ ਆਉਂਦੀ ਆ ਕੇਂਦਰ ਦੇ ਵਿੱਚ ਜਿਹੜਾ ਜੀ ਕਾਂਗਰਸ ਪਲੱਸ ਜਿਹੜੀ ਜੀ ਉਹਨਾਂ ਦੀ, ਫੇਰ ਤਾਂ ਜਿਹੜਾ ਜੀ ਪੰਜਾਬ ਦਾ ਛੇਤੀ ਕੁਝ ਸੋਚਿਆ ਜਾਊਗਾ। ਜੇ ਕੋਈ ਸਰਕਾਰ ਨਹੀਂ ਆਉਂਦੀ ਫਿਰ ਇਸ ਮਾਮਲੇ ਨੂੰ ਥੋੜਾ ਲਮਕਾਇਆ ਜਿਹੜਾ ਜੀ ਉਹ ਜਾ ਸਕਦਾ ਹੈ। ਕਿਉਂਕਿ ਇਹ ਵੀ ਚਰਚਾ ਜਿਹੜੀ ਚੱਲ ਰਹੀ ਹੈ ਵੀ ਜੇ ਕਾਂਗਰਸ ਦੀ ਸਰਕਾਰ ਬਾਕੀ ਸਹਿਯੋਗੀਆਂ ਦੇ ਨਾਲ, ਕਾਂਗਰਸ ਦੀ ਆਪਣੀ ਸਰਕਾਰ ਤਾਂ ਨਹੀਂ ਆਉਂਦੀ ਜੀ, ਏਦਾਂ ਦੀ ਤਾਂ ਕੋਈ ਸਥਿਤੀ ਨਹੀਂ ਹੈਗੀ ਕਿ ਏਡੀ ਵੱਡੀ ਜਿਹੜੀ ਹੈ ਜੀ ਉਹ ਵੇਵ ਬਣੀ ਹੋਈ ਆ ਵੀ ਕਾਂਗਰਸ ਨੇ ਆਪਣੇ ਸਿਰ ਤੇ ਸਰਕਾਰ ਬਣਾ ਲੈਣੀ ਆ। ਪਰ ਉਹ ਗੱਠਜੋੜ ਦੀ ਸਰਕਾਰ ਜਿਹੜੀ ਆ ਜੀ ਉਹਦੀ ਸੰਭਾਵਨਾ ਹੋਊਗਾ ਕੀ ਥੋੜਾ ਜਿਹਾ। ਚਲੋ ਮੈਂ ਕੋਈ ਜੋਤਸ਼ੀ ਤਾਂ ਹੈ ਨਹੀਂ, ਭਵਿੱਖਬਾਣੀ ਜਿਹੜੀ ਕੀਤੀ ਜਾਵੇ ਹੋਣਾ ਇਹ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਜਿੰਨੀਆਂ ਕੋ ਸੀਟਾਂ ਲਿਜਾਊਗੀ, ਕੋਈ ਪੌਣੇ 200 ਦੇ ਕਰੀਬ ਉਹਨੂੰ ਰਾਸ਼ਟਰਪਤੀ ਸੱਦਾ ਦੇ ਸਕਦਾ ਵੱਡੀ ਪਾਰਟੀ ਜਿਹੜੇ ਹੋਣ ਕਰਕੇ, ਕਿ ਤੂੰ ਬਹੁਮਤ ਸਿੱਧ ਕਰ। ਜੇ ਬਹੁਮਤ ਸਿੱਧ ਉਹਦੇ ਕੋਲ ਹੋਣਾ ਨਹੀਂ, ਉਦੋਂ ਖਰੀਦੋ ਫਰੋਖਤ ਜਿਹੜੀ ਆ ਜੀ ਉਹ ਕੁਝ ਹੋਊਗੀ। ਇਸੇ ਕਰਕੇ ਮੈਂ ਖਬਰਾਂ 'ਚ ਕਵਰ ਕੀਤਾ ਸੀਗਾ ਕਿ ਜਿਹੜੀ UPA ਆ ਉਹ ਵੱਖ-ਵੱਖ ਸਹਿਯੋਗੀਆਂ ਤੋਂ ਚਿੱਠੀਆਂ ਜਿਹੜੀਆਂ ਉਹਨੇ ਲੈਣੀਆਂ ਸ਼ੁਰੂ ਕੀਤੀਆਂ ਨੇ ਤਾਂ ਕਿ ਤੁਰੰਤ ਰਾਸ਼ਟਰਪਤੀ ਦੇ ਕੋਲੇ ਜਿਹੜਾ ਜੀ ਉਹ ਪਹੁੰਚਿਆ ਜਾ ਸਕੇ। ਇਹ ਨਿਰਭਰ ਕਰੂਗਾ ਜੀ ਪੰਜਾਬ ਦਾ ਭਵਿੱਖ ਵੀ ਸੈਂਟਰ ਦੇ ਵਿੱਚ ਕਿਹਦੀ ਸਰਕਾਰ ਜਿਹੜੀ ਹੈ ਜੀ ਉਹ ਬਣਦੀ ਆ। ਹਾਈ ਕਮਾਂਡ ਇਹਦੇ ਉੱਤੇ ਤੁਰੰਤ ਕਿਸੇ ਕਿਸਮ ਦਾ ਕੋਈ ਫੈਸਲਾ ਅਜੇ ਨਹੀਂ ਜਿਹੜਾ ਜੀ ਉਹ ਲਊਗੀ। ਜੇ ਉਹਨੇ ਮੁੱਖ ਮੰਤਰੀ ਬਦਲਣਾ ਹੋਇਆ ਇੱਥੇ ਪੰਜਾਬ ਦੇ ਵਿੱਚ, ਬਦਲੂਗਾ ਤਾਂ ਸਹੀ, ਕਿਉਂਕਿ ਅਦਰਵਾਈਜ਼ 22 ਦੇ ਵਿੱਚ ਜਾਣ ਦੇ ਵਾਸਤੇ ਕਾਂਗਰਸ ਕੋਲੇ ਕੀ ਆ, ਕਿਉਂਕਿ 2.5 ਸਾਲ ਤਾਂ ਬੀਤ ਗਏ, ਰਹਿ ਗਏ ਜਿਹੜੇ ਜੀ ਉਹ 2.5 ਸਾਲ। ਤਾਂ ਉਦੋਂ ਕੀ ਹੋਊਗਾ? ਇਸ ਕਰਕੇ ਉਹ ਮੁੱਖ ਮੰਤਰੀ ਤਾਂ ਬਦਲਣਗੇ ਪਰ ਉਹ ਰਿਸਪੈਕਟਡ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਾਂਭੇ ਕਰਨਗੇ ਜੇ ਉਹਨਾਂ ਨੇ ਕੀਤਾ ਕਿਸੇ ਠੰਡੀ ਜਗ੍ਹਾ ਦਾ ਰਾਜਪਾਲ ਲਾ ਕੇ। ਲੈਟਸ ਸੀ ਇਹਦੇ ਵਿੱਚ ਜਿਹੜਾ ਜੀ ਉਹ ਕਦੋਂ ਫੈਸਲਾ ਲੈਂਦੇ। ਇਹ ਫੈਸਲਾ ਜਿਹੜਾ ਜੀ ਡਿਪੈਂਡ ਕਰੂਗਾ ਇਸ ਗੱਲ ਦੇ ਉੱਤੇ ਕਿ ਕੇਂਦਰ ਦੇ ਵਿੱਚ ਜਿਹੜੀ ਹੈ ਜੀ ਉਹ ਸਰਕਾਰ ਕਿਹਦੀ ਬਣਦੀ। ਜੀ ਬਸ ਜੀ ਰਹਿ ਗਏ 2 ਦਿਨਾਂ ਤੋਂ ਘੱਟ ਦਾ ਸਮਾਂ, ਲੱਗ ਜਾਣਾ ਸਭ ਕੁਝ ਪਤਾ। ਰਾਜ ਜੀ ਆਪਣੇ ਨਾਲ ਜੁੜੇ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਰਮਵੀਰ ਜੀ ਸਤਿ ਸ਼੍ਰੀ ਅਕਾਲ। ਭਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੇਰਾ ਕੁਐਸਚਨ ਇਹ ਆ ਕਿ ਪਿਛਲੀ ਵੀ ਜਦੋਂ 2014 ਦੀਆਂ ਚੋਣਾਂ ਹੋਈਆਂ ਸੀਗੀਆਂ, ਪੂਰਾ ਤਾਂ ਅੰਕੜਾ ਮੈਨੂੰ ਯਾਦ ਨਹੀਂ, ਮੇਰੇ ਖਿਆਲ 71% ਜਾਂ 70-71% ਵੋਟਿੰਗ ਹੋਈ ਸੀ ਜੀ। ਤੇ ਐਕਟੀ ਜਿਵੇਂ ਰੁਝਾਨ ਘਟੇ ਆ ਕਿ ਅੰਮ੍ਰਿਤਸਰ ਦੇ ਵਿੱਚ ਤਾਂ ਲਗਭਗ ਅੱਧੀ ਰਹਿ ਗਿਆ।
ਤੇ ਜਿਸ ਹਿਸਾਬ ਨਾਲ ਪੰਜਾਬੀ ਜਾਂ ਪੂਰੇ ਮੁਲਕ ਦੇ ਵਿੱਚ ਵੋਟਿੰਗ ਕਰਨ ਦਾ ਆਵਾਜ਼ ਕੱਟ ਰਹੀ ਹੈ ਤੁਹਾਡੀ ਰਾਜ ਜੀ। ਮੋਦੀ ਸਾਹਿਬ ਪਿਛਲੀ ਵਾਰੀ ਮੋਦੀ ਸਾਹਿਬ ਬਣੇ ਸੀਗੇ 31%, 31% ਵੋਟਾਂ ਲੈ ਕੇ ਬਣ ਗਏ ਸੀਗੇ। ਤਾਂ ਜੇ 70-71% ਦੇ ਨਾਲ ਵੀ ਲਾਈਏ ਤੇ ਜਿੰਨਿਆਂ ਕੁ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਚੋਂ 40% ਨੇ ਨਕਾਰਿਆ, ਤੇ ਜੇ ਪੂਰੇ ਵੋਟਰ ਦੇਖੀਏ ਉਹਦੇ ਵਿੱਚੋਂ 69% ਲੋਕਾਂ ਨੇ ਨਕਾਰਿਆ ਸੀ ਤੇ 31% ਤੇ ਇਹ ਬਣ ਗਿਆ ਸੀ। ਜਿਸ ਹਿਸਾਬ ਦੇ ਇਸ ਵਾਰੀ ਹਾਲਾਤ ਆ, ਲੱਗਦਾ ਆ ਵੀ ਕਿ 22-24% ਵੋਟਾਂ ਲੈਣ ਵਾਲਾ ਵੀ ਸਰਕਾਰ ਬਣਾ ਲੂਗਾ, ਬਾਕੀ 3/2 ਜਿਹੜੇ ਉਹ ਲੋਕੀ ਕਮਲੇ ਹੀ ਆ ਕਿ ਵੋਟਾਂ ਪਾਤੀਆਂ ਜਾਂ ਕਿੱਦਾਂ, ਕਿਉਂਕਿ ਲੋਕੀ ਨਿਕਲੇ ਹੀ ਨਹੀਂ ਹੈ ਨਾ। ਥੋੜੇ ਲੋਕਾਂ ਦੀ ਕੋਈ ਭੁਗਤ ਨਹੀਂ ਹੁੰਦੀ, ਏਕਤਾ ਦੇ ਵਿੱਚ ਹੀ ਸਾਰਾ ਕੁਝ ਹੁੰਦਾ। ਤੇ ਜੇ ਬਾਹਰਲੀ ਕੰਟਰੀਆਂ ਦੀ ਵੀ ਗੱਲ ਕਰੀਏ, ਬਾਕੀ ਇੰਗਲੈਂਡ, ਆਸਟ੍ਰੇਲੀਆ, ਕੈਨੇਡਾ ਦਾ ਮੈਨੂੰ ਪਤਾ ਨਹੀਂ, ਪਰ ਇੱਥੇ ਵੀ ਅਮਰੀਕਾ ਦੀ ਜੇ ਮੈਂ ਗੱਲ ਕਰਾਂ ਤਾਂ ਅਮਰੀਕਾ ਦੇ ਵਿੱਚ ਵੀ ਸਿਟੀਜ਼ਨਸ਼ਿਪ ਤਾਂ ਹਰੇਕ ਨੂੰ ਚਾਹੀਦੀ ਆ, ਇੱਥੇ ਦਾ ਸਿਟੀਜ਼ਨ ਕਹਾਉਣਾ ਉਹਨਾਂ ਲਈ ਜ਼ਰੂਰੀ ਆ। ਪਰ ਜੇ ਵੋਟਿੰਗ ਦੀ ਗੱਲ ਕਰੀਏ, ਮੈਨੂੰ ਲੱਗਦਾ ਵੀ 40% ਲੋਕ ਇੰਡੀਅਨ ਜਾਂ ਭਾਰਤੀ ਕਹਿ ਸਕਦੇ ਆਪਾਂ ਜਿਹੜੇ ਵੋਟਾਂ ਪਾਉਂਦੇ ਆ। ਇਹ ਕੈਸਾ ਇੱਕ ਚਲੋ ਵੀ ਕੰਮ ਮੇਰੇ ਖਿਆਲ ਨਾਲ ਤਾਂ ਗੁਨਾਹ ਵਾਲਾ ਹੀ ਹੈ, ਜਿਹੜਾ ਬੰਦਾ ਵੋਟ ਨਹੀਂ ਕਰਦਾ ਜਾਂ 2 ਵਾਰੀ ਲਗਾਤਾਰ ਵੋਟ ਨਹੀਂ ਕਰਦਾ, ਉਹਦੀ ਬਿਨਾਂ ਮੁਲਕਾਂ ਸਿਟੀਜ਼ਨਸ਼ਿਪ ਤੇ ਇੰਡੀਆ ਦੇ ਵਿੱਚ ਵੋਟ ਕਿਉਂ ਨਹੀਂ ਹੋ ਸਕਦੀ? ਕਿਉਂਕਿ ਇੱਦਾਂ ਦਾ ਕੋਈ ਲਾਅ ਬਣ ਸਕਦਾ ਕਿ ਨਹੀਂ ਬਣ ਸਕਦਾ ਜੀ? ਥੈਂਕ ਯੂ ਜੀ। ਦੇਖੋ, ਵੋਟ ਦਾ ਰੁਝਾਨ ਤਾਂ ਸਾਰੇ ਹੀ ਘਟ ਰਿਹਾ ਹੈ। ਕੈਨੇਡਾ ਵਰਗੇ ਡਿਵੈਲਪ ਕੰਟਰੀ ਦੇ ਵਿੱਚ ਵੀ ਵੋਟ ਦਾ ਰੁਝਾਨ ਜਿਹੜਾ ਬੜੀ ਤੇਜ਼ੀ ਦੇ ਨਾਲ ਘਟ ਰਿਹਾ। ਰਾਜਨੀਤਿਕ ਜਿਹੜੇ ਆ ਖੁਸ਼ ਆ ਇਸ ਰੁਝਾਨ ਤੋਂ, ਕਿਉਂਕਿ ਉਹ ਇਹ ਸਮਝਦੇ ਆ ਕਿ ਜਿਹੜੇ ਵੋਟਾਂ ਪਾਉਣ ਆਉਂਦੇ ਆ ਅਸੀਂ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਆ, ਉਹ ਵੋਟਾਂ ਪਾਉਣ ਜਿਹੜਾ ਜੀ ਉਹ ਆਉਂਦੇ ਆ ਵਨ ਔਰ ਦੀ ਅਦਰ ਵੇ। ਇਸ ਕਰਕੇ ਇਹ ਤਾਂ ਹਰ ਇੰਡੀਵਿਜੂਅਲ ਦਾ ਜਿਹੜਾ ਜੀ ਉਹ ਫਰਜ਼ ਬਣਦਾ। ਕਿਉਂ ਨਹੀਂ ਹੋ ਸਕਦਾ? ਲਾਅ ਬਣ ਸਕਦਾ ਜੀ। ਤੇ ਜੇ ਤੁਹਾਡੇ ਕੋਲੇ ਕਿਸੇ ਵੀ ਮੁਲਕ ਦੀ ਜਿਹੜੀ ਉਹ ਸਿਟੀਜ਼ਨਸ਼ਿਪ ਹੈ, ਜਿੱਥੋਂ ਦੇ ਤੁਸੀਂ ਨਾਗਰਿਕ ਹੋ, ਉੱਥੇ ਤੁਹਾਨੂੰ ਵੋਟ ਪ੍ਰੋਸੈਸ ਦੇ ਵਿੱਚ ਕੰਪਲਸਰੀ ਕਰਾਰ ਦਿੱਤਾ ਜਾਵੇ ਕਿ ਹਿੱਸਾ ਲੈਣਾ ਪਊਗਾ। ਉਹਦੇ ਵਾਸਤੇ ਤੁਹਾਨੂੰ ਫਾਈਨ ਜਿਹੜਾ ਦੀ ਉਹ ਕੀਤਾ ਜਾ ਸਕਦਾ, ਕਿਉਂਕਿ ਵੋਟ ਦਾ ਅਧਿਕਾਰ ਬੜੇ ਔਖੇ ਹੋ ਕੇ ਜਿਹੜਾ ਦੀ ਉਹ ਪ੍ਰਾਪਤ ਹੋਇਆ ਕਿਤੇ ਵੀ ਜਿਹੜਾ ਦੀ ਹੋਵੇ। ਇਸ ਕਰਕੇ ਲੋਕ ਇਹਦੇ ਤੋਂ ਭੱਜ ਰਹੇ ਆ। ਇਹ ਕੋਈ ਚੰਗਾ ਰੁਝਾਨ ਜਿਹੜਾ ਦੀ ਉਹ ਨਹੀਂ ਹੈਗਾ। ਹਾਂ, ਜਿਹੜੇ ਅੰਕੜਿਆਂ ਦੀ ਗੱਲ ਤੁਸੀਂ ਜਿਹੜਾ ਦੀ ਉਹ ਕਰ ਰਹੇ ਹੋ, ਇਹੀ ਅੰਕੜੇ ਨੇ ਜਿਹੜੇ ਕਿ ਉਹਨਾਂ ਅੰਕੜਿਆਂ ਨੂੰ ਕੱਟਦੇ ਆ, ਜਿਹੜੇ ਕਹਿੰਦੇ ਆ ਕਿ 300 ਤੋਂ ਉੱਪਰ ਸੀਟਾਂ ਜਿਹੜੀਆਂ ਦੀ ਉਹ NDA ਨੂੰ ਆ ਰਹੀਆਂ ਨੇ। ਇਹ ਤੁਹਾਡੇ ਵਾਲੇ ਅੰਕੜੇ ਹੀ ਇਹ ਕੱਟਦੇ ਆ ਜੀ। ਇਹਨਾਂ ਅੰਕੜਿਆਂ ਦਾ ਉਹ ਜਵਾਬ ਨਹੀਂ ਦਿੰਦੇ ਕਿ ਪਿਛਲੀ ਵਾਰੀ ਇੰਨੇ % ਤੇ ਬਣੀਆਂ, ਐਤਕੀ ਤਾਂ ਵੋਟ ਪਰਸੈਂਟੇਜ ਉਦੋਂ ਵੀ ਘਟ ਗਿਆ। ਕਰਨਾਲ ਇੱਕ ਵੱਡੇ ਸ਼ਹਿਰਾਂ ਦੇ ਵਿੱਚ ਆਉਂਦਾ, ਕਰਨਾਲ ਦੇ ਵਿੱਚ 56% ਦੇ ਕਰੀਬ ਜਿਹੜੀ ਆ ਜੀ ਉਹ ਵੋਟ ਪਈ। ਇਹਦਾ ਮਤਲਬ ਅੱਧੇ ਲੋਕ ਜਿਹੜੇ ਉਹ ਨਿਕਲੇ ਨਹੀਂ। ਹੁਣ ਕੱਲ ਨੂੰ ਕੰਪਲੇਂਟ ਉਹ ਕੀ ਜਿਹੜਾ ਦੀ ਕਰਨਗੇ ਕਿ ਉਹਨਾਂ ਦਾ ਆਹ ਕੰਮ ਕਿਉਂ ਨਹੀਂ ਹੋ ਰਿਹਾ, ਆਹ ਕੰਮ ਜਿਹੜਾ ਦੀ ਉਹ ਕਿਉਂ ਨਹੀਂ ਹੋ ਰਿਹਾ। ਇਹ ਸਿਆਸੀ ਧਿਰਾਂ ਨੂੰ ਸਿਰ ਜੋੜ ਕੇ ਜਿਹੜਾ ਦੀ ਉਹ ਬੈਠਣਾ ਪਊਗਾ। ਉਹ ਕਦੀ ਅਜੇ ਤਾਂ ਨਹੀਂ ਬੈਠਣਗੀਆਂ ਜੀ, ਮੇਰਾ ਨਹੀਂ ਖਿਆਲ ਉਹ ਅਜੇ ਬੈਠਣਗੀਆਂ ਇਸ ਗੱਲ ਦੇ ਵਾਸਤੇ ਕਿ ਇਹ ਵੋਟ ਪਰਸੈਂਟੇਜ ਦਾ ਰੁਝਾਨ ਕਿਉਂ ਘਟ ਰਿਹਾ। ਉਹਦਾ ਰੀਜ਼ਨ ਹੈ ਪੜ੍ਹਿਆ ਲਿਖਿਆ ਜਿਹੜਾ ਵੋਟਰ ਹੈ ਨਾ ਜੀ, ਉਹ ਨਹੀਂ ਆਉਂਦਾ। ਉਹ ਡਾਈਨਿੰਗ ਟੇਬਲ ਤੇ ਬੈਠ ਕੇ ਗੱਲਾਂ ਕਰਦਾ। ਉਹ ਇਹ ਕਹਿੰਦਾ ਕਿ ਆਹ ਨਹੀਂ ਹੁੰਦਾ, ਆਹ ਨਹੀਂ ਹੁੰਦਾ। ਜਦੋਂ ਵੋਟਾਂ ਦੀ ਗੱਲ ਹੁੰਦੀ ਉਹ ਕਹਿੰਦਾ ਮੈਂ ਇੱਥੇ ਲਾਈਨ ਦੇ ਵਿੱਚ ਲੱਗ ਕੇ ਵੋਟ ਥੋੜੀ ਨਾ ਜਿਹੜੀ ਉਹ ਪਾਊਂਗਾ। ਲਾਈਨ ਦੇ ਵਿੱਚ ਲੱਗ ਕੇ ਵੋਟ ਪਾਉਂਦਾ ਕੌਣ ਹੈ? ਜਦੋਂ ਤੁਹਾਨੂੰ ਇਹ ਅੰਕੜਾ ਜਿਹੜਾ ਸਮਝ ਆ ਜਾਊਗਾ ਨਾ ਜੀ, ਫਿਰ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਆ ਜਾਣਗੀਆਂ ਕਿ ਇੰਨਾ ਕੁਝ ਗਲਤ ਜਿਹੜਾ ਦੀ ਉਹ ਕਿਉਂ ਹੋਇਆ। ਜੀ ਬਿਲਕੁਲ। ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਵੀ ਕੰਪਲਸਰੀ ਆ ਵੋਟਿੰਗ। ਅਮਰੀਕਾ ਦੇ ਵੀ ਕਈ ਸੂਬੇ ਆ ਜਿਨ੍ਹਾਂ ਨੇ ਜਿਹੜਾ ਇਹ ਰੂਲ ਬਣਾਏ ਆ ਵੀ ਜੇ ਤੁਸੀਂ ਇੰਨੇ ਵਾਰੀ ਵੋਟ ਨਹੀਂ ਪਾਉਂਦੇ ਤਾਂ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਤੁਹਾਡੇ ਤੋਂ ਵਾਪਸ ਲੈ ਲਿਆ ਜਾਂਦਾ ਆ। ਸੋ ਜ਼ਰੂਰ ਇੱਦਾਂ ਦਾ ਕੋਈ ਨਾ ਕੋਈ ਸਾਰਿਆਂ ਦੇ ਉੱਤੇ ਲਾਗੂ ਕਰਨ ਦੀ ਜ਼ਰੂਰਤ ਹੈਗੀ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਰਵਿੰਦਰ ਭੁੱਲਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਕੁਐਸਚਨ ਦਾ ਜਵਾਬ ਤਾਂ ਮੈਨੂੰ ਮਿਲ ਗਿਆ ਕਿ ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ, ਉਹ ਜਿਹਦੇ ਵਿੱਚ ਟੈਂਪੂ ਦੇ ਵਿੱਚ EVM ਮਸ਼ੀਨਾਂ ਲੱਦ ਕੇ ਉਹ ਇਦਾਂ ਕਰ ਰਿਹਾ। ਕੀ ਉਹਦਾ ਕੋਈ ਐਕਸ਼ਨ ਲਿਆ ਇਹਨਾਂ ਨੇ? ਚੋਣ ਕਮਿਸ਼ਨ ਨੇ ਉੱਤੇ ਲਿਆ ਕੁਝ? ਦੂਜੀ ਇਹ ਆ ਵੀ ਜਿਹੜਾ ਆ 15-20 ਦਿਨ ਦਾ ਗੈਪ ਆ ਜਾਂਦਾ ਵਿੱਚ ਮਸ਼ੀਨਾਂ ਨੂੰ ਪਈਆਂ ਦੂਜੀਆਂ ਸਟੇਟਾਂ ਦੇ ਵਿੱਚ, ਕੀ ਇਹਦਾ ਹੋ ਨਹੀਂ ਸਕਦਾ ਕਿ ਇਹਨੂੰ 3-4 ਘੰਟੇ ਬਾਅਦ ਉਸ ਵੇਲੇ ਕਾਊਂਟਰ ਕੀਤਾ ਜਾਵੇ? ਜੀ ਥੈਂਕ ਯੂ ਵੀਰ ਜੀ, ਮੈਂ ਸੁਣਦਾ। ਦੇਖੋ, ਕਿਉਂਕਿ ਮੁਲਕ ਵੱਡਾ ਜੀ, ਚੋਣ ਪ੍ਰੋਸੈਸ ਬੜਾ ਜਿਹੜਾ ਦੀ ਉਹ ਲੰਬਾ ਆ। ਸਿਕਿਉਰਿਟੀ ਦੇ ਕਰਕੇ ਜਿਹੜਾ ਦੀ ਇੱਦਾਂ ਕੀਤਾ ਜਾਂਦਾ ਕਿ ਜਿਹੜੇ ਸੂਬਿਆਂ 'ਚ ਹੁੰਦੀਆਂ ਨੇ ਫਿਰ ਉਹੀ ਪੈਰਾਮਿਲਟਰੀ ਫੋਰਸਿਸ ਨੇ ਜਿਹੜੀਆਂ ਜਾਂਦੀਆਂ ਨੇ ਅੱਗੇ ਤੋਂ ਅੱਗੇ। ਇਸ ਕਰਕੇ ਇਹ ਲੰਬਾ ਲੈਂਥੀ ਪ੍ਰੋਸੈਸ ਹੈ ਜੀ, ਜਿਹਦੇ ਕਰਕੇ ਇਹ ਪਈਆਂ ਜਿਹੜੀਆਂ ਉਹ ਰਹਿੰਦੀਆਂ ਨੇ। ਜੇ ਮੰਨ ਲਓ ਇਹ ਹੋਵੇ ਕਿ ਜਿੰਨੇ ਸੂਬਿਆਂ ਦੀਆਂ ਹੋ ਗਈਆਂ ਉਹਨਾਂ ਦੀ ਗਿਣਤੀ ਜਿਹੜੀ ਜੀ ਹੋ ਜਾਏ, ਫਿਰ ਉਹ
ਪ੍ਰਭਾਵ ਜਿਹੜਾ ਦੀ ਉਹ ਪੈ ਪੈ ਸਕਦਾ, ਜਾਂਦਾ। ਇਸ ਕਰਕੇ ਜਿਹੜਾ ਦੀ ਉਹ ਕੱਢਿਆ ਨਹੀਂ ਜਾਂਦਾ। ਇਸ ਕਰਕੇ ਇਹਦਾ ਤਾਂ ਕੋਈ ਬਹੁਤਾ ਜਿਹੜਾ ਦੀ ਉਹ ਹੱਲ ਨਹੀਂ ਹੈਗਾ ਕਿ ਜਿਹੜਾ ਦੀ ਕੀਤਾ ਜਾ ਸਕੇ ਕਿ ਇਹਦਾ ਨਾਲ ਦੀ ਨਾਲ ਨਤੀਜੇ ਜਿਹੜੇ ਆ ਉਹ ਆਉਣ। ਔਰ ਇਹ ਵੀ ਪੋਸੀਬਲ ਨਹੀਂ ਹੈ ਕਿ ਸਮੁੱਚੇ ਮੁਲਕ ਦੇ ਵਿੱਚ ਇੱਕ ਦਿਨ ਵੋਟਾਂ ਜਿਹੜੀਆਂ ਦੀ ਉਹ ਪਵਾਈਆਂ ਜਾ ਸਕਣ, ਕਿਉਂਕਿ ਉਹਦੇ ਨਾਲ ਸੁਰੱਖਿਆ ਨੂੰ ਲੈ ਕੇ ਕਿੰਤੂ ਪਰੰਤੂ ਜਿਹੜਾ ਦੀ ਉਹ ਖੜਾ ਹੋ ਜਾਊਗਾ। ਸੋ ਮੇਰਾ ਖਿਆਲ ਤਾਂ ਅਜੇ ਤਾਂ ਨਹੀਂ ਇਹ ਕਿਹਾ ਜਾ ਸਕਦਾ ਕਿ ਇਹਦਾ ਕੋਈ ਹੱਲ ਹੈ ਕਿ ਇੰਨੇ ਦਿਨ ਜਿਹੜੀਆਂ ਦੀ ਉਹ ਕਿਉਂ ਪਈਆਂ ਰਹਿੰਦੀਆਂ। ਜੀ, ਅਗਲੇ ਕਾਲਰ ਨੇ ਜਸਵੰਤ ਜੋਹਲ ਜੀ ਵਿਆਨਾ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਪੰਨੂ ਜੀ, ਮੇਰਾ ਸਵਾਲ ਹੈ ਜੀ, ਜਿਸ ਤਰ੍ਹਾਂ ਐਤਕੀ ਜੀ ਪੰਜਾਬ ਦਾ ਇੱਕ ਵੱਖਰਾ ਤਰ੍ਹਾਂ ਜੀ ਆਪਣਾ ਵੋਟ ਸਿਸਟਮ ਹੋਇਆ ਜਿੱਥੇ 6 ਪ੍ਰਧਾਨ ਚੋਣ ਲੜ ਰਹੇ ਆ ਜੀ। 3 ਆਮ ਆਦਮੀ ਪਾਰਟੀ 'ਚ ਨਿਕਲੇ ਆ, 3 ਦੂਜੇ ਆ ਜੀ। ਕੀ ਇਹ ਆਪਣੀ ਚੋਣ ਜਿੱਤ ਸਕਣਗੇ ਭਾਜੀ? ਇਹ ਸਵਾਲ ਹੈ ਭਾਜੀ, ਸੁਣ ਲੈਣ ਦਿਓ ਜੀ ਭਾਜੀ। ਜੀ ਦੇਖੋ ਸਾਹਮਣੇ ਨਤੀਜਾ ਜਿਹੜਾ ਜੀ ਉਹ 23 ਨੂੰ ਆ ਜਾਣਾ। ਮੇਰਾ ਖਿਆਲ ਜਿਹੜੀਆਂ ਨਵੀਆਂ ਉੱਠੀਆਂ ਪਾਰਟੀਆਂ ਨੇ ਉਹਨਾਂ ਦੇ ਭਵਿੱਖ ਦਾ ਵੀ ਜਿਹੜਾ ਜੀ ਫੈਸਲਾ ਹੋਣਾ, ਚਾਹੇ ਉਹ ਡਾਕਟਰ ਗਾਂਧੀ ਹੋਰਾਂ ਨੇ ਨਵਾਂ ਪੰਜਾਬ ਪਾਰਟੀ ਜਿਹੜੀ ਹੈ ਜੀ ਉਹ ਬਣਾਈ ਆ, ਚਾਹੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਪੰਜਾਬੀ ਏਕਤਾ ਬਣਾਈ ਆ, ਚਾਹੇ ਪਹਿਲਾਂ ਤੋਂ ਜਿਹੜੀ ਚੱਲਦੀ ਹੈ ਜੀ ਲੋਕ ਇਨਸਾਫ ਪਾਰਟੀ ਉਹਦੇ ਬੈਂਸ ਸਾਹਿਬ ਨੇ। ਸੋ ਇਹ ਸਾਰੇ ਜਿਹੜੇ ਨੇ, ਮੈਂ ਜਿੱਦਾਂ ਇਹ ਕਿਹਾ ਕਿ ਜਿਹੜੇ 2022 ਆ ਨਾ ਜੀ, ਇਹ ਉਹਦਾ ਇੱਕ ਟਰਾਇਲ ਆ ਜਿਹੜਾ 19 ਕਿ ਕਿਹੜੀਆਂ ਧਿਰਾਂ ਜਿਹੜੀਆਂ ਦੀ ਉਹ 2022 ਦੇ ਦੌਰਾਨ ਜਿਹੜਾ ਦੀ ਉਹ ਸਰਵਾਈਵ ਕਰਨਗੀਆਂ। ਇੱਕ ਗੱਲ ਜਿਹੜੀ ਜੀ ਜ਼ਰੂਰ ਜਿਹਦੇ ਉੱਤੇ ਵਿਚਾਰ ਮੇਰਾ ਖਿਆਲ ਹੋਣਾ ਚਾਹੀਦਾ ਹੁਣ, ਜਿਹੜਾ ਪੰਜਾਬੀਆਂ ਨੂੰ ਇਹਦੇ ਉੱਤੇ ਵਿਚਾਰ ਕਰਨਾ ਚਾਹੀਦਾ, ਉਹ ਇਹ ਕਿ ਕੀ ਤੀਜੀ ਧਿਰ ਜਿਹੜੀ ਆ ਜੀ ਉਹ ਪੰਜਾਬ ਦੇ ਵਿੱਚ ਉੱਠ ਸਕੂਗੀ? ਇਹ ਜਿਹੜਾ ਦੀ ਉਹ ਵੱਡਾ ਸਵਾਲ ਹੈ। ਮੇਰੀ ਜਾਚੇ ਇਹ ਹੁਣ ਜਿਹੜਾ ਦੀ ਉਹ ਐਡਾ ਸੌਖਾ ਨਹੀਂ ਰਹਿ ਗਿਆ। ਹਾਂ, ਹੋਊਗਾ ਕਿ ਜੋ ਹੋਣਾ ਚਾਹੀਦਾ ਉਹ ਇਹ ਆ ਕਿ ਤੁਹਾਨੂੰ ਰਵਾਇਤੀ ਪਾਰਟੀਆਂ ਦੇ ਵਿੱਚੋਂ ਕੁਝ ਚੰਗੇ ਲੋਕ ਸ਼ਾਇਦ ਜਿਹੜਾ ਦੀ ਉਹ ਲੱਭਣੇ ਪੈਣਗੇ। ਉਹਦੇ ਵਾਸਤੇ ਇਹ ਆ ਕਿ ਪਰਸਨੈਲਿਟੀ ਆਧਾਰਿਤ ਫਿਰ ਵੋਟਿੰਗ ਜਿਹੜੀ ਦੀ ਲੋਕ ਕਰਨ ਲੱਗ ਜਾਣ। ਕੀ ਇਹ ਸੰਭਵ ਹੋ ਸਕੂਗਾ? ਇਹ ਬਹੁਤ ਵੱਡਾ ਜਿਹੜਾ ਦੀ ਉਹ ਸਵਾਲ ਹੈ। ਯਕੀਨ ਕਰਨਾ ਜਿਹੜੀ ਤੀਜੀ ਧਿਰ ਹੈ ਉਹਦੀ ਆਪਾਂ ਜਿੰਨੀ ਮਰਜ਼ੀ ਕਹੀ ਚੱਲੀਏ ਜੀ ਕਿ ਆਹ ਹੋ ਗਿਆ ਜਿਹੜੀ ਡੈਮੋਕ੍ਰੇਟਿਕ ਅਲਾਇੰਸ ਜਿਹੜਾ ਦੀ ਉਹ ਬਣ ਗਿਆ, ਜਾਂ ਆਪਾਂ ਪਿੱਛੋਂ ਦੇ ਸ਼ੁਰੂ ਕਰੀਏ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਤੋਂ ਲੋਕ ਭਲਾਈ ਪਾਰਟੀ, ਪੀਪਲਜ਼ ਪਾਰਟੀ ਜਿਹੜੀ ਸੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਬਣਾਈ, ਫਿਰ ਆਮ ਆਦਮੀ ਪਾਰਟੀ ਜਿਹੜੀ ਦੀ ਆਈ, ਹੁਣ ਜਿਹੜਾ ਉਹ PDA ਆ ਗਿਆ। ਇਹ ਸਕਸੈਸ ਨਹੀਂ ਜਿਹੜਾ ਦੀ ਹੋ ਸਕਿਆ। ਉਹਦਾ ਕਾਰਨ ਹੈ, ਪ੍ਰਮੁੱਖ ਕਾਰਨ ਇਹ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਨੇ, ਉਹਨਾਂ ਕੋਲੇ ਪੈਸਾ ਇੰਨਾ ਆ, ਉਹਨਾਂ ਕੋਲੇ ਪਾਵਰ ਜਿਹੜੀ ਇੰਨੀ ਆ, ਉਹ ਤੀਜੀ ਧਿਰ ਨਹੀਂ ਜਿਹੜਾ ਦੀ ਉਹ ਉੱਠਣ ਦਿੰਦੀਆਂ, ਨਾ ਉਹਨਾਂ ਨੇ ਉੱਠਣ ਜਿਹੜੀ ਆ ਜੀ ਉਹ ਦੇਣੀ ਆ। ਹੁਣ ਤਾਂ ਉਹੀ ਜਿਹੜੀ ਪੰਜਾਬ ਵਿਚਲੀ ਤੀਜੀ ਧਿਰ ਸੀਗੀ ਉਹ ਖੱਖੜੀਆਂ ਕਰੇਲੇ ਜਿਹੜਾ ਦੀ ਉਹ ਹੋ ਗਈ। ਬਿਲਕੁਲ। ਔਰ ਦੂਸਰੀ ਗੱਲ ਜਿਹੜੀ ਆ ਜੀ ਇਹ ਕਿ ਜਿਹੜੀਆਂ ਇੱਥੇ ਕੋਈ ਵੀ ਧਿਰ ਉੱਠਦੀ ਆ, ABC, ਮੈਂ ਕਿਸੇ ਦਾ ਨਾਮ ਨਹੀਂ ਦਿੰਦਾ ਜੀ, ਉਹ ਕੀ ਕਰਦੀ ਆ, ਉਹ ਇਹ ਸੋਚਦੀ ਆ ਕਿ ਮੈਂ ਇਹਦੇ ਵਿੱਚ ਇੱਕ ਚੀਜ਼, ਇੱਕ ਕਲੌਜ਼ ਕਿਹੜੀ ਪਾਵਾਂ ਜਿਹਦੇ ਨਾਲ ਪ੍ਰਵਾਸੀ ਜਿਹੜੇ ਪੰਜਾਬੀ ਬੈਠੇ ਆ ਉਹ ਮੈਨੂੰ ਫੰਡਸ ਦੇ ਦੇਣ। ਜਦੋਂ ਫੰਡਸ ਜਿਹੜਾ ਉਹ ਇਕੱਠੇ ਕਰਨਾ ਇੱਕ ਜਿਹੜਾ ਦੀ ਪ੍ਰਮੁੱਖ ਰੀਜ਼ਨ ਹੋ ਜਾਂਦਾ, ਫਿਰ ਉਹਦੇ ਵਿੱਚੋਂ ਆਪਾਂ ਕਿਸੇ ਕਿਸਮ ਦਾ ਕੋਈ ਹੱਲ ਜਿਹੜਾ ਦੀ ਉਹ ਲੱਭ ਸਕਾਂਗੇ। ਇਹ ਜਿਹੜਾ ਉਹ ਪੋਸੀਬਲ ਨਹੀਂਗਾ। ਇਹ ਫੰਡਸ ਜਿਹੜੇ ਆ ਜੀ ਉਹ ਰੋਕਣੇ ਪੈਣਗੇ, ਕੁਝ ਸਮੇਂ ਦੇ ਵਾਸਤੇ ਪ੍ਰਵਾਸੀ ਪੰਜਾਬੀਆਂ ਨੂੰ ਰੋਕਣੇ ਪੈਣਗੇ ਜੇ ਤੁਸੀਂ ਇਹ ਸੋਚਦੇ ਹੋ ਕਿ ਇੱਥੇ ਕੁਝ ਸੁਧਾਰ ਜਿਹੜਾ ਦੀ ਉਹ ਆ ਸਕੇ। ਇਹ ਸੁਧਾਰ ਕਿਹੋ ਜਿਹਾ ਹੋਊਗਾ? ਮੇਰੀ ਜਾਚੇ ਮੈਂ ਇੱਕ ਗੱਲ ਜ਼ਰੂਰ ਹੈ ਜੀ, ਇੱਕ ਸਿਫਤ ਜਿਹੜੀ ਹੈ ਜੀ ਉਸ ਲੜਕੀ ਦੀ ਹੈ ਜਿਹੜੀ ਕਿ ਪੜ੍ਹ ਰਹੀ ਹੈ, ਕਿਰਨਜੀਤ ਕੌਰ ਹੈ, ਜਿਹਨੇ ਆਪਣੇ ਦਮ ਦੇ ਉੱਤੇ ਬਿਨਾਂ ਕਿਸੇ ਪੈਸੇ ਧੇਲੇ ਤੋਂ ਵੀਰਪਾਲ ਕੌਰ ਰੱਲਾ ਨੂੰ ਚੋਣ ਮੈਦਾਨ ਦੇ ਵਿੱਚ ਲਿਆ ਕੇ, ਵੀਰਪਾਲ ਕੌਰ ਰੱਲਾ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਕੋਈ ਕਿੰਤੂ ਪਰੰਤੂ ਨੀਗਾ, ਕੋਈ ਕੁਐਸਚਨ ਮਾਰਕ ਨੀਗਾ। ਉਸ ਲੜਕੀ ਨੇ, ਉਸ ਬੱਚੀ ਨੇ ਜਿਹੜੇ ਤਰੀਕੇ ਦੇ ਨਾਲ ਜਿਹੜਾ ਮੂਹਰੇ ਆ ਕੇ ਮੁੱਦਾ ਤਾਂ ਉਭਾਰ ਦਿੱਤਾ ਜੀ, ਜਿੰਨਾ ਮਰਜ਼ੀ ਉਭਰਿਆ। ਕਿਸਾਨ ਜਥੇਬੰਦੀਆਂ ਨੇ ਉਹਦੀ ਸਪੋਰਟ ਨਹੀਂ ਕੀਤੀ ਜਿਹੜੀ ਉਹ ਕਰਨੀ ਬਣਦੀ ਸੀਗੀ, ਪਰ ਉਹਨੇ ਮੁੱਦਾ ਤਾਂ ਉਭਾਰ ਲਿਆ। ਮੁੱਦਾ ਦੇਖੋ ਕਨ੍ਹਈਆ ਕੁਮਾਰ ਨੇ ਉਭਾਰ ਲਿਆ। ਇਸ ਤਰ੍ਹਾਂ ਦੇ ਜਿਹੜੀਆਂ ਚੀਜ਼ਾਂ ਨੇ, ਲੱਗਦਾ ਇਹ ਆ ਕਿ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਆਸ ਜਿਹੜੀ ਆ ਆਉਂਦੇ ਦਿਨਾਂ ਦੇ ਦੌਰਾਨ ਰੱਖਣੀ ਪਊਗੀ ਕਿਤੇ ਨਾ ਕਿਤੇ, ਔਰ ਪਰਸਨੈਲਿਟੀ ਆਧਾਰਿਤ ਜਿਹੜੀ ਆ ਜੀ ਉਹ ਸਪੋਰਟ ਕਰਨੀ ਪਊਗੀ। ਜਿਹੜੀਆਂ ਪਾਰਟੀਆਂ ਪੂਟੀਆਂ ਨੇ ਉਹਨਾਂ ਨੂੰ ਸਾਈਡ ਦੇ ਉੱਤੇ ਛੱਡ ਕੇ, ਚਾਹੇ ਕੋਈ ਕਾਂਗਰਸ ਦੇ ਵਿੱਚ ਚੰਗਾ ਹੋਵੇ,
ਕੋਈ ਅਕਾਲੀ ਦਲ ਦੇ ਵਿੱਚ ਚੰਗਾ ਹੋਵੇ, ਕੋਈ ਆਮ ਆਦਮੀ ਪਾਰਟੀ ਚੰਗਾ ਹੋਵੇ, ਕੋਈ ਪੀਡੀਏ ਦੇ ਵਿੱਚ ਜਿਹੜਾ ਦੀ ਚੰਗਾ ਹੋਵੇ। ਜੇ ਪਰਸਨੈਲਿਟੀ ਆਧਾਰਿਤ ਜਿਹੜੀਆਂ ਲੋਕ ਨੇ ਉਹ ਉੱਭਰਨਗੇ ਤੇ ਤਾਂ ਇੱਕ ਆਸ ਵੱਜ ਸਕਦੀ ਹੈ, ਨਹੀਂ ਤਾਂ ਅਦਰਵਾਈਜ਼ ਹੋ ਸਕਦਾ ਕਿਸੇ ਨੂੰ ਗੱਲ ਇਹ ਕੌੜੀ ਲੱਗੇ, ਮਾੜੀ ਲੱਗੇ, ਨਾ ਚੰਗੀ ਲੱਗੇ, ਇਹ ਉਹਦੇ ਉੱਤੇ ਲੱਗਣ ਜਾਂ ਨਾ ਲੱਗਣ ਦੇ ਉੱਤੇ ਆ। ਪਰ ਪੰਜਾਬ ਦੇ ਵਿੱਚ ਤੀਜੀ ਧਿਰ ਉੱਭਰਨ ਦੇ ਜਿਹੜੇ ਕੁਝ ਚਾਂਸ ਸੀਗੇ ਜੀ, ਉਹਨਾਂ ਦਾ ਸੱਚੀ ਪੁੱਛੋ ਭੋਗ ਪੈ ਚੁੱਕਿਆ ਹੈ। ਜੀ ਬਿਲਕੁਲ, ਇਹ ਲੈਂਦੇ ਵੀ ਇੱਧਰੋਂ ਉੱਧਰੋਂ ਆ, ਸਾਰੇ ਜਾਣੇ ਇਕੱਠੇ ਕਰ ਲੈਂਦੇ ਆ ਪੈਸੇ ਦੀ ਖਾਤਰ, ਜਿੱਦਾਂ ਤੁਸੀਂ ਕਿਹਾ ਫੰਡਿੰਗ ਕਰਕੇ, ਤੇ ਫਿਰ ਇਹਨਾਂ ਨੂੰ ਇਹ ਹੁੰਦਾ ਵੀ ਅਗਲੀਆਂ ਇਲੈਕਸ਼ਨਾਂ 'ਚ ਸਾਰਾ ਕੁਛ ਹੀ ਅਸੀਂ ਜਿਹੜਾ ਉਹ ਲੈ ਜਾਣਾ, ਅਸੀਂ ਜਿੱਤ ਜਾਣਾ। ਪਰ ਇਹ ਕੰਮ ਔਖਾ ਆ। ਇਮਰਾਨ ਖਾਨ ਨਾਲ ਇਹਨਾਂ ਨੂੰ ਥੋੜ੍ਹਾ ਬਹੁਤਾ ਦੇਖਣਾ ਚਾਹੀਦਾ, ਉਹਨੇ ਵੀ ਚੰਗੀ ਮਿਹਨਤ ਜਿਹੜੀ ਆ ਕਈ ਦਹਾਕੇ ਕੇ ਕੀਤੀ ਆ। ਅਗਲੀ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਪੌਲ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੈਂ ਕਹਿੰਦਾ ਜਿਹੜੀ ਕਾਂਗਰਸ ਦੀ ਸਟ੍ਰੈਟਜੀ ਹੈਗੀ ਹੈ, ਇੰਪੀਰੀਅਲਿਜ਼ਮ ਦੀ ਕ੍ਰੀਏਸ਼ਨ ਹੈਗੀ, ਰਾਈਟ, ਇਹਨਾਂ ਦੀ ਸਟ੍ਰੈਟਜੀ ਹੈਗੀ ਡਿਵਾਈਡ ਐਂਡ ਰੂਲ। ਇਹ ਹਿੰਦੂ ਜਿਹੜੀ ਵੋਟ ਬੈਂਕ ਨੂੰ ਤਾਂ ਇਹ ਬਹੁਤਾ ਨਹੀਂ ਡਿਵਾਈਡ ਕਰ ਸਕੇ, ਇਹਨਾਂ ਨੇ ਬਥੇਰਾ ਰੌਲਾ ਪਾਇਆ ਕਾਸਟ ਦਾ ਜਾਂ ਹੋਰ, ਤੇ ਮੁਸਲਮਾਨ ਨਾਲ ਤਾਂ ਉਹ ਸਕਸੈਸਫੁਲ ਹੈਗੇ, ਰਾਈਟ। ਕਿ ਆਪਣੇ ਪੰਜਾਬ ਦੇ ਵਿੱਚ ਵੀ ਜਿਹੜੇ ਇਹ ਵੀ ਆਪਣੇ ਸਿੱਖ ਇਕੱਠੇ ਹੋ ਸਕਦੇ ਆ, ਜਿੱਦਾਂ ਆਪਣੇ ਖਡੂਰ ਸਾਹਿਬ ਦੇ ਵਿੱਚ ਦੀ ਇਹ ਆਪਣੀ ਪੰਥਕ ਕਹਿੰਦੇ ਸੀ ਹੈਗੀ ਆ ਸੀਟ, ਇੱਥੇ ਹੁਣ ਡੈਂਪੇ ਵਰਗੇ ਸ਼ਰਾਬ ਪੀ ਕੇ ਜਿਹੜੇ ਕਰਦੇ ਹੈਗੇ ਆਪਣੇ ਕੈਂਪੇਨ ਕਰਦੇ ਆ, ਉਹੋ ਜਿਹੇ ਲੋਕ ਜਿੱਤ ਰਹੇ ਆ। ਵੀ ਹੁਣ ਆਪਣੇ ਕੋਈ ਮੁੱਦਾ ਵੀ ਹੁੰਦਾ, ਕੋਈ ਜੀ ਕਿਸੇ ਹੁੰਦੀ ਆਪਣੀ ਕੋਈ ਰੈਲੀ ਹੁੰਦੀ, ਉੱਥੇ ਰੌਲਾ ਪਾਉਣਾ ਜਾਂਦੇ, ਇੱਥੇ ਪਕੌੜਿਆਂ ਪਿੱਛੇ ਲੋਕ ਮਗਰ ਪੈ ਗਏ। ਉੱਥੇ ਇਕੱਲੇ ਪਕੌੜੇ ਨਹੀਂ ਸੀ, ਉੱਥੇ ਹੋਰ ਬਥੇਰਾ ਕੁਛ ਹੋਇਆ ਹੋਣਾ ਵੀ ਆਪਾਂ ਗੱਲ ਹੋ ਸਕਦੀ ਕੀ ਇਹਨਾਂ ਨੇ ਕੀਤੇ ਜਾਂ ਕੀ ਇਹਨਾਂ ਨੂੰ ਕਰਨਾ ਚਾਹੀਦਾ, ਕਿ ਇੱਦਾਂ ਦੀ ਆਪਣੀ ਪੋਲੀਟਿਕਸ ਹੋ ਸਕਦੀ ਜਾਂ ਆਪਾਂ ਇਹਨਾਂ ਗੱਲਾਂ ਤੇ ਰੌਲਾ ਪਾਉਂਦੇ ਰਹਾਂਗੇ। ਧੰਨਵਾਦ। ਇਹ ਪੁੱਛ ਕਿਹੜੀ ਪਾਰਟੀ ਡਿਵਾਈਡ ਐਂਡ ਰੂਲ ਨਹੀਂ ਕਰਦੀ? ਕੀ ਤੁਸੀਂ ਕਾਂਗਰਸ ਨੂੰ ਇਹ ਕਹਿੰਦੇ ਹੋ ਕਿ ਡਿਵਾਈਡ ਐਂਡ ਰੂਲ ਕਰ ਰਹੀ, ਤੇ ਬੀਜੇਪੀ ਜਿਹੜੀ ਹੈ ਜੀ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਸਾਰੇ ਚੈਨਲਾਂ ਦੇ ਉੱਤੇ ਜਿਹੜਾ ਗੋਦੀ ਮੀਡੀਆ, ਉਹਨੂੰ 1.5 ਸਾਲ ਤਾਂ ਇੱਕੋ ਗੱਲ ਹਿੰਦੂ ਮੁਸਲਿਮ ਹਿੰਦੂ ਮੁਸਲਿਮ ਹਿੰਦੂ ਮੁਸਲਿਮ ਹਿੰਦੂ ਮੁਸਲਿਮ, ਉਹੀ ਜਿਹੜਾ ਜੀ ਉਹ ਪ੍ਰਚਾਰੀ ਗਿਆ। ਸਭ ਤੋਂ ਵੱਧ ਡਿਵਾਈਡ ਐਂਡ ਰੂਲ ਤਾਂ ਇਸ ਵੇਲੇ ਬੀਜੇਪੀ ਜਿਹੜੀ ਜੀ ਉਹ ਕਰ ਰਹੀ ਹੈ। ਕੋਈ ਵੀ ਘੱਟ ਨਹੀਂ ਹੈ ਇਹਦੇ ਵਿੱਚ ਜਿਹੜਾ ਜੀ। ਸਾਰੀਆਂ ਪਾਰਟੀਆਂ, ਜੇ ਡਿਵਾਈਡ ਐਂਡ ਰੂਲ ਨਾ ਹੋਵੇ, ਇੱਕ ਪਾਰਟੀ ਦੱਸੋ ਸਿੰਗਲ ਜਿਹੜੀ ਇਹ ਕਹੇ ਕਿ ਫਲਾਂ ਜਗ੍ਹਾ ਦੇ ਉੱਤੇ ਇਸ ਤਬਕੇ ਦਾ ਜਿਹੜਾ ਜੀ ਉਹ ਜ਼ੋਰ ਆ, ਤੇ ਉੱਥੇ ਉਸ ਤਬਕੇ ਦੇ ਬੰਦੇ ਨੂੰ ਸੀਟ ਨਾ ਦਿੱਤੀ ਹੋਵੇ, ਇਹ ਹੈ ਹੀ ਨਹੀਂ। ਉੱਥੋਂ ਜਿਹੜੀ ਸੀਟ ਦਿੱਤੀ ਜਾਂਦੀ ਆ, ਇਹਨਾਂ ਚੀਜ਼ਾਂ ਦੀ ਕੈਲਕੂਲੇਸ਼ਨ ਤੋਂ ਬਾਅਦ ਹੀ ਜਿਹੜੀ ਜੀ ਉਹ ਦਿੱਤੀ ਜਾਂਦੀ ਆ। ਪੰਜਾਬ ਨੂੰ ਬਖਸ਼ੋ, ਰਹਿਣ ਦਿਓ ਜੀ। ਪੰਜਾਬ ਬੜੇ ਇਸ ਪੱਖੋਂ ਚੰਗੇ ਤਰੀਕੇ ਨਾਲ ਵਸਦਾ। ਇੱਥੇ ਭਾਈਚਾਰਿਆਂ ਦੇ ਵਿਚਾਲੇ ਕਿਸੇ ਕਿਸਮ ਦੀ ਕੋਈ ਫ੍ਰਿਕਸ਼ਨ ਜਿਹੜੀ ਉਹ ਨਹੀਂ ਹੈਗੀ। ਨਾ ਆਪਾਂ ਇਹ ਗੱਲ ਕਰੀਏ ਕਿ ਉਹ ਜਿਹੜਾ ਜੀ ਭਾਈਚਾਰਾ ਇੱਕ ਪਾਸੇ ਦੇ ਉੱਤੇ ਹੋ ਜੇ। ਹਾਂ, ਇੰਨਾ ਜ਼ਰੂਰ ਆ ਜੀ, ਉਹ ਖੁੱਲ ਕੇ ਕਦੇ ਸਾਹਮਣੇ ਨਹੀਂ ਆਉਂਦਾ। ਉਹ ਸੋਚਦਾ ਆ, ਉਹ ਸੁਣਦਾ ਆ, ਉਹ ਵੇਖਦਾ ਆ ਕਿ ਕੌਣ ਜਿਹੜਾ ਉਹ ਕੀ ਕਰ ਰਿਹਾ, ਤੇ ਉਸ ਤੋਂ ਬਾਅਦ ਚੁੱਪ ਕਰਕੇ ਜਾ ਕੇ ਜਿਹੜਾ ਦੀ ਆਪਣੀ ਵੋਟ ਪਾ ਆਉਂਦਾ। ਕਦੀ ਤੁਸੀਂ ਇਹਨਾਂ ਨੂੰ ਚੋਣ ਰੈਲੀਆਂ ਦੇ ਵਿੱਚ ਦੇਖਿਆ? ਕਦੀ ਤੁਸੀਂ ਇਹਨਾਂ ਨੂੰ ਜਿੰਦਾਬਾਦ ਮੁਰਦਾਬਾਦ ਕਰਦਿਆਂ ਜਿਹੜਾ ਦੀ ਉਹ ਤੱਕਿਆ? ਕਦੀ ਤੁਸੀਂ ਇਹਨਾਂ ਦੇ ਜਿਹੜੀਆਂ ਕੋਈ ਲਾਈਵ ਵੀਡੀਓਜ਼ ਜਾਂ ਸਟੇਟਸ ਜਿਹੜੇ ਆ ਜੀ ਉਹ ਨੋਟ ਕੀਤੇ ਆ? ਨਹੀਂ ਕੀਤੇ ਹੋਣਗੇ। ਕਿਉਂ? ਕਿਉਂਕਿ ਉਹ ਚੁੱਪ ਕਰਕੇ ਆਪਣਾ ਜਿਹੜਾ ਜੀ ਉਹ ਕੰਮ ਕਰਦੇ ਆ। ਰੌਲਾ ਸਿਰਫ ਅਸੀਂ ਜਿਹੜਾ ਦੀ ਉਹ ਪਾਉਂਦੇ ਆ ਜ਼ਿਆਦਾ, ਔਰ ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ, ਅਸੀਂ ਸਿਰਫ ਰੌਲਾ ਪਾਉਂਦੇ ਆ, ਇਸ ਤੋਂ ਵੱਧ ਨਹੀਂ ਹੋਰ ਕੋਈ। ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਬਲਵਿੰਦਰ ਬੋਲਦਾ ਜੀ। ਮੇਰਾ ਪੰਨੂ ਸਾਹਿਬ ਨੂੰ ਕੁਐਸਚਨ ਇਹ ਹੋਈ ਸੀ ਵੀ ਜਿਹੜਾ ਈਵੀਐਮ ਦਾ ਰੌਲਾ ਪੈ ਗਿਆ, 2 ਲੱਖ ਕੋਈ ਜਾਂਦਾ, ਕੋਈ ਕਿੰਨੀ ਗਾਇਬ ਹੋਈ ਆ, ਕੋਈ ਟੱਕਰਾਂ ਦੇ ਵਿੱਚ ਜਾ ਰਹੀ ਆ, ਉਹਦੇ ਬਾਰੇ ਕੀ ਵਿਚਾਰ ਨੇ ਇਹਨਾਂ ਦੇ? ਜੀ ਦੇਖੋ, ਇਹ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਬਥੇਰਾ ਕੁਝ ਜਿਹੜਾ ਦੀ ਉਹ ਚੱਲ ਰਿਹਾ। ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਜੋ ਚੱਲ ਰਿਹਾ ਉਹ ਸਹੀ ਨਹੀਂ ਜਿਹੜਾ ਦੀ ਉਹ ਹੁੰਦਾ। ਈਵਨ ਪੁਰਾਣੀਆਂ ਵੀਡੀਓਜ਼ ਜਿਹੜੀਆਂ ਉਹ ਕੱਢ ਕੇ ਉਹ ਵੀ ਉਹਦੇ ਵਿੱਚ ਜਿਹੜਾ ਦੀ ਉਹ ਕਰੀ ਜਾਂਦੇ ਫਿੱਟ। ਈਵੀਐਮ ਨੂੰ ਕਲੀਨ ਚਿੱਟ ਨਹੀਂ ਆ ਨਾ ਦਿੱਤੀ ਜਿਹੜਾ ਦੀ ਉਹ ਜਾ ਸਕਦੀ ਹੈ, ਕਿੰਤੂ ਪਰੰਤੂ ਕਈ ਕਿਸਮ ਦੇ ਈਵੀਐਮ ਦੇ ਉੱਤੇ ਹੈਗੇ ਆ, ਉਹ ਜਾਇਜ਼ ਵੀ ਆ, ਉਹਦੇ ਵਿੱਚੋਂ ਕੁਝ ਨਜਾਇਜ਼ ਵੀ ਆ, ਕੁਝ ਜਾਇਜ਼ ਵੀ ਜਿਹੜਾ ਦੀ ਉਹ ਹੈਗੇ ਆ। ਦੇਖੋ, ਐਡਾ ਵੱਡਾ ਮੁਲਕ ਹੈ, ਉਹਦੇ ਵਿੱਚ ਸਾਰੇ ਜਗ੍ਹਾ ਦੇ ਉੱਤੇ ਈਵੀਐਮ ਜਿਹੜੇ ਜੀ ਉਹ ਚੇਂਜ ਹੋ ਜਾਣਗੇ ਜਾਂ ਉਹ ਉਹਨਾਂ ਨੂੰ ਹੈਂਡਲ ਕਰ ਲਿਆ ਜਾਏਗਾ, ਨਾਟ ਪੋਸੀਬਲ। ਇੰਨਾ ਤਾਂ ਨਹੀਂ ਤੁਸੀਂ ਕਹਿ ਸਕਦੇ। ਹਾਂ, ਜਿਹੜੀ ਇਹ ਆ ਕਿ ਉਹ ਤਕਨੀਕ ਹੈ, ਨਵੇਂ ਯੁੱਗ ਦੀ ਤਕਨੀਕ ਹੈ, ਉਹਨੂੰ ਕੱਟਿਆ ਨਹੀਂ ਜਾ ਸਕਦਾ ਇਸ ਪੱਖੋਂ ਕਿ ਉਹ ਜਿਹੜੀ ਉਹ ਹੈਕ ਨਹੀਂ ਹੋ ਸਕਦੀ। ਹੈਕ ਤਾਂ ਹੋ ਸਕਦੀ ਹੈ, ਸਾਰੀਆਂ ਈਵੀਐਮ ਜਿਹੜੀਆਂ ਦੀ ਉਹ ਹੈਕ ਕਰ ਲਈਆਂ ਜਾਣਗੀਆਂ। ਓਵਰਆਲ ਕੁਝ ਪਹਿਲਾਂ ਹੀ ਜਿਹੜਾ ਦੀ ਕਰਕੇ ਲਿਆਂਦਾ ਜਾਊਗਾ। ਏਦਾਂ ਨਹੀਂ ਮੈਨੂੰ ਲੱਗਦਾ ਕਿ ਜਿਹੜਾ ਦੀ ਉਹ ਹੋਊਗਾ।
ਰੌਲਾ ਜਿਹੜਾ ਜੀ ਉਹ ਜ਼ਿਆਦਾ ਆ। ਮੈਨੂੰ ਲੱਗਦਾ ਹੈ ਕਿ ਰੌਲਾ ਜਿਹੜਾ ਉਹ ਜ਼ਿਆਦਾ ਆ। ਕੁਝ ਪੁਰਾਣੀਆਂ ਵੀਡੀਓਜ਼ ਵੀ ਜਿਹੜੀਆਂ ਉਹ ਧੱਕੇ ਦੇ ਨਾਲ ਹੀ ਇਸ ਵੇਲੇ ਜਿਹੜੀਆਂ ਉਹ ਕੱਢੀਆਂ ਜਾ ਰਹੀਆਂ ਨੇ, ਕਿਉਂਕਿ ਜਦੋਂ ਸੋਸ਼ਲ ਮੀਡੀਆ ਦੀ ਗੱਲ ਆਉਂਦੀ ਆ ਫਿਰ ਲਾਈਕ ਐਂਡ ਕਮੈਂਟਸ ਜਿਹੜੇ ਆ ਨਾ ਜੀ ਉਹਦੇ ਉੱਤੇ ਆ ਕੇ ਕਹਾਣੀ ਖੁਰ ਜਾਂਦੀ ਹੈ ਨਾ। ਕੁਝ ਜਿਹੜੇ ਲੋਕ ਜਿਹੜੇ ਹੈਕਰ ਰਹੇ ਨੇ, ਜੇ ਤੁਸੀਂ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਸੁਣੋ, ਉਹ ਜਿਹੜੀ ਆ ਜੀ ਇਹਦਾ ਜ਼ਿਆਦਾ ਉਹ ਜ਼ੋਰ ਨਹੀਂ ਦਿੰਦੇ ਕਿ ਕਿੱਥੋਂ ਕਿੰਨੀਆਂ EVM ਜਿਹੜੀਆਂ ਜੀ ਉਹ ਚੁੱਕੀਆਂ ਜਾਣਗੀਆਂ, ਕੀ ਜਿਹੜਾ ਜੀ ਹੋਊਗਾ, ਇਹ ਕੌਣ ਪ੍ਰਚਾਰ ਰਿਹਾ ਜੀ। ਜਿਨ੍ਹਾਂ ਨੂੰ ਇਹ ਲੱਗਦਾ ਕਿ ਇਹਦੇ ਨਾਲ ਉਹਨਾਂ ਦੀ ਵੀਡੀਓ ਜਿਹੜੀ ਉਹ ਫੇਮਸ ਹੋ ਸਕਦੀ ਹੈ। ਇਹਦੇ ਵਿੱਚ ਕੁਝ ਵੱਡੇ ਪੇਜ ਵੀ ਸ਼ਾਮਲ ਨੇ। ਜੀ ਜੀ, ਪਰ ਪਿਛਲੇ ਦਿਨਾਂ 'ਚ ਇੱਕ ਜਿਹੜਾ ਉਹ RTI ਦੇ ਨਾਲ ਜਿਹੜੀਆਂ ਲੱਖਾਂ EVM ਦੇ ਜਿਹੜਾ ਆંકੜਿਆਂ ਦਾ ਫਰਕ ਸੀਗਾ ਉਹ ਵੀ ਆਈ ਸੀ ਸਾਹਮਣੇ। ਦੇਖੋ, ਇਸ ਤਰ੍ਹਾਂ ਮੈਂ ਜਿਵੇਂ ਕਿਹਾ ਜੀ ਕਿ EVM ਨੂੰ ਕਲੀਨ ਚਿੱਟ ਤਾਂ ਦਿੱਤੀ ਹੋਈ ਨਹੀਂ ਨਾ ਜਾ ਸਕਦੀ। ਉਹਦੇ ਵਿੱਚ VVPAT ਜਿਹੜੀ ਹੈ ਜੀ ਐਤਕੀ ਲੱਗੀ ਆ, ਉਹਦੇ ਉੱਤੇ ਪਰਚੀ ਆਉਂਦੀ ਆ, ਪਰਚੀਆਂ ਨੂੰ ਜਿਹੜਾ ਜੀ ਉਹ ਬਣਾਇਆ ਜਾ ਸਕਦਾ। ਇਸ ਕਰਕੇ ਕੁਝ ਜਿਹੜੀਆਂ ਸੈਂਸਿਟਿਵ ਸੀਟਾਂ ਨੇ ਉਹਨਾਂ ਦੇ ਨਤੀਜੇ ਵੀ ਜਿਹੜੇ ਜੀ ਉਹ ਡਿਲੇ ਹੋਣਗੇ। ਹੁਣ VVPAT ਦੇ ਉੱਤੇ ਅਜੇ ਤੱਕ ਬਹੁਤਾ ਕੁਝ ਜਿਹੜਾ ਜੀ ਉਹ ਕਿੰਤੂ ਪਰੰਤੂ ਨਹੀਂ ਆਇਆ, ਸਿੰਪਲ ਮਸ਼ੀਨਾਂ ਦੇ ਉੱਤੇ ਆਇਆ, ਪਰ ਹਰ ਜਗ੍ਹਾ ਦੇ ਉੱਤੇ VVPAT ਨਹੀਂ ਜਿਹੜੀ ਲੱਗੀ ਹੋਈ। ਇਹ ਵੀ ਜਿਹੜੀ ਜੀ ਉਹ ਅਸਲੀਅਤ ਆ। ਇਹਦੇ ਉੱਤੇ ਜਿਹੜਾ ਜੀ ਇਹ ਤਾਂ ਚੱਲਦਾ ਰਹੂਗਾ ਜੀ। ਮੇਰਾ ਖਿਆਲ ਜੇ ਬੈਲਟ ਪੇਪਰ ਤੇ ਆ ਜਾਂਦਾ ਤਾਂ ਫਿਰ ਬੈਲਟ ਪੇਪਰ ਕਿਵੇਂ ਜਿਹੜੇ ਬੂਥ ਕੱਟੇ ਜਾਂਦੇ ਹੁੰਦੇ ਸੀ ਉਹ ਵੀ ਤਾਂ ਆਪਾਂ ਨੂੰ ਭੁੱਲਿਆ ਨਹੀਂ ਨਾ ਜੀ। ਉਹ ਬਾਕਸ ਹੀ ਚੁੱਕ ਕੇ ਭੱਜ ਜਾਂਦੀਆਂ ਹੁੰਦੀਆਂ ਸੀ ਪਾਰਟੀਆਂ, ਕਿੰਤੂ ਪਰੰਤੂ ਤਾਂ ਉਦੋਂ ਵੀ ਚੱਲਦਾ ਰਿਹਾ। ਇਹ ਚੱਲਦਾ ਹੀ ਰਹਿਣਾ ਜਿੰਨੀ ਦੇਰ ਤੱਕ ਵੋਟਾਂ ਪੈਣੀਆਂ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਤੁਸੀਂ ਆਈਡੀਆ ਦੱਸਿਆ ਕਿ 70% ਪੰਜਾਬ ਦੇ ਵਿੱਚ ਵੋਟਾਂ ਪਈਆਂ, ਤੇ ਇਹ ਕੋਈ ਆਈਡੀਆ ਲੱਗ ਸਕਦਾ ਕਿ ਜਿਨ੍ਹਾਂ ਨੇ ਜ਼ਮੀਰ ਵੇਚ ਕੇ ਵੋਟਾਂ ਪਾਈਆਂ ਉਹ ਕਿੰਨੀਆਂ ਕਿ ਤੇ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟਾਂ ਪਾਈਆਂ ਉਹ ਕਿੰਨੀ ਪਰਸੈਂਟੇਜ ਹੈ ਜੀ? ਸੁਣ ਲੈਣ ਦਿਓ ਮਾੜਾ ਜਿਹਾ ਭਾਜੀ ਜੀ। ਕੋਈ ਏਦਾਂ ਦਾ ਬਟਨ ਤਾਂ ਮਸ਼ੀਨ ਤੇ ਵੀ ਨਹੀਂ ਲੱਗਾ ਆਦੇ ਨੋਟਾਂ ਵਰਗਾ ਕੋਈ ਇਹਦੇ ਨਾਲ ਟੂੰ ਦੀ ਆਵਾਜ਼ ਆ ਜਾਏ ਵੀ ਕਿਹਨੇ ਜਿਹੜਾ ਜੀ ਉਹ ਜ਼ਮੀਰ ਜਿਹੜਾ ਵੇਚਿਆ ਤੇ ਕਿਹਨੇ ਉਂਝ ਜਿਹੜਾ ਜੀ ਪਾਇਆ। ਜੇ ਏਦਾਂ ਦੀ ਗੱਲ ਹੁੰਦੀ ਤੇ ਕੁਝ ਉਹ ਹਲਕੇ ਜਿੱਥੇ ਜ਼ਮੀਰ ਦੇ ਨਾਲ ਵੋਟ ਪਾਈ ਜਾ ਸਕਦੀ ਸੀ ਉਹ 80% ਨੂੰ ਕ੍ਰਾਸ ਕਰਦੇ। ਸਹੀ। ਉਹ 62% ਦੇ ਉੱਤੇ 63% ਦੇ ਉੱਤੇ ਕਿਉਂ ਰਹਿ ਗਏ? ਇਹ ਸਵਾਲ ਹੈ ਜੀ। ਅਗਲੇ ਕਾਲਰ ਨੇ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਦਾ ਵੀ ਜਿਹੜੇ ਜਿੱਦਾਂ ਹੁਣ ਪਾਰਟੀਆਂ ਬਣੀਆਂ ਜਾਂ ਜਿੱਦਾਂ ਆਮ ਆਦਮੀ ਪਾਰਟੀ ਆ ਉਹਦੇ ਚ ਇੱਕ ਹੀ ਬੰਦਾ ਜਿੱਤਦਾ ਆ, ਜੇ ਭਗਵੰਤ ਮਾਨ ਆਪਾਂ ਕਹਿੰਦੇ ਜਿੱਤਦਾ ਦਿਖਦਾ, ਤੇ ਬਾਕੀ ਪਾਰਟੀ ਦਾ ਕੀ ਬਣੂ ਜੀ? ਧੰਨਵਾਦ ਜੀ। ਦੇਖੋ, ਅਜੇ ਤਾਂ ਅਟਕਲਾਂ ਨੇ ਜੀ। ਮੈਂ ਤਾਂ ਫੇਰ ਕਹੂੰਗਾ ਜੀ ਇਹ ਜਿਹੜੀਆਂ ਕਿਆਸ ਅਰਾਈਆਂ ਨੇ ਉਹ ਲਾਈਆਂ ਜਾ ਰਹੀਆਂ ਨੇ। 23 ਤਰੀਕ ਨੂੰ ਆਪਾਂ ਜਿਹੜਾ ਜੀ ਇਹਦੇ ਬਾਰੇ ਗੱਲ ਕਰਾਂਗੇ। ਨਤੀਜੇ ਆਉਣ ਤੋਂ ਬਾਅਦ ਚਰਚਾ ਹੀ ਇਹਦੇ ਉੱਤੇ ਜਿਹੜੀ ਜੀ ਉਹ ਛਿੜਨੀ ਆ। ਆਪਾਂ ਅਜੇ ਹੁਣੇ ਜਿਹੜਾ ਜੀ ਇਹ ਦੱਸੀਏ ਕਿ ਇਹਦਾ ਭਵਿੱਖ ਕੀ ਹੋਊਗਾ, ਇਹਦਾ ਭਵਿੱਖ ਕੀ ਹੋਊਗਾ। ਇਹ ਪੰਜਾਬੀ ਦੀ ਉਸ ਕਹਾਵਤ ਵਰਗਾ ਜਿਹੜਾ ਜੀ ਹੋਊਗਾ, ਮੁੰਡਾ ਪੇਟ ਤੇ ਕੁੜੀ ਖੇਤ ਆ ਜਵਾਈਆ ਮੰਡੇ ਖਾ, ਉਹ ਉਦਾਂ ਦੀ ਗੱਲ ਜਿਹੜੀ ਹੋਊਗੀ। ਕੌਣ ਜਿੱਤਦਾ ਕੌਣ ਨਹੀਂ ਜਿੱਤਦਾ, ਦੇਖੋ ਇਹ ਸਾਰਾ ਕੁਝ ਅਜੇ ਮਸ਼ੀਨਾਂ ਦੇ ਵਿੱਚ ਜਿਹੜਾ ਉਹ ਕੈਦ ਪਿਆ। ਪਰ 2 ਦਿਨ ਹੋਰ ਇੰਤਜ਼ਾਰ ਕਰ ਲਈਏ, ਅਗਲੇ ਹਫ਼ਤੇ ਤੋਂ ਆਪਾਂ ਇਹਦੇ ਉੱਤੇ ਗੱਲ ਕਰ ਲਾਂਗੇ ਵੀ ਕੌਣ ਕੱਢਦਾ ਕੌਣ ਨਹੀਂ। ਬਿਲਕੁਲ ਸਹੀ ਗੱਲ ਹੈ। ਇਹ ਚਰਚਾ ਤਾਂ ਵਾਕਈ ਜਿਹੜੀ ਉਹ ਹੋਵੇਗੀ। ਬਹੁਤ ਬਹੁਤ ਬਲਤੇਜ ਪੰਨੂ ਜੀ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਸਮਾਪਤ ਹੈ। ਤੇ ਇੱਕ ਵਾਰੀ ਫਿਰ ਦੱਸਦੇ ਜਾਈਏ ਜਿਹੜਾ ਪਰਸੋਂ ਨੂੰ ਜਿਹੜੇ ਨਤੀਜੇ ਆ ਉਹ ਆਉਣੇ ਸ਼ੁਰੂ ਹੋਣੇ ਆ। 23 ਤਰੀਕ ਉੱਥੇ ਆ ਤੇ ਆਪਣੀ 22 ਤਰੀਕ ਦੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਸ਼ਾਮ ਨੂੰ ਇਹ ਤੁਹਾਨੂੰ ਨਤੀਜੇ ਦੇਣੇ ਆਪਾਂ ਉਹ ਸ਼ੁਰੂ ਕਰਾਂਗੇ। ਉਹ ਲਾਈਵ ਪ੍ਰੋਗਰਾਮ ਜਿਹੜਾ ਚੱਲੇਗਾ ਉਸ ਨੂੰ ਵੀ ਜਿਹੜਾ ਦੇਖਣਾ ਭੁੱਲਿਓ ਨਾ। ਇਸ ਵਕਤ ਹੁਣ ਜਦੋਂ ਮੈਂ ਗੱਲ ਕਰ ਰਿਹਾ ਤੇ 1 ਘੰਟੇ ਤੇ 1 ਦਿਨ ਤੇ 21 ਘੰਟੇ ਦਾ ਸਮਾਂ ਜਿਹੜਾ ਰਹਿ ਗਿਆ ਕਾਊਂਟਿੰਗ ਜਿਹੜੀ ਆ ਉਹ ਸ਼ੁਰੂ ਹੋਣ ਦੇ ਵਿੱਚ। ਸੋ ਆਪਾਂ ਨੂੰ ਉਹ ਇੰਤਜ਼ਾਰ ਜਿਹੜਾ ਉਹ ਕਰਨਾ ਪਊਗਾ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਇਆ, ਕਾਲਾਂ ਕੀਤੀਆਂ, ਸੁਣਿਆ। ਸਾਰਿਆਂ ਨੂੰ ਬੜੀ ਮਿਹਰਬਾਨੀ, ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ